ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੋਰਚਾ ਫਤਿਹ ਹੋ ਚੁੱਕਿਆ ਹੈ ਤੇ ਕੱਲ ਜੋ ਫਤਿਹ ਮਾਰਚ ਹੈ ਉਹ ਸਿੰਘੂ ਟਿੱਕਰੀ ਜਿਹੜੇ ਵੀ ਬਾਰਡਰ ਨੇ ਉੱਥੋਂ ਜਿਹੜਾ ਸ਼ੁਰੂ ਕੀਤਾ ਜਾਊਗਾ। ਇਹ ਵੀ ਤੁਹਾਨੂੰ ਪਤਾ ਹੈ ਕਿ ਪੰਜਾਬ ਨੇ ਲੰਗਰਾਂ ਦੀ ਸੇਵਾ ਦੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਸੇ ਤਰੀਕੇ ਨਾਲ ਹਰ ਇੱਕ ਮੀਡੀਆ ਚੈਨਲ ਨੇ ਵੀ ਕਵਰ ਕੀਤਾ, ਅਸੀਂ ਵੀ ਪਹਿਲਾਂ ਕੀਤਾ ਹੈ। KFC ਦੇ ਬੈਕ ਸਾਈਡ ਮਾਂ ਧਰਤੀ ਦੇ ਵਾਰਸਾਂ ਦਾ ਉਪਰਾਲਾ ਤੇ ਨਾਲ ਹੀ ਜਿਹੜੇ ਖੇਡ ਜਗਤ ਦੇ ਸਾਡੇ ਖਿਡਾਰੀ ਵਰਗ ਸੀ, ਉਹਨਾਂ ਨੇ ਪਹਿਲੇ ਦਿਨ ਤੋਂ ਇੰਨੀ ਕਿ ਜ਼ਿਆਦਾ ਸੇਵਾ ਕੀਤੀ ਹੈ ਕਿ ਮਤਲਬ ਤੁਹਾਡੇ ਕੋਲ ਸ਼ਬਦ, ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜਿੰਨੀ ਸੇਵਾ ਕੀਤੀ ਹੈ। ਅੱਜ ਵੀ ਸੇਵਾ ਜਾਰੀ ਹੈ ਤੇ ਮੈਂ ਗੱਲ ਕਰੂੰਗਾ ਟੋਨੀ ਸੰਧੂ ਭਾਜੀ ਨੇ ਰੁੜਕੇ ਤੋਂ। ਟੋਨੀ ਭਾਜੀ, ਸਭ ਤੋਂ ਪਹਿਲਾਂ ਤੇ ਜਿੰਨੀ ਸੇਵਾ ਕੀਤੀ ਆ ਉਹਦੇ ਲਈ ਕੋਈ ਸ਼ਬਦ ਨਹੀਂ, ਬਹੁਤ ਬਹੁਤ ਧੰਨਵਾਦ। ਨਹੀਂ ਧੰਨਵਾਦ ਕਾਹਦਾ ਭਾਜੀ, ਆਪਾਂ ਸਾਰਿਆਂ ਨੇ ਆਪਣੇ ਲਈ ਕੀਤੀ ਆ ਤੇ ਆਪਣੇ ਗੁਰੂ ਮਹਾਰਾਜ ਦਾ ਜੋ ਸੀਗਾ ਵੀ ਆਪਣਾ ਲੰਗਰ ਦਾ ਸਿਧਾਂਤ ਬਾਬੇ ਨਾਨਕ ਤੋਂ ਚੱਲਦਾ ਆਉਂਦਾ, ਇਹ ਉਹੀ ਜਾਰੀ ਆ। ਕੋਈ ਨਵਾਂ ਕੰਮ ਨਹੀਂ, ਬਾਬੇ ਨਾਨਕ ਨੇ ਤਾਂ ਆਉਂਦਾ ਚਲਾਇਆ ਆ। ਬਾਕੀ ਜਿੱਦਾਂ ਤੁਸੀਂ ਦੱਸਿਆ ਵੀ ਸਭ ਤੋਂ ਵੱਡਾ ਜਿਹੜਾ ਆਪਾਂ ਨੂੰ ਫਤਿਹ ਹੋਈ ਆ, ਇਹਦੇ ਹੋਣ ਦੇ ਨਾਲ ਜਿਹੜੇ ਇੱਕ ਆਪਣਾ ਸਿਰ ਉੱਚਾ ਹੋਇਆ, ਆਪਣੀ ਕੌਮ ਦਾ ਸਿਰ ਉੱਚਾ ਹੋਇਆ, ਉਹਦੇ ਮੂਹਰੇ ਸਾਰੀਆਂ ਚੀਜ਼ਾਂ ਆਪਾਂ ਨਤਮਸਤਕ ਆ ਉਸ ਮਹਾਰਾਜ ਦੇ ਅੱਗੇ ਜਿਹਨੇ ਆਪਾਂ ਨੂੰ ਏਡੀ ਵੱਡੀ ਜਿੱਤ ਦਵਾਈ ਆ। ਤੇ ਸਾਡੇ ਕੋਲ ਵੀ ਸ਼ਬਦ ਨਹੀਂ ਹੈ ਵੀ ਅਸੀਂ ਕਿੱਦਾਂ ਸ਼ੁਕਰਾਨਾ ਕਰੀਏ ਮਹਾਰਾਜ ਦਾ। ਤੇ ਉਸੇ ਤਰ੍ਹਾਂ ਪਹਿਲੇ ਦਿਨ ਵੀ ਲੱਗੇ ਸੀ, ਅੱਜ ਵੀ ਸਾਰੇ ਜਿਹੜੇ ਭਰਾ ਨੇ ਸ਼ੁਰੂ ਕੀਤਾ ਉਹ ਭਰਾ ਅੱਜ ਵੀ ਨਾਲ ਆ। ਟੋਨੀ ਭਾਈ, ਮੈਂ ਇਹ ਚੀਜ਼ ਪੁੱਛਣੀ ਚਾਹੁੰਦਾ ਕਿਉਂਕਿ ਮੈਂ ਜਿੰਨੀ ਵਾਰੀ ਵੀ ਇਸ ਲੰਗਰ ਦੇ ਵਿੱਚ ਆਇਆ, ਮੈਂ ਇਹ ਦੇਖਦਾ ਹੁੰਦਾ ਸੀਗਾ ਕਿ ਲੰਗਰ ਦੇ ਵਿੱਚ ਨਾ ਜਿਹੜੇ ਲੋਕਲ ਲੋਕ ਜਿਹੜੇ ਇੱਥੇ ਨੌਕਰੀਆਂ ਕਰਦੇ ਨੇ, ਛੋਟੀਆਂ-ਛੋਟੀਆਂ ਨੌਕਰੀਆਂ ਤੇ ਲੱਗੇ ਨੇ, ਉਹ ਇੱਥੇ ਹਰ ਰੋਜ਼ ਲੰਗਰ ਛਕਣ ਆਉਂਦੇ ਸੀ, ਹਨਾ। ਤੇ ਉਹ ਉਹਨਾਂ ਦੀਆਂ ਭਾਵਨਾਵਾਂ ਕੀ ਨੇ? ਅੱਜ ਮੋਰਚਾ ਖਤਮ ਕਰਕੇ ਚੱਲੇ ਆ, ਉਹਨਾਂ ਦੀਆਂ ਭਾਵਨਾਵਾਂ ਕੀ ਨੇ? ਭਾਵਨਾਵਾਂ ਜਿੱਦਾਂ ਇੱਕ ਸਮਝ ਲਓ ਆਪਣਾ ਪਰਿਵਾਰ ਇੱਥੇ ਬਣ ਚੁੱਕਾ ਜੀ। ਹੁਣ ਅਸੀਂ ਆਪਣੀਆਂ ਵੀ ਨਹੀਂ ਬਿਆਨ ਕਰ ਸਕਦੇ ਵੀ ਸਾਡਾ ਵੀ ਇੱਕ ਤਰ੍ਹਾਂ ਨਾਲ ਆਪਾਂ ਟਿਕਾਣੇ ਛੱਡ ਕੇ ਚੱਲੇ ਆ। ਤੇ ਸਾਡੇ ਤਾਂ ਘਰ ਵਾਲੀਆਂ ਵੀ ਕਹਿੰਦੀਆਂ ਸੀ ਵੀ ਤੁਸੀਂ ਹੁਣ ਬਾਂਡਾ ਤੁਹਾਡਾ ਮੁੱਕ ਗਿਆ ਹੈ ਨਾ, ਤੇ ਜਿੱਦਣ ਜਿੱਤ ਹੋਈ ਆ। ਤੇ ਚਲੋ ਉਹ ਮੁੱਕਣਾ ਚਾਹੀਦਾ ਵੀ ਸੀ, ਹੁਣ ਲੋੜ ਸੀ। ਜਿੱਦਾਂ ਕੱਲ ਰਾਜੇਵਾਲ ਸਾਹਿਬ ਨੇ ਕਿਹਾ ਵੀ ਆਪਾਂ ਇੱਕ ਪੜਾਅ ਜਿੱਤੇ, ਦੂਜੇ ਦੀ ਤਿਆਰੀ ਕਰਨ ਲਈ ਥੋੜੀ ਬ੍ਰੇਕ ਚਾਹੀਦੀ ਆ, ਉਹਦੇ ਵਾਸਤੇ ਸਾਰੇ ਤਿਆਰ ਆ। ਤੇ ਵੱਡੀ ਗੱਲ ਇਹ ਆ ਜੀ, ਸਾਡੇ ਜਿਹੜਾ ਇੱਥੇ ਇਹ ਗਰੁੱਪ ਸੀ ਪਹਿਲੇ ਦਿਨ ਤੋਂ ਜਦੋਂ ਤੁਰੇ ਆ, ਪ੍ਰਧਾਨ ਮਨਜੀਤ ਸਿੰਘ ਰਾਏ ਨੇ ਜਿਹੜਾ ਸਵਾਬ ਦੇ ਲੋ ਰਲਦਾ ਹਾਰਾ ਕਿ ਨਹੀਂ ਮੌਕੇ ਦੇ, ਹਨਾ। ਹਾਂ, ਇਹ ਉੱਥੋਂ ਤੁਰੇ ਆ ਤੇ ਹਮੇਸ਼ਾ ਹੀ ਮਤਲਬ ਭਾਜੀ ਰਹੇ ਮੋਹਰੇ, ਇਹ ਨਹੀਂ ਮਾਰਗਦਰਸ਼ਨ ਕੀਤਾ ਸਾਡੇ ਜੋ ਕਦੀ ਵੀ ਕਿਸੇ ਨੇ ਇਹ ਕਾਮਨਾ ਨਹੀਂ ਕੀਤੀ ਵੀ ਮੋਹਰੇ ਹੋਈਏ ਜਾਂ ਆਪਣੀ ਕੋਈ ਫੇਸ ਲਿਫਟਿੰਗ ਕਰੀਏ, ਅੱਗੇ ਪ੍ਰਮੋਸ਼ਨ ਕਰੀਏ, ਕੋਈ ਹੀਰੋਇਕ ਟਾਈਪ ਕੰਮ ਕੋਈ ਕਿਸੇ ਦਾ ਇੱਦਾਂ ਦਾ ਨਹੀਂ ਹੈ। ਸਟੇਜ ਦੀ ਪਹਿਲੇ ਦਿਨ ਤੋਂ ਸੰਚਾਲਨ ਤੋਂ ਲੈ ਕੇ ਬਹੁਤ ਔਕੜਾਂ ਸੀ ਕਿਉਂਕਿ ਲੋਕਾਂ ਜੋਸ਼ ਬਹੁਤ ਸੀ, ਹਰ ਇੱਕ ਚਾਹੁੰਦਾ ਸੀ ਮੈਂ ਸਟੇਜ ਤੇ ਜਾਵਾਂ, ਪਰ 20-25 ਫੁੱਟ ਦੀ ਸਟੇਜ ਤੇ ਸਾਰੀ ਦੁਨੀਆ ਤਾਂ ਚੜ੍ਹ ਨਹੀਂ ਸਕਦੀ। ਉਹਦੇ ਵਿੱਚ ਉਹਨੂੰ ਮੈਂ ਆਪਣੇ ਮਸਲ ਪਾਵਰ ਵਾਲੇ ਬੰਦੇ ਚਾਹੀਦੇ ਸੀ। ਉਸ ਵੇਲੇ ਸਾਰੇ ਕਬੱਡੀ ਵਾਲੇ ਭਲਵਾਨ ਮੁੰਡੇ ਹੋਏ, ਬਾਕਸਰ ਹੋਏ, ਸਾਰਿਆਂ ਇਕੱਠੇ ਹੋ ਕੇ ਬਹੁਤ ਸੇਵਾ ਕੀਤੀ, ਸਟੇਜ ਬੰਨੀ। ਫਿਰ ਉਸ ਤੋਂ ਬਾਅਦ ਸਟੇਜ ਦੀ ਮਰਿਆਦਾ ਕਾਇਮ ਰੱਖਣ ਨੂੰ ਬਹੁਤ ਔਕੜਾਂ ਆਈਆਂ ਤੇ ਜੋ ਸੰਯੁਕਤ ਮੋਰਚੇ ਦਾ ਫੈਸਲਾ ਹੁੰਦਾ ਸੀ ਉਹਨੂੰ ਐਨ ਲਾਗੂ ਕਰਾਉਣ ਦੀ ਮਤਲਬ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਸੀ। ਰਾਤਾਂ ਦੀ ਇੱਥੇ ਪਹਿਰੇਦਾਰੀ ਕਰਨੀ ਤੇ ਉਸ ਤੋਂ ਇਲਾਵਾ ਪਿਛਲੇ ਰਿਹਾਇਸ਼ਾਂ ਦਾ, ਬਿਲਕੁਲ ਰਿਹਾਇਸ਼ਾਂ ਦਾ, ਜਿਵੇਂ ਅੱਜ ਵੀ ਦੇਖ ਰਹੇ ਆ ਕਿ ਜਿਵੇਂ ਤੰਬੂ ਪੱਟੇ ਗਏ, ਉਹ ਹੁਣ ਅੱਜ ਦੀ ਰਾਤ ਉਹਨਾਂ ਰੁਕਣਾ ਤੇ ਉਹ ਪਿੱਛੇ ਭਰਿਆ ਪਿਆ, ਉਹ ਮਤਲਬ ਉਹ ਜਿੰਨਾ ਇਕੱਠਾ ਕੀਤਾ, ਗੱਦੇ ਕੀ, ਕੰਬਲ ਕੀ, ਮੰਜੇ ਕੀ, ਉਹ ਸਾਰੇ ਵੀ ਇੱਧਰ ਨੂੰ ਆ ਰਹੇ ਆ ਵੀ ਜਿੱਦਾਂ ਉਹ ਭਰੇ ਮੇਲੇ ਦੇ ਵਿੱਚ ਨਾ ਪਹਿਲੇ ਦਿਨਾਂ ਦੇ ਵਿੱਚ ਵੀ ਕਿਤੇ ਸੌਣ ਲਈ ਜਗ੍ਹਾ ਲੱਭ ਜੇ, ਉਹ ਸਿਸਟਮ ਹੋਇਆ ਪਿਆ। ਹਾਂਜੀ ਹਾਂਜੀ, ਤਾਂ 32 ਜਥੇਬੰਦੀਆਂ ਕੋਲ ਅਸੀਂ ਆ ਕੇ ਬੇਨਤੀ ਵੀ ਕਰਕੇ ਆਏ ਸੀ। ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਵੀ ਜਿਹੜਾ ਐਡਾ ਵੱਡਾ ਮੋਰਚਾ ਫਤਿਹ ਕੀਤਾ, ਆਪਣੀ ਸਾਰਿਆਂ ਦੀ ਇੱਜ਼ਤ ਲਈ। ਦੇਖੋ ਅਗਵਾਈ ਜ਼ਰੂਰੀ ਹੁੰਦੀ ਆ, ਕਈਆਂ ਨੂੰ ਇਹ ਲੱਗਣ ਲੱਗ ਪੈਂਦਾ ਵੀ ਸ਼ਾਇਦ ਇਹ ਕਮਜ਼ੋਰ ਆ ਜਾਂ ਇਹ ਕਰ ਨਹੀਂ ਸਕਦੇ, ਪਰ ਉਹ ਅਕਾਲ ਪੁਰਖ ਜਾਣਦਾ ਸੀ ਕੌਣ ਕਰ ਸਕਦਾ ਤੇ ਅਕਾਲ ਪੁਰਖ ਨੇ ਕਿਹਨੂੰ ਵਡਿਆਈ ਬਖਸ਼ਣੀ, ਉਹਨਾਂ ਨੂੰ ਹੋਈ। ਜਿਹੜੇ ਇੱਥੇ ਕਈ ਆਉਂਦੇ ਸੀ ਭੰਡਣ ਆਉਂਦੇ ਸੀ, ਨਿੰਦਣ ਆਉਂਦੇ ਸੀ, ਅੱਜ ਉਹ ਕਿੱਥੇ ਆ? ਉਹ ਕਿਸੇ ਸੀਨ 'ਚ ਨਹੀਂ ਹੈਗੇ, ਹਨਾ। ਤੇ ਮਹਾਰਾਜ ਨੇ ਜਿੱਥੇ ਬਖਸ਼ਿਸ਼ ਕਰਨੀ ਆ, ਕਿਰਪਾ ਕਰਨੀ, ਉਹੀ ਉਹ ਅੱਗੇ ਆਏ, ਸੱਚ ਦਾ ਹੀ ਨਤਾਰਾ ਹੋਇਆ। ਦੂਸਰੀ ਗੱਲ ਇਹ ਆ ਵੀ ਸਾਡੇ ਜਿਹੜੇ NRA ਭਰਾ, ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਜੇ ਅਸੀਂ ਕਹੀਏ ਅਸੀਂ ਹੱਥੀਂ ਸੇਵਾ ਜਿੱਥੇ ਕੀਤੀ, ਤੇ ਉਸ ਤੋਂ ਇਲਾਵਾ ਜਿੰਨੇ ਇੱਥੇ ਮਾਈ ਭਾਈ ਆਉਂਦੇ ਰਹੇ ਉਹ ਵੀ ਹੱਥੀਂ ਸੇਵਾ ਕਰਦੇ ਰਹੇ, ਤੇ NRA ਭਰਾਵਾਂ ਦਾ ਕੋਈ ਦੇਣ ਨਹੀਂ ਦੇ ਸਕਦੇ। ਘੱਟੋ ਘੱਟ ਨਹੀਂ ਅੰਦਾਜ਼ਾ ਲਾਈਏ ਤਾਂ 18 ਤੋਂ 20 ਟਰੱਕ ਰਾਸ਼ਨ ਦੇ ਤਾਂ ਮੈਂ ਆਪਣੇ ਹੱਥੀਂ ਮਤਲਬ ਜਿਹੜੇ ਪਿੰਡਾਂ ਦੇ ਵਿੱਚੋਂ ਤੋਰੇ, ਠੀਕ ਹੈ ਜੀ। ਉਸ ਤੋਂ ਬਾਅਦ ਇੱਥੇ ਜਿਹੜੀ ਸੰਗਤ ਦੀ ਸੇਵਾ ਆਈ ਆ,
4 ਮਹੀਨੇ ਜੋ ਕੱਪੜਾ ਚਾਹੀਦਾ ਸੀ, ਜੋ ਡੇਲੀ ਯੂਜ਼ ਦੀਆਂ ਚੀਜ਼ਾਂ ਸੀ, 4 ਮਹੀਨੇ ਲਗਾਤਾਰ ਪਹਿਲੇ ਉਹ ਚੱਲੀਆਂ। ਉਹਨਾਂ ਦਾ ਕੋਈ ਮੁੱਲ ਨਹੀਂ, ਕੋਈ ਅੰਦਾਜ਼ਾ ਨਹੀਂ ਉਹ ਕਿੰਨੇ ਪੈਸਾ ਚੀਜ਼ਾਂ ਲੱਗ ਗਈਆਂ। ਪਹਿਲਿਆਂ ਦਿਨਾਂ 'ਚ 12 ਹਲਵਾਈ ਇੱਥੇ ਲੱਗੇ ਹੁੰਦੇ ਸੀ। ਤਕਰੀਬਨ ਅੰਦਾਜ਼ਾ ਸੀ ਵੀ 12 ਤੋਂ 14 ਹਜ਼ਾਰ ਬੰਦਾ ਉਦੋਂ ਡੇਲੀ ਲੰਗਰ ਛਕਦਾ ਸੀ। ਇੱਥੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਬਾਹਰ ਸੰਗਤ ਛਕਾਉਣੀ ਹੁੰਦੀ ਸੀ, ਬਾਹਰ ਇੱਥੇ ਛਕਾਉਂਦੇ। ਹਾਂ, ਬਾਹਰ ਛਕਾਉਂਦੇ। ਉਸ ਤੋਂ ਬਾਅਦ ਫਿਰ ਲੋੜ ਮਹਿਸੂਸ ਹੋਈ ਵੀ ਅੱਗੇ ਬਰਸਾਤ ਆ ਜਾਣੀ, ਹਨੇਰੀਆਂ। ਫਿਰ ਸਾਡੇ ਜਿਹੜੇ ਮੈਟਰੋ ਕਬੱਡੀ ਕਲੱਬ ਵਾਲੇ ਆ, ਟੋਰਾਂਟੋ ਵਾਲੇ, ਉਹ ਨਹੀਂ ਪਹਿਲੇ ਦਿਨ ਤੋਂ ਦਿੱਲੀ ਦੇ ਸਾਰਿਆਂ ਬਾਰਡਰਾਂ ਦੀ ਸੇਵਾ ਦੁੱਧ ਦੀ ਭੇਜਦੇ ਰਹੇ। ਇੱਥੇ ਇਸ ਲੰਗਰ ਤੇ ਵੀ ਕਦੀ ਉਹਨੇ ਦੁੱਧ ਮੁੱਕਣ ਦਾ ਕਿਹਾ ਵੀ ਉਹ ਕਹਿੰਦੇ ਕੀ ਚਾਹੀਦਾ। ਮੈਂ ਕਿਹਾ ਵੀ ਇਸ ਟਾਈਮ ਲੋੜ ਤਾਂ ਸ਼ੈੱਡ ਦੀ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਖੜੇ ਪੈਰ ਉਹਨੇ ਸ਼ੈੱਡ ਪਾ ਕੇ ਦਿੱਤੀ। ਤੇ ਹੁਣ ਉਹਨਾਂ ਨਾਲ ਗੱਲ ਹੋਈ ਸੀ ਅੰਕਲ ਮਲਕੀਤ ਹੋਣਾ ਨਾਲ। ਅਸੀਂ ਕਿਹਾ ਵੀ ਹੁਣ ਕਿੱਦਾਂ ਕਰਨੀ ਸ਼ੈੱਡ ਦੀ, ਕਿਉਂਕਿ ਅਸੀਂ 32 ਜਥੇਬੰਦੀ ਕੋਲ ਗਏ ਸੀ। ਜੋ ਇੱਥੇ ਲੱਖਾਂ ਰੁਪਏ ਦਾ ਕੰਬਲ, ਗੱਦੇ, ਮੰਜੇ, ਆਪਣੇ ਪੱਖੇ, ਕੂਲਰ ਸੰਗਤਾਂ ਦਾ ਹੀ ਦਾਨ ਕੀਤਾ ਇੱਥੇ ਆਇਆ ਹਨ। ਸਾਡਾ ਫਰਜ਼ ਸੀ, ਅਸੀਂ ਕਿਹਾ ਵੀ ਇਹ ਅਮਾਨਤ ਤੁਹਾਡੀ ਆ, ਵੀ ਤੁਸੀਂ ਇਹ ਦੇਖੋ ਵੀ ਜਥੇਬੰਦੀਆਂ ਆਪਸ ਵਿੱਚ ਡਿਸਟਰੀਬਿਊਟ ਕਰ ਲੈਣ। ਪਰ ਉਹਨਾਂ ਦੇ ਕੁਝ ਗਿਣਵੇਂ ਚੁਣਵੇਂ ਮੈਂਬਰ ਇਸ ਤੋਂ ਸਮਾਨ ਲਗਾਇਆ। ਬਾਕੀ ਉਹ ਕਹਿੰਦੇ ਵੀ ਹੁਣ ਇਸ ਟਾਈਮ ਸਾਰਿਆਂ ਨੂੰ ਇੰਨੀ ਮਤਲਬ ਹੈਗੀ ਉਤਸ਼ਾਹ ਆ, ਉਹ ਕਹਿੰਦੇ ਤੁਸੀਂ ਇਹ ਲੈ ਜਾਓ ਤੇ ਜਾ ਕੇ ਬੇਸ਼ੱਕ ਦੀ ਜਿਹੜੀਆਂ ਸੰਸਥਾਵਾਂ ਕੋਈ ਪਿੰਗਲਵਾੜਾ ਉੱਥੇ ਜਾ ਕੇ ਉਹਨਾਂ ਨੂੰ ਦੇ ਦਿਓ। ਤੇ ਹੁਣ ਦੁਬਾਰਾ ਫੇਰ ਸਾਨੂੰ ਖੜੇ ਪੈ ਟਰੱਕ ਨਹੀਂ ਲੱਭ ਰਿਹਾ। ਹੁਣ ਦੇਖ ਲਓ ਸਵੇਰ ਨੂੰ ਜਾਣਾ ਤੇ ਹੁਣ ਸੰਗਤਾਂ ਵੀ ਆਈਆਂ ਖੜੀਆਂ। ਉਹ ਸੰਗਤਾਂ ਕਹਿੰਦੀਆਂ ਵੀ ਅਸੀਂ ਪੈਣਾ, ਅਸੀਂ ਕਿਹਾ ਵੀ ਸਾਡੇ ਟਰੱਕ ਆ ਗਏ 12 ਵਜੇ ਸਾਨੂੰ ਲੱਦਣੇ ਪੈਣੇ ਆ। ਤੇ ਚਲੋ ਇੱਕ ਬਹੁਤ ਉਤਸ਼ਾਹ ਵਾਲੀ ਗੱਲ ਆ। ਸੰਗਤਾਂ ਕਹਿੰਦੇ ਕੋਈ ਨਹੀਂ ਅਸੀਂ ਤੁਹਾਡੇ ਨਾਲ ਲਦਾ ਲਾਂਗੇ ਉੱਠ ਕੇ, ਹੈ ਨਾ। ਤੇ ਰਾਏ ਸਾਹਿਬ, ਜਿੱਦਾਂ ਟੋਨੀ ਬਾਈ ਹੋਰਾਂ ਦੱਸਿਆ, ਬਾਈ ਨੰਨੀ ਵੀ ਨਾਲ ਖੜਿਆ। ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਕਹਿਣ ਲਈ ਵੀ 1 ਸਾਲ ਦੇ ਵਿੱਚ ਜੋ ਕੁਛ ਮੈਂ ਵੇਖਿਆ। ਤੁਸੀਂ ਬਹੁਤ ਸੁਲਝੇ ਹੋਏ ਹੋ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ 'ਚ ਵੱਡੀ ਕਿਰਪਾ ਅਕਾਲ ਪੁਰਖ ਦੀ ਹੋਈ ਹੈ। ਜਿਹੜਾ ਇਹ ਸ਼ਮੇਲ ਬਣਿਆ ਸਾਰਾ, ਇਹਦੇ ਵਿੱਚ ਜਿੰਨੇ ਕਹਿ ਦਿਓ ਕਿ ਕਬੱਡੀ ਖਿਡਾਰੀ, ਸਾਡੇ ਸਮਾਜ ਸੇਵੀ, ਜਿੰਨੇ ਬਾਬਿਆਂ ਦੇ ਲੰਗਰ ਲੱਗੇ, ਉਹ ਸਾਰੇ ਮੈਂ ਸਮਝਦਾ ਕਿ ਵੱਡੀ ਸ਼ਮੂਲੀਅਤ ਸੀ ਸਾਰਿਆਂ ਦੀ ਤੇ ਵੱਡੀ ਦੇਣ ਹੈ। ਇਹ ਅੰਦੋਲਨ ਲੜਿਆ ਹੀ ਇਸ ਕਰਕੇ ਜੁੜ ਕੇ ਅੰਦੋਲਨ ਲੜਿਆ। ਸੋ ਇਹ ਮਾਲਕ ਦੀ ਵੱਡੀ ਕਿਰਪਾ ਹੋਈ ਹੈ। ਜਿਵੇਂ ਅੱਜ ਤੁਸੀਂ ਸਾਰਾ ਦਿਨ ਸਵੇਰੇ ਬਗਲਾ ਸਾਹਿਬ ਗੁਰਦੁਆਰਾ ਮੱਥਾ ਟੇਕਿਆ, ਉਸ ਤੋਂ ਬਾਅਦ ਆਏ, ਆਪਣੇ ਮਕਾਨ ਵੀ ਇੱਟਾਂ ਲਾਈਆਂ ਥੱਲੇ, ਉਹ ਢਾਉਣ ਦਾ ਵੀ ਸ਼ਬਦ ਯੂਜ਼ ਨਹੀਂ ਕਰਨ ਨੂੰ ਦਿਲ ਕਰਦਾ ਵੀ ਢਾਏ, ਤੇ ਕਿੱਦਾਂ ਦੀਆਂ ਕਿੱਦਾਂ ਦਾ ਹੋਊਗਾ? ਬੜੇ ਸਵਾਲ ਹੈ। ਦੇਖੋ, ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ। ਸਭ ਤੋਂ ਵੱਡੀ ਗੱਲ ਹੈ ਕਿ ਇਸ ਅੰਦੋਲਨ ਦਾ ਬੇਸ਼ੱਕ ਹਰਿਆਣਾ ਵੱਧ ਕੇ ਰਿਹਾ, ਯੂਪੀ ਵੱਧ ਕੇ ਰਹੀ, ਸਾਰੀਆਂ ਸਟੇਟਾਂ ਆਈਆਂ, ਪਰ ਇਸ ਅੰਦੋਲਨ ਦਾ ਮੁਖੀਆ ਪੰਜਾਬ ਰਿਹਾ ਤੇ ਪੰਜਾਬ ਨੂੰ ਸ਼੍ਰੇ ਜਾਂਦਾ। ਸੋ ਉਹ ਪੰਜਾਬ ਦੇ ਵਿੱਚ ਬੜਾ ਮਾਹੌਲ ਹੈ। ਇਸ ਲਈ ਜਿਹੜਾ ਉਹ ਕਹਿ ਦਿਓ ਕਿ ਬਹੁਤ ਵੱਡਾ ਖੁਸ਼ੀ ਦਾ ਮਾਹੌਲ ਹੈ। ਉਹ ਤੁਸੀਂ ਕੱਲ ਵੇਖੋਗੇ ਜਦੋਂ ਸੰਗਤਾਂ ਜਾਣਗੀਆਂ, ਕਿਤੇ ਚਾਹ ਪਕੌੜਿਆਂ ਦੇ ਲੰਗਰ, ਕਿਤੇ ਜਲੇਬੀਆਂ ਦੇ ਲੰਗਰ, ਕਿਤੇ ਫੁੱਲ ਵਰਸਦੇ ਹੋਣਗੇ। ਬਹੁਤ ਵੱਡਾ ਉਤਸ਼ਾਹ ਹੈ। ਸੋ ਮੈਂ ਸਮਝਦਾ ਕਿ ਇਹ ਪ੍ਰਾਪਤੀ ਜਿਹੜੀ ਆ, ਇਹ ਸਾਡੇ ਗੁਰੂ ਸਾਹਿਬਾਨਾਂ ਦੀ ਦੇਣ ਹੈ। ਇਹ ਸਾਬਤ ਕਰਤਾ ਸਾਡੀ ਕੌਮ ਨੇ ਵੀ ਇਹ ਉਸ ਯੋਧਿਆਂ ਦੀ ਕੌਮ ਹੈ, ਉਹਦੇ ਵਾਰਸ ਨੇ ਇਹ, ਜਿਨ੍ਹਾਂ ਨੇ ਤੱਤੀ ਰੇਤ ਸਿਰਾਂ 'ਚ ਪਵਾਈ, ਤੱਤੀ ਤਵੀ ਤੇ ਬੈਠੇ, ਸਿਰ ਕਲਮ ਕਰਾ ਲੈ ਪਰ ਸਿਦਕ ਨਹੀਂ ਹਾਰੇ। ਇਹ ਸਬਰ ਤੇ ਸਿਦਕ ਦੀ ਜਿੱਤ ਹੋਈ ਹੈ। ਕਹਿੰਦੇ ਸੀ ਕਿ ਅਮਿਤ ਸ਼ਾਹ ਦੀ ਜੋੜੀ ਜਿਹੜੀ ਹੈ, ਉਹ ਭਾਵੇਂ ਗਲਤ ਫੈਸਲਾ ਲੈ ਲੇ, ਭਾਵੇਂ ਸਹੀ ਲੈ ਲੇ, ਪਰ ਉਹ ਕਦੀ ਆਪਣੇ ਫੈਸਲੇ ਤੋਂ ਇਨ ਬਿਨ ਹਿੱਲੇ ਨਹੀਂ। ਇਹ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਾਂਗਾ ਕਿ ਸਾਡੀ ਕੌਮ ਦੇ ਮੋਰੇ ਕੋਈ ਟਿਕਿਆ ਨਹੀਂ ਅੱਜ ਤੇ। ਉਹ 19 ਵਾਰ ਦਿੱਲੀ ਅੱਗੇ ਜਿੱਤੀ ਸੀ, 20ਵੀਂ ਵਾਰ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਅੱਜ ਅਰਦਾਸ ਕਰਕੇ ਆਏ, ਸ਼ੁਕਰਾਨਾ ਕਰਕੇ ਆਏ ਮਹਾਰਾਜ ਦਾ। 13 ਤਰੀਕ ਨੂੰ ਹਰਿਮੰਦਰ ਸਾਹਿਬ ਵੀ ਸ਼ੁਕਰਾਨਾ ਕਰਾਂਗੇ, ਉੱਥੇ ਵੀ ਅਰਦਾਸ ਕਰਾਂਗੇ। ਇੰਝ ਹੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਸ਼ੀਰਵਾਦ ਅਕਾਲ ਪੁਰਖ ਬਣਾਈ ਰੱਖੇ। ਨੰਨੀ ਭਾਈ, ਪਹਿਲੇ ਦਿਨ ਤੋਂ ਸੇਵਾ ਚੱਲ ਰਹੀ ਹੈ, ਅੱਜ ਅਖੀਰਲਾ ਦਿਨ ਵੀ ਹੈ, ਅੱਜ ਵੀ ਸੇਵਾ ਚੱਲ ਰਹੀ ਹੈ। 1 ਸਾਲ ਲੰਘਿਆ, ਕੀ ਕਹਿਣਾ ਚਾਹੁੰਦੇ ਹੋ? ਜਦੋਂ ਪਹਿਲੇ ਦਿਨ ਤੋਂ ਆਏ ਸੀਗੇ, ਉਦੋਂ ਕਿਸੇ ਨੇ ਸੋਚਿਆ ਨਹੀਂ ਵੀ ਏਡਾ ਲੰਬਾ ਅੰਦੋਲਨ ਚੱਲੂਗਾ ਜਾਂ ਏਡਾ ਲੰਬੀ ਸੇਵਾ ਰੱਬ ਨੇ ਸਾਡੇ ਕਰਮਾਂ 'ਚ ਲਿਖੀ ਹੋਊਗੀ। ਪਹਿਲੇ ਦਿਨ ਜਦੋਂ ਆਏ ਸੀ, ਉਦੋਂ ਜਿਹੜਾ ਉਤਸ਼ਾਹ ਸੀਗਾ ਉਹ ਵੱਖਰੀ ਕਿਸਮ ਦਾ ਸੀ, ਜੋਸ਼ ਸੀਗਾ। ਹੌਲੀ ਹੌਲੀ ਜਿੱਦਾਂ ਅੰਦੋਲਨ ਚੱਲਦਾ ਗਿਆ, ਜੋਸ਼ ਦੇ ਨਾਲ ਹੋਸ਼ ਵੀ, ਸਮਝ, ਸਾਰਾ ਕੁਝ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਿਹੜਾ ਅੱਜ ਜਿੱਦਾਂ ਹੁਣ ਸਾਲ ਹੋ ਗਿਆ ਇੱਕ ਥਾਂ ਆਪਾਂ ਨੂੰ ਬੈਠਿਆਂ ਨੂੰ, ਹੁਣ ਇਸ ਨਾਲ ਸਾਡੇ ਇਮੋਸ਼ਨਲ ਜੁੜ ਗਏ ਜਾਂ ਭਾਵਨਾਵਾਂ ਜੁੜ ਗਈਆਂ। ਹੁਣ ਜਾਣ ਨੂੰ ਚਲੋ ਜਿੱਤ ਹੋਈ ਆ, ਬਹੁਤ ਵੱਡੀ ਗੱਲ ਆ। ਇੱਥੇ ਦੇ ਲੋਕ ਸਾਨੂੰ ਜਾਣਨ ਲੱਗ ਪਏ, ਸਾਰਿਆਂ ਨਾਲ ਪਿਆਰ ਪੈ ਗਿਆ। ਹੁਣ ਜਿੱਦਾਂ ਸਾਲ ਹੋ ਗਿਆ, ਇਹ ਸਾਰੀ ਜਗ੍ਹਾ ਇੱਦਾਂ ਲੱਗਦਾ ਸਾਡਾ ਆਪਣਾ ਪੰਜਾਬ ਹੀ ਇੱਥੇ ਬਣ ਗਏ, ਸਾਰੇ ਪੰਜਾਬੀ ਆ ਗਏ। ਪਰ ਪ੍ਰਮਾਤਮਾ ਨੇ ਸਾਨੂੰ ਇਸ ਇਤਿਹਾਸ ਦਾ ਹਿੱਸੇਦਾਰ ਬਣਾਇਆ, ਇਸ ਲਈ ਪ੍ਰਮਾਤਮਾ ਦਾ ਅਸੀਂ ਲੱਖ ਲੱਖ ਸ਼ੁਕਰ ਕਰਦੇ ਹਾਂ। ਜਿੰਨੀ ਸਪੋਰਟ NRI ਵੀਰਾਂ ਨੇ ਹਰ ਪੱਖ ਤੋਂ ਕੀਤੀ ਹੈ, ਹਰ ਇੱਕ ਲੋੜ ਪੂਰੀ ਕੀਤੀ ਹੈ,
ਮਤਲਬ ਕਹਿਣ ਤੋਂ ਵੀ ਜ਼ਿਆਦਾ ਕੀਤੀ ਹੈ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? NRI ਭਰਾਵਾਂ ਬਿਨਾਂ ਕਦੀ ਪੰਜਾਬ 'ਚ ਕੋਈ ਵੀ ਕਾਰਜ ਹੋ ਜਾਏ ਜਾਂ ਕਬੱਡੀ ਟੂਰਨਾਮੈਂਟ ਹੋ ਜਾਏ ਜਾਂ ਪਿੰਡ 'ਚ ਹੀ ਕਿਸੇ ਨੇ ਕੋਈ ਕਾਰਜ ਕਰਨਾ, ਉਹਨਾਂ ਬਿਨਾਂ ਕਦੀ ਕਾਰਜ ਪੂਰਾ ਨਹੀਂ ਹੋ ਸਕਦਾ। ਜਿਹੜਾ ਇਹ ਅੰਦੋਲਨ ਸੀਗਾ ਇਹ ਵੀ NRI ਭਰਾਵਾਂ ਬਿਨਾਂ ਕਦੀ ਪੂਰਾ ਨਹੀਂ ਹੋ ਸਕਦਾ। ਜੋ ਉਹਨਾਂ ਨੇ ਸਪੋਰਟ ਕਿਸੇ ਨੇ ਪੈਸੇ ਦੀ ਜਾਂ ਕਿਸੇ ਹਰ ਪੱਖ ਦੀ ਦਿੱਤੀ ਆ, ਉਹਦੇ NRI ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਆ, ਕਿਉਂਕਿ ਉਹਨਾਂ ਦੇ ਬਿਨਾਂ ਪੰਜਾਬ 'ਚ ਕਦੀ ਵੀ ਕੋਈ ਕਾਰਜ ਪੂਰਾ ਨਹੀਂ ਹੋ ਸਕਦਾ। ਇਹ ਵੀ NRI ਭਰਾਵਾਂ ਕਰਕੇ ਹੀ ਸਿਰੇ ਚੜਿਆ। ਗੁਰੂ ਮਹਾਰਾਜ ਦੀ ਕਿਰਪਾ, ਆਪਣੇ ਭਰਾਵਾਂ ਦੇ ਬਾਹਰ ਕੰਮ ਕਾਰਜ ਮਿਹਨਤਾਂ ਕੀਤੀਆਂ, ਮੱਲਾਂ ਮਾਰੀਆਂ, ਉਹਨਾਂ ਦੇ ਕਰਕੇ ਹੀ ਇਹ ਸਾਰਾ ਕੁਝ ਕਾਰਜ ਸਿਰੇ ਚੜਿਆ। ਗੋਗੀ ਬਾਈ, ਜਿੰਨੇ ਵੀ ਸਾਡੇ ਖੇਡ ਜਗਤ ਦੇ ਬਾਈ ਨੰਨੀ ਖੜੇ ਨੇ, ਬਾਈ ਟੋਨੀ ਹੁਰੇ ਖੜੇ ਨੇ, ਹੋਰ ਸਾਰੇ ਮੇਰੇ ਵੀਰ ਖੜੇ ਨੇ, ਜਿੰਨੀ ਇਹਨਾਂ ਨੇ ਸੇਵਾ ਕੀਤੀ ਹੈ 1 ਸਾਲ ਇੱਥੇ ਪਹਿਲੇ ਦਿਨ ਤੋਂ ਲੰਗਰ ਚਲਾਇਆ, ਕਦੀ ਲੰਗਰ ਬੰਦ ਨਹੀਂ ਹੋਣ ਦਿੱਤਾ। ਇਹਨਾਂ ਦੀ ਵੱਡੀ ਦੇਣ ਹੈ ਜੀ ਅੰਦੋਲਨ ਨੂੰ। ਪਹਿਲੇ 7 ਮਹੀਨੇ ਤੁਸੀਂ ਦੇਖਿਆ ਇਹਨਾਂ ਨੌਜਵਾਨਾਂ ਨੇ ਸਾਡੀ ਸਟੇਜ ਸਾਂਭ ਕੇ ਰੱਖੀ। ਚੰਗਾ ਮਾੜਾ ਵੀ ਸੁਣਨਾ ਪਿਆ ਇਹਨਾਂ ਨੂੰ, ਪਰ ਫੇਰ ਵੀ ਇਹ ਯੋਧੇ ਸਾਡੇ ਦਲੇਰ ਨਿਕਲੇ। ਐਂਡ ਤੱਕ ਨਾਲ ਨੇ, ਪਹਿਲੇ ਦਿਨ ਤੋਂ ਲਾ ਕੇ ਲਾਸਟ ਦਿਨ ਤੱਕ ਇਹਨਾਂ ਨੇ ਤਨੋ ਮਨੋ ਧਨੋ ਸੇਵਾ ਕੀਤੀ ਹੈ। ਸਾਡਾ ਵੱਡਾ ਵੀਰ ਟੋਨੀ ਬਾਈ, ਟੋਨੀ ਸੰਧੂ ਰੜਕਾ ਕਲਾਂ ਤੋਂ, ਤੁਸੀਂ ਦੇਖਿਆ ਇਹਨਾਂ ਨੇ 2500 ਤੋਂ ਲਾ ਕੇ 3000 ਇੱਥੇ ਬਿਸਤਰੇ ਦਾ ਪ੍ਰਬੰਧ ਕੀਤਾ ਸੀ। ਜਿੰਨੀ ਵੀ ਸੰਗਤ ਆਉਂਦੀ ਸੀ, ਸਾਰੀਆਂ ਜਥੇਬੰਦੀਆਂ ਦੀ ਕੋਈ ਵਿਤਕਰਾ ਨਹੀਂ ਸੀ ਵੀ ਅਸੀਂ ਇਸ ਜਥੇਬੰਦੀ ਨਾਲ ਜੁੜੇ ਹੋਏ ਹਾਂ। ਸੰਯੁਕਤ ਮੋਰਚੇ ਦੀ ਜਿੰਨੀ ਸੰਗਤ ਆਉਂਦੀ ਸੀ ਇੱਥੇ ਠਹਿਰਾਅ ਹੁੰਦਾ ਸੀ। ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਬਹੁਤ ਵੱਡੀ ਦੇਣ ਹੈ ਇਸ ਅੰਦੋਲਨ ਨੂੰ। ਔਰ ਇਹ ਸਾਡੇ ਯੋਧੇ ਸਦਾ ਹੀ ਸਾਡੇ ਨਾਲ ਇਦਾਂ ਹੀ ਚੱਲਣਗੇ। ਦਿਲੋਂ ਜੁੜੇ ਹੋਏ ਨੇ ਵੀਰ ਸਾਡੇ। ਇਹ ਗੇਮਾਂ ਦੇ ਨਾਲ ਤੁਸੀਂ ਦੇਖਿਆ, ਜਦੋਂ ਇੱਥੇ ਕਬੱਡੀ ਕੱਪ ਹੋਇਆ 44 ਤੋਂ 45 ਲੱਖ ਰੁਪਇਆ ਖਰਚਾ ਹੋਇਆ ਉਹਦੇ ਵਿੱਚ। ਆਪਾਂ ਕਹਿ ਦਿੰਦੇ ਵੀ ਕੱਪ ਕਰਾਉਣਾ, ਜਾ ਕੇ ਕੁਰਸੀਆਂ ਤੇ ਬਹਿ ਕੇ ਦੇਖ ਲੈਣਾ, ਪਰ ਉਹ ਪੈਸਾ ਤੁਸੀਂ ਦੇਖਿਆ ਮੇਰੇ ਗਲ 'ਚ ਬੈਗ ਪਾਇਆ ਹੋਇਆ ਸੀ, ਮੇਰੇ ਹੱਥੀਂ ਸਾਰਾ ਨਿਕਲਿਆ। ਫਿਰ ਪਤਾ ਲੱਗਦਾ ਵੀ ਕੱਪਾਂ ਤੇ ਕਿੰਨਾ ਖਰਚਾ ਆਉਂਦਾ, ਕਿੰਨੀ ਟੈਨਸ਼ਨ ਹੁੰਦੀ ਹੈ। ਅਸੀਂ ਇਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ, ਇਹ ਸਾਡੇ ਭਰਾਵਾਂ ਦਾ जी। अभी लाइव चलते चलते मेरे साथ राकेश बैन जी भी आए हैं, मेरे बड़े भाई हैं, और गुरनाम चड़ूनी जी के साथ, उनके साथ कंधे से कंधा मिलाकर पहले दिन से चले हैं। बब्बर शेर हैं हरियाणा के। तो राकेश भाई साहब, सबसे पहले तो ये बताइए कि इतनी बड़ी जो जीत हुई है, फीलिंग्स क्या है? देखिए, यदि हमने आज़ादी की लड़ाई नहीं देखी, पर ये इस टाइम जो हमने देखा वो आज़ादी की सेम लड़ाई थी। यदि हम बात करें चाचा जी की, उन्होंने जमीनें बचाई थी साहूकारों से, और 9 महीने आंदोलन चला था। हमें आज पता लगा कि मोदी जो है अंग्रेजों से भी क्रूर राजा है, जिसको किसानों ने झुकाया और अपनी ताल से झुकाया, पूरे का पूरा भाईचारे से झुकाया, एकता के साथ झुकाया। ये एक बड़ी जीत है। कल को यहाँ से पंजाब हरियाणा जो भाईचारक सांझ बनी थी, वो यहाँ से सुबह 9-10 बजे चलेगी। तो कैसे इनका हरियाणा में, आगे पंजाब में जो स्वागत, और क्या रहेगा वो सारा कार्यक्रम? ਬਾਈਬਲ ਜੀ ਐਦਾਂ ਨਹੀਂ ਗੱਲ ਬਣਨੀ। ਉਹ ਤਾਂ ਜਦੋਂ ਚੱਲਾਂਗੇ ਆਪਾਂ ਜਦ ਹੀ ਪਤਾ ਲੱਗਣਾ ਹੈ। ਇਦਾਂ ਆਪਾਂ ਗੱਲ ਕਰੀਏ ਤੇ ਉਹ ਛੋਟੀ ਰਹਿਣੀ ਆਪਣੀ ਗੱਲ। ਆਪਾਂ ਜਦੋਂ ਹਰਿਆਣੇ ਨੂੰ ਵੜਾਂਗੇ, ਜਿਸ ਮਾਹੌਲ ਨੂੰ ਵੇਖਾਂਗੇ, ਉਹ ਦਿਖਣਾ ਜੀ ਆਪਾਂ ਭਾਈਚਾਰਾ ਕਿਵੇਂ ਨਿਭਾਉਂਦੇ ਆ। ਇੱਥੇ ਇਸ ਗੱਲ ਨੂੰ ਛੋਟਾ ਕਰਾਂਗੇ, ਆਪਾਂ ਕੋਈ ਗੱਲ ਕਹਾਂਗੇ ਜੀ। ਜਦੋਂ ਕੋਈ ਪ੍ਰੈਕਟੀਕਲ ਹੁੰਦਾ ਹੈ, ਜਿਸ ਤਰ੍ਹਾਂ ਆਪਾਂ ਅੰਦੋਲਨ ਲੈ ਕੇ ਆਏ ਆ, ਪ੍ਰੈਕਟੀਕਲ ਹੋਇਆ 1 ਸਾਲ ਪ੍ਰੈਕਟੀਕਲ ਚੱਲਿਆ ਇਸ ਚੀਜ਼ ਦਾ, ਉਹ ਜਦੋਂ ਆਪਾਂ ਪ੍ਰੈਕਟੀਕਲ ਦੇਖਾਂਗੇ ਉਹ ਮਾਹੌਲ ਦੱਸੇਗਾ ਵੀ ਕੀ ਆਪਣਾ ਭਾਈਚਾਰਾ ਹੈ। ਗੱਲ ਕਰਦਿਆਂ ਡਾਕਟਰ ਸਵਾਈਮਨ ਜੀ ਦੀ ਟੀਮ ਹੈ, ਉਹ ਸਨਮਾਨ ਕਰਨ ਆਈ ਹੈ। ਸੋ ਇਹਨਾਂ ਨੂੰ ਸਨਮਾਨ ਕਰ ਲੈਣ ਦਿਓ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਹ ਸਾਡੇ ਵੱਲੋਂ ਨਾ ਸਾਡੀ ਡਾਕਟਰ ਸਾਹਿਬ ਨੇ ਬਣਾਏ ਸੀਗੇ। ਇਧਰ ਆਓ, ਬੈਂਸ ਸਾਹਿਬ ਨੂੰ ਕਰਿਓ ਅਣਦੇਖੀਆਂ ਹੋ ਉਧਰ ਸਾਰੀ ਜ਼ਿੰਦਗੀ ਸਾਡੀ ਬੈਂਸ ਸਾਹਿਬ ਅੱਗੇ ਆਓ। ਰਹਿਣਗੀਆਂ ਤੇ ਅਸੀਂ ਅੰਦੋਲਨ ਜਿੱਤਿਆ ਸੀ, ਤੇ ਉਹਦਾ ਹੀ ਇੱਕ ਤੁਹਾਨੂੰ ਨਿਸ਼ਾਨੀ
ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਠੀਕ ਹੈ ਜੀ। ਸਤਿ ਸ੍ਰੀ ਅਕਾਲ। ਹੁਣ ਮੈਂ ਕਿ ਅਸੀਂ ਅੰਦਰ ਵੀ ਜੋ ਲੰਗਰ ਜਿਵੇਂ ਚੱਲ ਰਿਹਾ, ਟੋਨੀ ਭਾਜੀ ਤੁਸੀਂ ਆਓ ਨਾਲ, ਔਲਖ ਭਾਈ ਆਓ ਨਾਲ, ਔਲਖ ਭਾਈ, ਔਲਖ ਜੀ ਆਓ ਨਾਲ, ਆਓ ਅੰਦਰ ਅੱਗੇ ਚੱਲੀਏ। ਅਸੀਂ ਅੰਦਰ ਵੀ ਜਿਵੇਂ ਅਸੀਂ ਲੰਗਰ ਦਾ ਵੀ ਦਿਖਾ ਰਹੇ ਸੀ ਨਾ ਸਾਰਾ, ਤੇ ਮੈਂ ਇੱਧਰ ਵੀ ਦਿਖਾਉਣਾ ਚਾਹਾਂਗਾ ਕਿ ਕਿਸ ਤਰੀਕੇ ਨਾਲ ਸਾਰਾ ਪ੍ਰਬੰਧ, ਇੱਧਰ ਲੰਗਰ ਦਾ ਸਾਰਾ ਪ੍ਰਬੰਧ ਚੱਲ ਰਿਹਾ ਸੀ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੰਦਰ ਪੱਕੇ ਪ੍ਰਬੰਧ ਲੰਗਰ ਦੇ ਅੱਜ ਲਾਸਟ ਦਿਨ ਵੀ ਚੱਲ ਰਹੇ ਨੇ। ਇੱਧਰ ਵੀ ਤੁਸੀਂ ਦੇਖੋ, ਇੱਧਰ ਵੀ ਚੱਲ ਰਿਹਾ। ਬਾਈ ਟੋਨੀ ਭਾਈ ਤੁਸੀਂ ਦੱਸੋ ਪਲੀਜ਼। ਹਾਂਜੀ, ਬਸ ਜਿੱਦਾਂ ਆਪਾਂ ਗੱਲ ਕਰਦੇ ਹਾਂ ਜੀ, ਪਰਮਾਤਮਾ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਆਈ। ਜਿਸ ਚੀਜ਼ ਦੀ ਵੀ ਲੋੜ ਹੁੰਦੀ ਸੀ ਆਪਣੇ ਆਪ ਉਹ ਚੀਜ਼ਾਂ ਹਾਜ਼ਰ ਹੋ ਜਾਂਦੀਆਂ ਸੀ। ਮਤਲਬ ਇਹ ਪਰਮਾਤਮਾ ਦੀ ਕਲਾ ਹੀ ਆ। ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਅੰਦੋਲਨ ਕਿੰਨੇ ਊਚ ਨੀਚ ਦੇ ਪੜਾਅ ਤੋਂ ਗੁਜ਼ਰਿਆ। ਕਈ ਵਾਰੀ ਲੱਗਦਾ ਸੀ ਵੀ ਅੰਦੋਲਨ ਖਤਮ ਹੋ ਜਾਣਾ ਜਾਂ ਕਿੱਦਾਂ ਸੰਖਿਆ ਘਟ ਗਈ ਆ, ਪਰ ਉਸ ਦੇ ਬਾਵਜੂਦ ਵੀ ਮਹਾਰਾਜ ਨੇ ਹਮੇਸ਼ਾ ਇਹਨੂੰ ਬਣਾਈ ਰੱਖਿਆ ਜੀ, ਰਫ਼ਤਾਰ ਨੂੰ ਬਣਾਈ ਰੱਖਿਆ। ਤੇ ਆ ਜਾਓ ਆਪਾਂ ਅੰਦਰ ਵੀ ਚੱਲਦੇ ਹਾਂ ਅੱਗੇ ਇੱਥੇ ਰਿਹਾਇਸ਼ ਦਾ। ਤੁਸੀਂ ਇਹ ਦੇਖੋ ਜਿੱਥੇ ਆਪਾਂ ਸਾਰੇ ਤਿਆਰੀਆਂ ਕਰ ਰਹੇ ਹਾਂ ਜਾਣ ਦੀਆਂ, ਤੇ ਸੰਗਤਾਂ ਉਸੇ ਉਤਸ਼ਾਹ ਨਾਲ ਆ ਰਹੀਆਂ ਵੀ ਅਸੀਂ ਕਿੱਥੇ ਸੌਣਾ। ਅਸੀਂ ਕਿਹਾ ਕੋਈ ਗੱਲ ਨਹੀਂ ਬਈ, ਅਸੀਂ ਸਵੇਰ ਨੂੰ ਟਰੱਕ ਲੋਡ ਕਰ ਲਵਾਂ, ਤੁਸੀਂ ਆ ਕੇ ਆਪਣਾ ਜਿਹੜਾ ਪੈਣ ਦਾ ਇੰਤਜ਼ਾਮ ਦੇਖੋ ਆਪਣਾ। ਬਿਲਕੁਲ ਬਿਲਕੁਲ। ਹਾਂਜੀ ਆ ਜਾਓ ਅੱਗੇ। ਸਾਰਾ ਲੰਗਰ ਦਾ ਪ੍ਰਬੰਧ ਸੀ ਹੈ ਨਾ, ਬਹਿ ਕੇ ਬੈਠਾ ਹਾਂਜੀ ਹਾਂਜੀ ਚੱਲਦਾ ਪਿਆ ਸੀਗਾ। ਹੁਣ ਇਸ ਤੁਹਾਨੂੰ ਪਿੱਛੇ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਜੋ ਸੇਵਾ ਹੈ ਉਹ ਚੱਲਦੀ ਰਹੀ ਹੈ। ਜਿਵੇਂ ਇੱਧਰ ਤੁਸੀਂ ਦੇਖ ਸਕਦੇ ਹੋ ਅੱਗੇ ਕਿ ਸਾਰੇ ਭਰੇ ਸੀਗੇ ਹੁੰਦੇ ਸੀ ਹਨਾ। ਹਾਂਜੀ, ਆਹ ਤੇ ਦੇਖੋ ਆਹ ਜਿੱਦਾਂ ਬਿਸਤਰੇ ਮਤਲਬ ਸਾਰੇ ਇਕੱਠੇ। ਹਜ਼ਾਰਾਂ ਕੰਬਲ, ਗੱਦੇ, ਪੱਖੇ ਅੰਦਰ, ਤੇ ਇਹ ਸਾਰਾ ਸਮਾਨ ਇਹ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਸੰਯੁਕਤ ਮੋਰਚੇ ਨੂੰ ਅਸੀਂ ਸੌਂਪ ਦਿੱਤਾ ਸੀ, ਪਰ ਉਹਨਾਂ ਦੇ ਕੁਛ ਇੱਕ ਵਲੰਟੀਅਰ ਵਿੱਚੋਂ ਲੈ ਕੇ ਗਏ ਆ। ਬਾਕੀ ਜ਼ਿਆਦਾਤਰ ਉਹ ਕਹਿੰਦੇ ਵੀ ਹੁਣ ਸਾਡੇ ਕੋਲ ਵੀ ਇੰਨਾ ਸੰਭਾਲਿਆ ਨਹੀਂ ਜਾਣਾ, ਤੇ ਖੜੇ ਪੈ ਟਰੱਕ ਮੰਗਾਏ ਆ, ਤੇ ਇਹ ਜਾ ਕੇ ਜਿਹੜੀਆਂ ਕੋਈ ਸੰਸਥਾਵਾਂ ਹੋਣਗੀਆਂ ਉਹਨਾਂ ਨੂੰ ਭੇਂਟ ਕੀਤੇ ਜਾਣਗੇ। ਦੇਖੋ ਅੱਜ ਵੀ ਸੰਗਤ ਉਦਾਂ ਹੀ ਇੱਥੇ ਮੌਜੂਦ ਆ, ਸੰਗਤ ਮੌਜੂਦ ਹੈ। ਹਾਂਜੀ, ਤੇ ਪਹਿਲੇ ਦਿਨ ਤੋਂ ਲੈ ਕੇ ਇੱਦਾਂ ਮਹਾਰਾਜ ਦੀ ਕਿਰਪਾ ਬਣੀ ਆ। ਇਹ ਸਾਰਾ ਜਿਹੜੇ ਆਪਣੇ ਦਾਨੀ ਸੱਜਣ, ਨਗਰ ਪੰਚਾਇਤਾਂ ਤੇ NRA ਭਰਾਵਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਉਦਮ ਸਦਕੇ ਏਡੇ ਉਪਰਾਲੇ ਹੁੰਦੇ ਆ। ਇੱਕ ਭਾਵਨਾ ਸੀ ਅੰਦੋਲਨ ਦੀ, ਸਾਰੇ ਇਸ ਨੂੰ ਇੱਕ ਤੀਰਥ ਕਰਕੇ ਲੋਕਾਂ ਨੇ ਜਾਣਿਆ। ਵੱਡੇ ਤੋਂ ਵੱਡੇ ਦਾਨ ਕੀਤੇ, ਵੱਡੀ ਤੋਂ ਵੱਡੀ ਸੇਵਾ ਕੀਤੀ, ਜਿਹਦੇ ਸਦਕਾ ਮਤਲਬ ਆ ਫਤਿਹ ਗੁਰੂ ਮਹਾਰਾਜ ਨੇ ਬਖਸ਼ੀ ਆ। ਸਾਡੀਆਂ ਬੀਬੀਆਂ, ਮੇਰੇ ਖਿਆਲ ਬੀਬੀ ਕਿੰਨੀ ਵਾਰੀ ਆਈਆਂ ਆਪਾਂ ਹੁਣ? 10ਵੀਂ ਵਾਰ ਆਈਆਂ ਬੀਬੀਆਂ ਇਹ। ਹਾਂ ਹੁਣ 15 ਦਿਨ ਹੋ ਗਏ। ਹਾਂ ਜਿੰਨਾ ਸਾਨੂੰ ਸਾਡੇ ਇਹਨਾਂ ਖਿਡਾਰੀ ਬੱਚਿਆਂ ਨੇ ਮਾਨ ਸਨਮਾਨ ਦਿੱਤਾ ਹੈਗਾ, ਪਿਆਰ, ਜੋ ਵੀ ਅਸੀਂ ਇਹਨਾਂ ਨੂੰ ਕੋਈ ਚੀਜ਼ ਅਸੀਂ ਮੰਗਦੇ ਸੀ, ਕਹਿੰਦੇ ਸੀ, ਕੋਈ ਵੀ ਪ੍ਰੋਬਲਮ ਆਉਂਦੀ ਸੀ ਉਹਦੀ ਮੌਕੇ ਤੇ ਸੋਲਵ ਕਰਦੇ ਸੀ। ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਇੱਥੇ ਰਹੇ ਹਾਂ, ਤੇ ਅੱਜ ਵੀ ਸਾਡਾ ਛੱਡ ਕੇ ਜਾਣ ਲਈ ਇਹਨਾਂ ਨੂੰ ਮਨ ਨਹੀਂ ਕਰਦਾ, ਕਿਉਂਕਿ ਇਹਨਾਂ ਬੱਚਿਆਂ ਨੇ ਸਾਨੂੰ ਜਿੰਨਾ ਪਿਆਰ ਸਤਿਕਾਰ ਦਿੱਤਾ ਹੈ। ਇੱਕ ਇਹ ਮੋਰਚਾ ਸੀ ਜਿਹੜਾ ਇਹ ਸਾਡਾ ਇੱਕ ਯੂਨੀਵਰਸਿਟੀ ਦੀ ਤਰ੍ਹਾਂ
ਤੇ ਇਸ ਤੋਂ ਮੋਰਚੇ ਤੋਂ ਅਸੀਂ ਬਹੁਤ ਕੁਝ ਸਾਡੇ ਲੋਕ ਆ ਜਿਹੜੇ ਉਹ ਸਿੱਖ ਕੇ ਜਾ ਰਹੇ ਨੇ। ਇਸ ਕਰਕੇ ਅਸੀਂ ਆਪਦੇ ਬੱਚਿਆਂ ਦਾ ਧੰਨਵਾਦ ਕੀਤੇ ਬਿਨਾਂ ਰਹਿ ਨਹੀਂ ਸਕਦੇ। ਇਹ ਪਿਆਰ ਆ, ਦੇਖ ਲਓ, ਇਹ ਸਾਰਾ ਇੱਕ ਬੌਂਡ ਬਣਿਆ ਆ ਜਿਹੜਾ ਇਸ ਚੀਜ਼ ਦਾ ਕੋਈ ਤੋੜ ਨਹੀਂ, ਨਾ ਇਹਦੀ ਕੋਈ ਪਰਿਭਾਸ਼ਾ ਆ। ਸੋ ਬਹੁਤ ਬਹੁਤ ਧੰਨਵਾਦ ਆ ਸੰਯੁਕਤ ਮੋਰਚਾ ਕੀਤੀ ਤੇ ਉਸ ਅਕਾਲ ਪੁਰਖ ਦਾ ਜਿਨ੍ਹਾਂ ਨੇ ਜਿੱਤ ਬਖਸ਼ੀ, ਤੇ ਸਾਡੇ ਸਾਰੇ ਦਾਨੀ ਸੱਜਣਾ ਦਾ, ਸਾਡੇ ਇੱਥੇ ਵਲੰਟੀਅਰ ਵੀਰਾਂ ਦਾ, ਸੇਵਾਦਾਰਾਂ ਦਾ, ਜਿਨ੍ਹਾਂ ਦੇ ਆਪਾਂ ਨਾਂ ਵੀ ਨਹੀਂ ਲੈ ਸਕੇ ਕਦੀ, ਉਹ ਮੂਹਰੇ ਵੀ ਨਹੀਂ ਆਏ ਤੇ ਬਿਲਕੁਲ ਸਾਡਾ ਮਤਲਬ ਰੋਮ ਰੋਮ ਕਰਜਦਾ ਰਿਹਾ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਪਹਿਲੇ ਦਿਨ ਤੋਂ ਲੱਗੇ, ਤੁਸੀਂ ਵੀ ਕਈ ਚੈਲੰਜਸ ਝੱਲੇ ਆ, ਪਰਸਨਲੀ ਵੀ ਝੱਲੇ, ਕਈ ਤਰ੍ਹਾਂ ਦੇ ਝੱਲੇ, ਪਰ ਜਿਹੜੀ ਸੇਵਾ ਆ ਉਹ ਆਪੇ ਪਰਮਾਤਮਾ ਵਾਹਿਗੁਰੂ ਜਾਣੀ ਜਾਣਿਆ ਵੀ ਉਹ ਕੀ ਆ। ਬਿਲਕੁਲ ਬਿਲਕੁਲ। ਇਸੇ ਤਰੀਕੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ, ਜਿਵੇਂ ਇਦਾਂ ਸੌਣ ਵਾਸਤੇ ਬਣੇ ਨੇ ਸ਼ੈਲਟਰ, ਇੱਧਰ ਵੀ ਸੌਣ ਵਾਸਤੇ ਸਾਰੇ ਸ਼ੈਲਟਰ ਬਣੇ ਨੇ। ਕਿਸੇ ਟਾਈਮ ਜਦੋਂ ਥੱਲੇ ਫੁੱਲ ਹੋ ਜਾਂਦੇ ਸੀ, ਫਿਰ ਉੱਪਰ ਵੀ ਜਿੱਦਾਂ ਤੁਸੀਂ ਦੇਖ ਸਕੋ ਕਿ ਉੱਪਰ ਵੀ ਸਾਰੇ ਸੌਣ ਵਾਸਤੇ ਬਣੇ ਹੋਏ ਸੀ। ਆ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਦੇ, ਕੰਬਲ, ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ, ਜਿਹੜੀਆਂ ਸਵੇਰ ਨੂੰ ਟਰੱਕਾਂ ਦੇ ਵਿੱਚ ਭਰ ਕੇ ਖੜਨੀਆਂ ਨੇ ਤੇ ਸੋਚ ਰਹੇ ਨੇ ਕਿ ਕਿਤੇ ਕਿਸੇ ਐਸੀ ਜਗ੍ਹਾ ਦੇ ਉੱਪਰ ਦਿੱਤੀਆਂ ਜਾਣ ਜਿੱਥੇ ਇਹਦਾ ਸਹੀ ਉਪਯੋਗ ਜੋ ਹੈਗਾ ਉਹ ਹੋ ਸਕੇ। ਤੇ ਪਹਿਲਾਂ ਬੱਤੀਆਂ ਨੂੰ ਕਿਹਾ ਸੀਗਾ, ਬਟ ਉਹ ਨਾ ਉਹ ਹੋਣ ਕਰਕੇ ਤੇ ਹੁਣ ਬਾਈ ਟੋਨੀ ਹੋਰੇ ਕਿਤੇ ਦੇਖਣਗੇ ਵੀ ਕਿਸ ਜਗ੍ਹਾ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਡੋਨੇਟ ਕਰਾਂਗੇ। ਸੋ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਸੇਵਾ ਸਾਡਾ ਇਹ ਕਰਨ ਦਾ ਕਿ ਇੰਨੀ ਕਿ ਸੇਵਾ ਰਹੀ ਹੈ ਕਿ ਮਤਲਬ ਬਹੁਤ ਇਦਾਂ ਦੇ ਚਿਹਰੇ ਨੇ ਜਿਹੜੇ ਕਦੀ ਅੱਗੇ ਨਹੀਂ ਆਏ, ਜਿਨ੍ਹਾਂ ਨੇ ਇੱਕ ਸਾਲ ਕਦੀ ਸੋਚਿਆ ਵੀ ਨਹੀਂ ਅਸੀਂ ਕੈਮਰੇ ਦੇ ਅੱਗੇ ਆ ਕੇ ਦੱਸਾਂਗੇ ਜਾਂ ਸਾਨੂੰ ਦੱਸਣ ਦੀ ਲੋੜ ਹੈ ਜਾਂ ਸਾਨੂੰ ਕੋਈ ਲਾਲਸਾ ਹੈ। ਬਹੁਤ ਇਸ ਤਰੀਕੇ ਦੇ ਚਿਹਰੇ ਨੇ ਜਿਹੜੇ ਇੱਕ ਸਾਲ ਕਦੀ ਵੀ ਆਪਣੇ ਆਪ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਜੋ ਉਹਨਾਂ ਦੀ ਸੇਵਾ ਹੈ ਉਹ ਬਹੁਤ ਵੱਡੀ ਸੇਵਾ ਹੈ। ਇੱਕ ਬਾਈ ਮੈਂ ਗੱਲ ਕਰਨੀ ਭੁੱਲ ਗਿਆ ਜੀ, ਬਿਲਕੁਲ ਬਿਲਕੁਲ। ਜਿੱਦਾਂ ਸਾਡੇ ਸਾਰਿਆਂ ਦੀ ਇੱਥੇ ਭਾਵਨਾ ਜੁੜੀ ਆ ਕਿ ਇੱਥੋਂ ਜਾ ਕੇ ਆਪਾਂ ਇੱਕ ਯਾਦਗਾਰ ਬਣਾਉਣੀ ਆ ਬਿਲਕੁਲ ਇਸ ਮੋਰਚੇ ਦੀ, ਵੀ ਜਿਹੜੀ ਸੇਵਾ ਕੀਤੀ ਗਈ ਸਾਡੇ ਮਾਂ ਧਰਤੀ ਦੇ ਵਾਰਸਾਂ ਦੇ ਜਿੰਨੇ ਸੇਵਾਦਾਰ ਆ, ਜਿੰਨੇ ਦਾਨੀ ਸੱਜਣ, ਜਿੰਨੇ ਇਹਨਾਂ ਦੇ ਭਰਾ, ਉਹਨਾਂ ਸਾਰਿਆਂ ਵੱਲੋਂ। ਤੇ ਉਹਦੇ ਵਾਸਤੇ ਜਿੱਦਾਂ 5 ਲੱਖ ਰੁਪਇਆ ਸਾਨੂੰ ਪਹਿਲਾਂ ਬੇਰੀਆ ਤੇ ਅਮਰੀਕਾ ਦੇ ਜਿਹੜੇ ਸਾਡੇ ਵੀਰ ਆ ਉਹਨਾਂ ਵੱਲੋਂ ਉਹਨੇ ਵਾਅਦਾ ਕੀਤਾ ਵੀ ਦੇਣਗੇ। ਤੇ ਬਾਕੀ ਜਿਹੜੀ ਸ਼ੈੱਡ ਆ ਆਪਣੀ ਬਾਹਰ ਜਿਹੜੀ ਮੈਟਰੋ ਵਾਲਿਆਂ ਨੇ ਪਵਾ ਕੇ ਦਿੱਤੀ ਸੀ, ਉਹ ਵੀ ਕਹਿੰਦੇ ਕੋਈ ਨਹੀਂ, ਇਹਨੂੰ ਸੇਲ ਕਰ ਦਿਓ, ਜਿੰਨੇ ਵਿਕਦੀ ਇਹ ਵੀ ਸਾਡਾ ਹਿੱਸਾ ਉਹਦੇ ਵਿੱਚ ਪਾ ਲਿਓ। ਮਤਲਬ ਕਿ ਕੋਈ ਉਹ ਲਿਮਟ ਹੀ ਹੈ ਨਹੀਂ ਸੇਵਾ ਦੀ ਕਿ ਪਰਮਾਤਮਾ ਨੇ ਕਿਸ ਤਰੀਕੇ ਨਾਲ ਕੋਈ ਨਾ ਕੋਈ ਇਦਾਂ ਦਾ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੋਰਚਾ ਫਤਿਹ ਹੋ ਚੁੱਕਿਆ ਹੈ ਤੇ ਕੱਲ ਜੋ ਫਤਿਹ ਮਾਰਚ ਹੈ ਉਹ ਸਿੰਘੂ ਟਿੱਕਰੀ ਜਿਹੜੇ ਵੀ ਬਾਰਡਰ ਨੇ ਉੱਥੋਂ ਜਿਹੜਾ ਸ਼ੁਰੂ ਕੀਤਾ ਜਾਊਗਾ। ਇਹ ਵੀ ਤੁਹਾਨੂੰ ਪਤਾ ਹੈ ਕਿ ਪੰਜਾਬ ਨੇ ਲੰਗਰਾਂ ਦੀ ਸੇਵਾ ਦੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਸੇ ਤਰੀਕੇ ਨਾਲ ਹਰ ਇੱਕ ਮੀਡੀਆ ਚੈਨਲ ਨੇ ਵੀ ਕਵਰ ਕੀਤਾ, ਅਸੀਂ ਵੀ ਪਹਿਲਾਂ ਕੀਤਾ ਹੈ। KFC ਦੇ ਬੈਕ ਸਾਈਡ ਮਾਂ ਧਰਤੀ ਦੇ ਵਾਰਸਾਂ ਦਾ ਉਪਰਾਲਾ ਤੇ ਨਾਲ ਹੀ ਜਿਹੜੇ ਖੇਡ ਜਗਤ ਦੇ ਸਾਡੇ ਖਿਡਾਰੀ ਵਰਗ ਸੀ, ਉਹਨਾਂ ਨੇ ਪਹਿਲੇ ਦਿਨ ਤੋਂ ਇੰਨੀ ਕਿ ਜ਼ਿਆਦਾ ਸੇਵਾ ਕੀਤੀ ਹੈ ਕਿ ਮਤਲਬ ਤੁਹਾਡੇ ਕੋਲ ਸ਼ਬਦ, ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜਿੰਨੀ ਸੇਵਾ ਕੀਤੀ ਹੈ। ਅੱਜ ਵੀ ਸੇਵਾ ਜਾਰੀ ਹੈ। ਤੇ ਮੈਂ ਗੱਲ ਕਰੂੰਗਾ ਟੋਨੀ ਸੰਧੂ ਭਾਜੀ ਨੇ ਰੁੜਕੇ ਤੋਂ। ਟੋਨੀ ਭਾਜੀ, ਸਭ ਤੋਂ ਪਹਿਲਾਂ ਤੇ ਜਿੰਨੀ ਸੇਵਾ ਕੀਤੀ ਆ ਉਹਦੇ ਲਈ ਕੋਈ ਸ਼ਬਦ ਨਹੀਂ, ਬਹੁਤ ਬਹੁਤ ਧੰਨਵਾਦ। ਨਹੀਂ ਧੰਨਵਾਦ ਕਾਹਦਾ ਭਾਜੀ, ਆਪਾਂ ਸਾਰਿਆਂ ਨੇ ਆਪਣੇ ਲਈ ਕੀਤੀ ਆ ਤੇ ਆਪਣੇ ਗੁਰੂ ਮਹਾਰਾਜ ਦਾ ਜੋ ਸੀਗਾ ਵੀ ਆਪਣਾ ਲੰਗਰ ਦਾ ਸਿਧਾਂਤ ਬਾਬੇ ਨਾਨਕ ਤੋਂ ਚੱਲਦਾ ਆਉਂਦਾ, ਇਹ ਉਹੀ ਜਾਰੀ ਆ, ਕੋਈ ਨਵਾਂ ਕੰਮ ਨਹੀਂ, ਬਾਬੇ ਨਾਨਕ ਨੇ ਤਾਂ ਆਉਂਦਾ ਚਲਾਇਆ ਆ। ਬਾਕੀ ਜਿੱਦਾਂ ਤੁਸੀਂ ਦੱਸਿਆ ਵੀ ਸਭ ਤੋਂ ਵੱਡਾ ਜਿਹੜਾ ਆਪਾਂ ਨੂੰ ਫਤਿਹ ਹੋਈ ਆ, ਇਹਦੇ ਹੋਣ ਦੇ ਨਾਲ ਜਿਹੜੇ ਇੱਕ ਆਪਣਾ ਸਿਰ ਉੱਚਾ ਹੋਇਆ, ਆਪਣੀ ਕੌਮ ਦਾ ਸਿਰ ਉੱਚਾ ਹੋਇਆ, ਉਹਦੇ ਮੂਹਰੇ ਸਾਰੀਆਂ ਚੀਜ਼ਾਂ ਆਪਾਂ ਨਤਮਸਤਕ ਆ ਉਸ ਮਹਾਰਾਜ ਦੇ ਅੱਗੇ ਜਿਹਨੇ ਆਪਾਂ ਨੂੰ ਏਡੀ ਵੱਡੀ ਜਿੱਤ ਦਵਾਈ ਆ। ਤੇ ਸਾਡੇ ਕੋਲ ਵੀ ਸ਼ਬਦ ਨਹੀਂ ਹੈ ਵੀ ਅਸੀਂ ਕਿੱਦਾਂ ਸ਼ੁਕਰਾਨਾ ਕਰੀਏ ਮਹਾਰਾਜ ਦਾ। ਤੇ ਉਸੇ ਤਰ੍ਹਾਂ ਪਹਿਲੇ ਦਿਨ ਵੀ ਲੱਗੇ ਸੀ, ਅੱਜ ਵੀ ਸਾਰੇ ਜਿਹੜੇ ਭਰਾ ਨੇ ਸ਼ੁਰੂ ਕੀਤਾ ਉਹ ਭਰਾ ਅੱਜ ਵੀ ਨਾਲ ਆ। ਟੋਨੀ ਭਾਈ, ਮੈਂ ਇਹ ਚੀਜ਼ ਪੁੱਛਣੀ ਚਾਹੁੰਦਾ ਕਿਉਂਕਿ ਮੈਂ ਜਿੰਨੀ ਵਾਰੀ ਵੀ ਇਸ ਲੰਗਰ ਦੇ ਵਿੱਚ ਆਇਆ, ਮੈਂ ਇਹ ਦੇਖਦਾ ਹੁੰਦਾ ਸੀਗਾ ਕਿ ਲੰਗਰ ਦੇ ਵਿੱਚ ਨਾ ਜਿਹੜੇ ਲੋਕਲ ਲੋਕ ਜਿਹੜੇ ਇੱਥੇ ਨੌਕਰੀਆਂ ਕਰਦੇ ਨੇ, ਛੋਟੀਆਂ-ਛੋਟੀਆਂ ਨੌਕਰੀਆਂ ਤੇ ਲੱਗੇ ਨੇ, ਉਹ ਇੱਥੇ ਹਰ ਰੋਜ਼ ਲੰਗਰ ਛਕਣ ਆਉਂਦੇ ਸੀ।
ਹਰ ਰੋਜ਼ ਲੰਗਰ ਛਕਣ ਆਉਂਦੇ ਸੀ ਹਨਾ। ਤੇ ਉਹ ਉਹਨਾਂ ਦੀਆਂ ਭਾਵਨਾਵਾਂ ਕੀ ਨੇ? ਅੱਜ ਮੋਰਚਾ ਖਤਮ ਕਰਕੇ ਚੱਲੇ ਆ, ਉਹਨਾਂ ਦੀਆਂ ਭਾਵਨਾਵਾਂ ਕੀ ਨੇ? ਭਾਵਨਾਵਾਂ ਜਿੱਦਾਂ ਇੱਕ ਸਮਝ ਲਓ ਆਪਣਾ ਪਰਿਵਾਰ ਇੱਥੇ ਬਣ ਚੁੱਕਾ ਜੀ। ਹੁਣ ਅਸੀਂ ਆਪਣੀਆਂ ਵੀ ਨਹੀਂ ਬਿਆਨ ਕਰ ਸਕਦੇ ਵੀ ਸਾਡਾ ਵੀ ਇੱਕ ਤਰ੍ਹਾਂ ਨਾਲ ਆਪਾਂ ਟਿਕਾਣੇ ਛੱਡ ਕੇ ਚੱਲੇ ਆ। ਤੇ ਸਾਡੇ ਤਾਂ ਘਰ ਵਾਲੀਆਂ ਵੀ ਕਹਿੰਦੀਆਂ ਸੀ ਵੀ ਤੁਸੀਂ ਹੁਣ ਬਾਂਡਾ ਤੁਹਾਡਾ ਮੁੱਕ ਗਿਆ ਹੈ ਨਾ, ਤੇ ਜਿੱਦਣ ਜਿੱਤ ਹੋਈ ਆ। ਤੇ ਚਲੋ ਉਹ ਮੁੱਕਣਾ ਚਾਹੀਦਾ ਵੀ ਸੀ, ਹੁਣ ਲੋੜ ਸੀ। ਜਿੱਦਾਂ ਕੱਲ ਰਾਜੇਵਾਲ ਸਾਹਿਬ ਨੇ ਕਿਹਾ ਵੀ ਆਪਾਂ ਇੱਕ ਪੜਾਅ ਜਿੱਤੇ, ਦੂਜੇ ਦੀ ਤਿਆਰੀ ਕਰਨ ਲਈ ਥੋੜੀ ਬ੍ਰੇਕ ਚਾਹੀਦੀ ਆ, ਉਹਦੇ ਵਾਸਤੇ ਸਾਰੇ ਤਿਆਰ ਆ। ਤੇ ਵੱਡੀ ਗੱਲ ਇਹ ਆ ਜੀ, ਸਾਡੇ ਜਿਹੜਾ ਇੱਥੇ ਇਹ ਗਰੁੱਪ ਸੀ ਪਹਿਲੇ ਦਿਨ ਤੋਂ ਜਦੋਂ ਤੁਰੇ ਆ, ਪ੍ਰਧਾਨ ਮਨਜੀਤ ਸਿੰਘ ਰਾਏ ਨੇ ਸਵਾਬ ਦੇ ਲੋ ਰਲਦਾ ਹੈਗਾ ਕਿ ਨਹੀਂ ਮੌਕੇ ਦੇ ਹਨਾ। ਹਾਂ, ਇਹ ਉੱਥੋਂ ਤੁਰੇ ਆ ਤੇ ਹਮੇਸ਼ਾ ਹੀ ਮਤਲਬ ਭਾਜੀ ਰਹੇ ਮੋਰੇ, ਇਹ ਨਹੀਂ ਮਾਰਗਦਰਸ਼ਨ ਕੀਤਾ ਸਾਡੇ ਜੋ ਕਦੀ ਵੀ ਕਿਸੇ ਨੇ ਇਹ ਕਾਮਨਾ ਨਹੀਂ ਕੀਤੀ ਵੀ ਮੋਰੇ ਹੋਈਏ ਜਾਂ ਆਪਣੀ ਕੋਈ ਫੇਸ ਲਿਫਟਿੰਗ ਕਰੀਏ, ਅੱਗੇ ਪ੍ਰਮੋਸ਼ਨ ਕਰੀਏ, ਕੋਈ ਹੀਰੋਇਕ ਟਾਈਪ ਕੰਮ ਕੋਈ ਕਿਸੇ ਦਾ ਇਦਾਂ ਦਾ ਨਹੀਂ ਹੈ। ਸਟੇਜ ਦੀ ਪਹਿਲੇ ਦਿਨ ਤੋਂ ਸੰਚਾਲਨ ਤੋਂ ਲੈ ਕੇ ਬਹੁਤ ਔਕੜਾਂ ਸੀ, ਕਿਉਂਕਿ ਲੋਕਾਂ ਜੋਸ਼ ਬਹੁਤ ਸੀ, ਹਰ ਇੱਕ ਚਾਹੁੰਦਾ ਸੀ ਮੈਂ ਸਟੇਜ ਤੇ ਜਾਵਾਂ, ਪਰ 20-25 ਫੁੱਟ ਦੀ ਸਟੇਜ ਤੇ ਸਾਰੀ ਦੁਨੀਆ ਤਾਂ ਚੜ੍ਹ ਨਹੀਂ ਸਕਦੀ। ਉਹਦੇ ਵਿੱਚ ਉਹਨੂੰ ਮੈਂ ਆਪਣੇ ਮਸਲ ਪਾਵਰ ਵਾਲੇ ਬੰਦੇ ਚਾਹੀਦੇ ਸੀ। ਉਸ ਵੇਲੇ ਸਾਰੇ ਕਬੱਡੀ ਵਾਲੇ ਭਲਵਾਨ ਮੁੰਡੇ ਹੋਏ, ਬਾਕਸਰ ਹੋਏ, ਸਾਰਿਆਂ ਇਕੱਠੇ ਹੋ ਕੇ ਬਹੁਤ ਸੇਵਾ ਕੀਤੀ, ਸਟੇਜ ਬੰਨੀ। ਫਿਰ ਉਸ ਤੋਂ ਬਾਅਦ ਸਟੇਜ ਦੀ ਮਰਿਆਦਾ ਕਾਇਮ ਰੱਖਣ ਨੂੰ ਬਹੁਤ ਔਕੜਾਂ ਆਈਆਂ। ਤੇ ਜੋ ਸੰਯੁਕਤ ਮੋਰਚੇ ਦਾ ਫੈਸਲਾ ਹੁੰਦਾ ਸੀ ਉਹਨੂੰ ਐਨ ਲਾਗੂ ਕਰਾਉਣ ਦੀ ਮਤਲਬ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਸੀ। ਰਾਤਾਂ ਦੀ ਇੱਥੇ ਪਹਿਰੇਦਾਰੀ ਕਰਨੀ, ਤੇ ਉਸ ਤੋਂ ਇਲਾਵਾ ਪਿਛਲੇ ਰਿਹਾਇਸ਼ਾਂ ਦਾ, ਬਿਲਕੁਲ ਰਿਹਾਇਸ਼ਾਂ ਦਾ, ਜਿਵੇਂ ਅੱਜ ਵੀ ਦੇਖ ਰਹੇ ਆ ਕਿ ਜਿਵੇਂ ਤੰਬੂ ਪੱਟੇ ਗਏ, ਉਹ ਹੁਣ ਅੱਜ ਦੀ ਰਾਤ ਉਹਨਾਂ ਰੁਕਣਾ ਹੈ। ਤੇ ਉਹ ਪਿੱਛੇ ਭਰਿਆ ਪਿਆ, ਉਹ ਮਤਲਬ ਉਹ ਜਿੰਨਾ ਇਕੱਠਾ ਕੀਤਾ, ਗੱਦੇ ਕੀ, ਕੰਬਲ ਕੀ, ਮੰਜੇ ਕੀ, ਉਹ ਅੱਜ ਸਾਰੇ ਵੀ ਇੱਧਰ ਨੂੰ ਆ ਰਹੇ ਆ ਵੀ ਜਿੱਦਾਂ ਉਹ ਭਰੇ ਮੇਲੇ ਦੇ ਵਿੱਚ ਤੁਸੀਂ ਨਾ ਪਹਿਲੇ ਦਿਨਾਂ ਦੇ ਵਿੱਚ ਵੀ ਕਿਤੇ ਸੌਣ ਲਈ ਜਗ੍ਹਾ ਲੱਭ ਜੇ, ਉਹ ਸਿਸਟਮ ਹੋਇਆ ਪਿਆ। ਹਾਂਜੀ ਹਾਂਜੀ, ਤਾਂ 32 ਜਥੇਬੰਦੀਆਂ ਕੋਲ ਅਸੀਂ ਆ ਕੇ ਬੇਨਤੀ ਵੀ ਕਰਕੇ ਆਏ ਸੀ। ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਵੀ ਜਿਹੜਾ ਐਡਾ ਵੱਡਾ ਮੋਰਚਾ ਫਤਿਹ ਕੀਤਾ, ਆਪਣੀ ਸਾਰਿਆਂ ਦੀ ਇੱਜ਼ਤ ਲਈ। ਦੇਖੋ ਅਗਵਾਈ ਜ਼ਰੂਰੀ ਹੁੰਦੀ ਆ, ਕਈਆਂ ਨੂੰ ਇਹ ਲੱਗਣ ਲੱਗ ਪੈਂਦਾ ਵੀ ਸ਼ਾਇਦ ਇਹ ਕਮਜ਼ੋਰ ਆ ਜਾਂ ਇਹ ਕਰ ਨਹੀਂ ਸਕਦੇ, ਪਰ ਉਹ ਅਕਾਲ ਪੁਰਖ ਜਾਣਦਾ ਸੀ ਕੌਣ ਕਰ ਸਕਦਾ। ਤੇ ਅਕਾਲ ਪੁਰਖ ਨੇ ਕਿਹਨੂੰ ਵਡਿਆਈ ਬਖਸ਼ਣੀ, ਉਹਨਾਂ ਨੂੰ ਹੋਈ। ਜਿਹੜੇ ਇੱਥੇ ਕਈ ਆਉਂਦੇ ਸੀ ਭੰਡਣ ਆਉਂਦੇ ਸੀ, ਨਿੰਦਣ ਆਉਂਦੇ ਸੀ, ਅੱਜ ਉਹ ਕਿੱਥੇ ਆ? ਉਹ ਕਿਸੇ ਸੀਨ 'ਚ ਨਹੀਂ ਹੈਗੇ ਹਨਾ। ਤੇ ਮਹਾਰਾਜ ਨੇ ਜਿੱਥੇ ਬਖਸ਼ਿਸ਼ ਕਰਨੀ ਹੈ, ਕਿਰਪਾ ਕਰਨੀ, ਉਹੀ ਉਹ ਅੱਗੇ ਆਏ। ਸੱਚ ਦਾ ਹੀ ਨਤਾਰਾ ਹੋਇਆ। ਦੂਸਰੀ ਗੱਲ ਇਹ ਆ ਵੀ ਸਾਡੇ ਜਿਹੜੇ NRA ਭਰਾ, ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਜੇ ਅਸੀਂ ਕਹੀਏ ਅਸੀਂ ਹੱਥੀਂ ਸੇਵਾ ਜਿੱਥੇ ਕੀਤੀ, ਤੇ ਉਸ ਤੋਂ ਇਲਾਵਾ ਜਿੰਨੇ ਇੱਥੇ ਮਾਈ ਭਾਈ ਆਉਂਦੇ ਰਹੇ ਉਹ ਵੀ ਹੱਥੀਂ ਸੇਵਾ ਕਰਦੇ ਰਹੇ, ਤੇ NRA ਭਰਾਵਾਂ ਦਾ ਕੋਈ ਦੇਣ ਨਹੀਂ ਦੇ ਸਕਦੇ। ਘੱਟੋ ਘੱਟ ਨਹੀਂ ਅੰਦਾਜ਼ਾ ਲਾਈਏ ਤਾਂ 18 ਤੋਂ 20 ਟਰੱਕ ਰਾਸ਼ਨ ਦੇ ਤਾਂ ਮੈਂ ਆਪਣੇ ਹੱਥੀਂ ਮਤਲਬ ਜਿਹੜੇ ਪਿੰਡਾਂ ਦੇ ਵਿੱਚੋਂ ਤੋਰੇ, ਠੀਕ ਹੈ ਜੀ। ਉਸ ਤੋਂ ਬਾਅਦ ਇੱਥੇ ਜਿਹੜੀ ਸੰਗਤ ਦੀ ਸੇਵਾ ਆਈ ਆ, 4 ਮਹੀਨੇ ਜੋ ਕੱਪੜਾ ਚਾਹੀਦਾ ਸੀ, ਜੋ ਡੇਲੀ ਯੂਜ਼ ਦੀਆਂ ਚੀਜ਼ਾਂ ਸੀ, 4 ਮਹੀਨੇ ਲਗਾਤਾਰ ਪਹਿਲੇ ਉਹ ਚੱਲੀਆਂ। ਉਹਨਾਂ ਦਾ ਕੋਈ ਮੁੱਲ ਨਹੀਂ, ਕੋਈ ਅੰਦਾਜ਼ਾ ਨਹੀਂ ਉਹ ਕਿੰਨੇ ਪੈਸਾ ਚੀਜ਼ਾਂ ਲੱਗ ਗਈਆਂ। ਪਹਿਲਿਆਂ ਦਿਨਾਂ 'ਚ 12 ਹਲਵਾਈ ਇੱਥੇ ਲੱਗੇ ਹੁੰਦੇ ਸੀ। ਤਕਰੀਬਨ ਅੰਦਾਜ਼ਾ ਸੀ ਵੀ 12 ਤੋਂ 14 ਹਜ਼ਾਰ ਬੰਦਾ ਉਦੋਂ ਡੇਲੀ ਲੰਗਰ ਛਕਦਾ ਸੀ। ਇੱਥੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਬਾਹਰ ਸੰਗਤ ਛਕਾਉਣੀ ਹੁੰਦੀ ਸੀ, ਬਾਹਰ ਇੱਥੇ ਛਕਾਉਂਦੇ। ਹਾਂ, ਬਾਹਰ ਛਕਾਉਣੀ। ਉਸ ਤੋਂ ਬਾਅਦ ਫਿਰ ਲੋੜ ਮਹਿਸੂਸ ਹੋਈ ਵੀ ਅੱਗੇ ਬਰਸਾਤ ਆ ਜਾਣੀ, ਹਨੇਰੀਆਂ। ਫਿਰ ਸਾਡੇ ਜਿਹੜੇ ਮੈਟਰੋ ਕਬੱਡੀ ਕਲੱਬ ਵਾਲੇ ਆ, ਟੋਰਾਂਟੋ ਵਾਲੇ, ਉਹ ਨਹੀਂ ਪਹਿਲੇ ਦਿਨ ਤੋਂ ਦਿੱਲੀ ਦੇ ਸਾਰਿਆਂ ਬਾਰਡਰਾਂ ਦੀ ਸੇਵਾ ਦੁੱਧ ਦੀ ਭੇਜਦੇ ਰਹੇ। ਇੱਥੇ ਇਸ ਲੰਗਰ ਤੇ ਵੀ ਕਦੀ ਉਹਨੇ ਦੁੱਧ ਮੁੱਕਣ ਦਾ ਕਿਹਾ ਵੀ, ਉਹ ਕਹਿੰਦੇ ਕੀ ਚਾਹੀਦਾ? ਮੈਂ ਕਿਹਾ ਵੀ ਇਸ ਟਾਈਮ ਲੋੜ ਤਾਂ ਸ਼ੈੱਡ ਦੀ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਖੜੇ ਪੈਰ ਉਹਨੇ ਸ਼ੈੱਡ ਪਾ ਕੇ ਦਿੱਤੀ। ਤੇ ਹੁਣ ਉਹਨਾਂ ਨਾਲ ਗੱਲ ਹੋਈ ਸੀ ਅੰਕਲ ਮਲਕੀਤ ਹੋਣਾ ਨਾਲ, ਅਸੀਂ ਕਿਹਾ ਵੀ ਹੁਣ ਕਿੱਦਾਂ ਕਰਨੀ ਸ਼ੈੱਡ ਦੀ, ਕਿਉਂਕਿ ਅਸੀਂ 32 ਜਥੇਬੰਦੀਆਂ ਕੋਲ ਗਏ ਸੀ। ਜੋ ਇੱਥੇ ਲੱਖਾਂ ਰੁਪਏ ਦਾ ਕੰਬਲ, ਗੱਦੇ, ਮੰਜੇ, ਆਪਣੇ ਪੱਖੇ, ਕੂਲਰ ਸੰਗਤਾਂ ਦਾ ਹੀ ਦਾਨ ਕੀਤਾ ਇੱਥੇ ਆਇਆ ਹਨ। ਸਾਡਾ ਫਰਜ਼ ਸੀ, ਅਸੀਂ ਕਿਹਾ ਵੀ ਇਹ ਅਮਾਨਤ ਤੁਹਾਡੀ ਆ, ਵੀ ਤੁਸੀਂ ਇਹ ਦੇਖੋ ਵੀ ਜਥੇਬੰਦੀਆਂ ਆਪਸ ਵਿੱਚ ਡਿਸਟਰੀਬਿਊਟ ਕਰ ਲੈਣ। ਪਰ ਉਹਨਾਂ ਦੇ ਕੁਝ ਗਿਣਵੇਂ ਚੁਣਵੇਂ ਮੈਂਬਰ ਇਸ ਤੋਂ ਸਮਾਨ ਲਗਾਇਆ। ਬਾਕੀ ਉਹ ਕਹਿੰਦੇ ਵੀ ਹੁਣ ਇਸ ਟਾਈਮ ਸਾਰਿਆਂ ਨੂੰ ਇੰਨੀ ਮਤਲਬ ਹੈਗੀ ਉਤਸ਼ਾਹ ਆ, ਉਹ ਕਹਿੰਦੇ ਤੁਸੀਂ ਇਹ ਲੈ ਜਾਓ ਤੇ ਜਾ ਕੇ ਬੇਸ਼ੱਕ ਦੀ ਜਿਹੜੀਆਂ ਸੰਸਥਾਵਾਂ ਕੋਈ ਪਿੰਗਲਵਾੜਾ ਉੱਥੇ ਜਾ ਕੇ ਉਹਨਾਂ ਨੂੰ ਦੇ ਦਿਓ। ਤੇ ਹੁਣ ਦੁਬਾਰਾ ਫੇਰ ਸਾਨੂੰ ਖੜੇ ਪੈ ਟਰੱਕ ਨਹੀਂ ਲੱਭ ਰਿਹਾ। ਹੁਣ ਦੇਖ ਲਓ ਸਵੇਰ ਨੂੰ ਜਾਣਾ, ਤੇ ਹੁਣ ਸੰਗਤਾਂ ਵੀ ਆਈਆਂ ਖੜੀਆਂ। ਉਹ ਸੰਗਤਾਂ ਕਹਿੰਦੀਆਂ ਵੀ ਅਸੀਂ ਪੈਣਾ, ਅਸੀਂ ਕਿਹਾ ਵੀ ਸਾਡੇ ਟਰੱਕ ਆ ਕੇ 12 ਵਜੇ ਸਾਨੂੰ ਲੱਦਣੇ ਪੈਣੇ ਆ। ਤੇ ਚਲੋ ਇੱਕ ਬਹੁਤ ਉਤਸ਼ਾਹ ਵਾਲੀ ਗੱਲ ਆ। ਸੰਗਤਾਂ ਕਹਿੰਦੇ ਕੋਈ ਨਹੀਂ, ਅਸੀਂ ਤੁਹਾਡੇ ਨਾਲ ਲਦਾ ਲਾਂਗੇ ਉੱਠ ਕੇ, ਹੈ ਨਾ। ਤੇ ਰਾਏ ਸਾਹਿਬ, ਜਿੱਦਾਂ ਟੋਨੀ ਬਾਈ ਹੋਰਾਂ ਦੱਸਿਆ, ਬਾਈ ਨੰਨੀ ਵੀ ਨਾਲ ਖੜੇ ਆ। ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਕਹਿਣ ਲਈ ਵੀ 1 ਸਾਲ ਦੇ ਵਿੱਚ ਜੋ ਕੁਛ ਮੈਂ ਵੇਖਿਆ। ਤੁਸੀਂ ਬਹੁਤ ਸੁਲਝੇ ਹੋਏ ਹੋ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ 'ਚ ਵੱਡੀ ਕਿਰਪਾ ਅਕਾਲ ਪੁਰਖ ਦੀ ਹੋਈ ਹੈ। ਜਿਹੜਾ ਇਹ ਸ਼ਮੇਲ ਬਣਿਆ ਸਾਰਾ, ਇਹਦੇ ਵਿੱਚ
ਜਿੰਨੇ ਕਹਿ ਦਿਓ ਕਿ ਕਬੱਡੀ ਖਿਡਾਰੀ, ਸਾਡੇ ਸਮਾਜ ਸੇਵੀ, ਜਿੰਨੇ ਬਾਬਿਆਂ ਦੇ ਲੰਗਰ ਲੱਗੇ, ਉਹ ਸਾਰੇ ਮੈਂ ਸਮਝਦਾ ਕਿ ਵੱਡੀ ਸ਼ਮੂਲੀਅਤ ਸੀ ਸਾਰਿਆਂ ਦੀ ਤੇ ਵੱਡੀ ਦੇਣ ਹੈ। ਇਹ ਅੰਦੋਲਨ ਲੜਿਆ ਹੀ ਇਸ ਕਰਕੇ ਜੁੜ ਕੇ ਅੰਦੋਲਨ ਲੜਿਆ, ਸੋ ਇਹ ਮਾਲਕ ਦੀ ਵੱਡੀ ਕਿਰਪਾ ਹੋਈ ਹੈ। ਜਿਵੇਂ ਅੱਜ ਤੁਸੀਂ ਸਾਰਾ ਦਿਨ ਸਵੇਰੇ ਬਗਲਾ ਸਾਹਿਬ ਗੁਰਦੁਆਰਾ ਮੱਥਾ ਟੇਕਿਆ, ਉਸ ਤੋਂ ਬਾਅਦ ਆਏ, ਆਪਣੇ ਮਕਾਨ ਵੀ ਇੱਟਾਂ ਲਾਈਆਂ ਥੱਲੇ, ਉਹ ਢਾਉਣ ਦਾ ਵੀ ਸ਼ਬਦ ਯੂਜ਼ ਨਹੀਂ ਕਰਨ ਨੂੰ ਦਿਲ ਕਰਦਾ ਵੀ ਢਾਏ, ਤੇ ਕਿੱਦਾਂ ਦੀਆਂ ਵੱਦਾਂ ਦਾ ਹੋਊਗਾ? ਬੜੇ ਸਵਾਲ ਹੈ। ਦੇਖੋ, ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ। ਸਭ ਤੋਂ ਵੱਡੀ ਗੱਲ ਹੈ ਕਿ ਇਸ ਅੰਦੋਲਨ ਦਾ ਬੇਸ਼ੱਕ ਹਰਿਆਣਾ ਵੱਧ ਕੇ ਰਿਹਾ, ਯੂਪੀ ਵੱਧ ਕੇ ਰਹੀ, ਸਾਰੀਆਂ ਸਟੇਟਾਂ ਆਈਆਂ, ਪਰ ਇਸ ਅੰਦੋਲਨ ਦਾ ਮੁਖੀਆ ਪੰਜਾਬ ਰਿਹਾ ਤੇ ਪੰਜਾਬ ਨੂੰ ਸ਼੍ਰੇ ਜਾਂਦਾ। ਸੋ ਉਹ ਪੰਜਾਬ ਦੇ ਵਿੱਚ ਬੜਾ ਮਾਹੌਲ ਹੈ ਇਸ ਲਈ, ਜਿਹੜਾ ਉਹ ਕਹਿ ਦਿਓ ਕਿ ਬਹੁਤ ਵੱਡਾ ਖੁਸ਼ੀ ਦਾ ਮਾਹੌਲ ਹੈ। ਉਹ ਤੁਸੀਂ ਕੱਲ ਵੇਖੋਗੇ ਜਦੋਂ ਸੰਗਤਾਂ ਜਾਣਗੀਆਂ, ਕਿਤੇ ਚਾਹ ਪਕੌੜਿਆਂ ਦੇ ਲੰਗਰ, ਕਿਤੇ ਜਲੇਬੀਆਂ ਦੇ ਲੰਗਰ, ਕਿਤੇ ਫੁੱਲ ਵਰਸਦੇ ਹੋਣਗੇ। ਬਹੁਤ ਵੱਡਾ ਉਤਸ਼ਾਹ ਹੈ। ਸੋ ਮੈਂ ਸਮਝਦਾ ਕਿ ਇਹ ਪ੍ਰਾਪਤੀ ਜਿਹੜੀ ਆ, ਇਹ ਸਾਡੇ ਗੁਰੂ ਸਾਹਿਬਾਨਾਂ ਦੀ ਦੇਣ ਹੈ। ਅਤੇ ਇਹ ਸਾਬਤ ਕਰਤਾ ਸਾਡੀ ਕੌਮ ਨੇ ਵੀ ਇਹ ਉਸ ਯੋਧਿਆਂ ਦੀ ਕੌਮ ਹੈ, ਉਹਦੇ ਵਾਰਸ ਨੇ ਇਹ, ਜਿਨ੍ਹਾਂ ਨੇ ਤੱਤੀ ਰੇਤ ਸਿਰਾਂ 'ਚ ਪਵਾਈ, ਤੱਤੀ ਤਵੀ ਤੇ ਬੈਠੇ, ਸਿਰ ਕਲਮ ਕਰਾ ਲੈ ਪਰ ਸਿਦਕ ਨਹੀਂ ਹਾਰੇ। ਇਹ ਸਬਰ ਤੇ ਸਿਦਕ ਦੀ ਜਿੱਤ ਹੋਈ ਹੈ। ਕਹਿੰਦੇ ਸੀ ਕਿ ਅਮਿਤ ਸ਼ਾਹ ਦੀ ਜੋੜੀ ਜਿਹੜੀ ਹੈ, ਉਹ ਭਾਵੇਂ ਗਲਤ ਫੈਸਲਾ ਲੈ ਲੇ, ਭਾਵੇਂ ਸਹੀ ਲੈ ਲੇ, ਪਰ ਉਹ ਕਦੀ ਆਪਣੇ ਫੈਸਲੇ ਤੋਂ ਇਨ ਬਿਨ ਹਿੱਲੇ ਨਹੀਂ। ਇਹ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਾਂਗਾ ਕਿ ਸਾਡੀ ਕੌਮ ਦੇ ਮੋਰੇ ਕੋਈ ਟਿਕਿਆ ਨਹੀਂ ਅੱਜ ਤੇ। ਉਹ 19 ਵਾਰ ਦਿੱਲੀ ਅੱਗੇ ਜਿੱਤੀ ਸੀ, 20ਵੀਂ ਵਾਰ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਅੱਜ ਅਰਦਾਸ ਕਰਕੇ ਆਏ, ਸ਼ੁਕਰਾਨਾ ਕਰਕੇ ਆਏ ਮਹਾਰਾਜ ਦਾ। 13 ਤਰੀਕ ਨੂੰ ਹਰਿਮੰਦਰ ਸਾਹਿਬ ਵੀ ਸ਼ੁਕਰਾਨਾ ਕਰਾਂਗੇ, ਉੱਥੇ ਵੀ ਅਰਦਾਸ ਕਰਾਂਗੇ। ਇੰਝ ਹੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਸ਼ੀਰਵਾਦ ਅਕਾਲ ਪੁਰਖ ਬਣਾਈ ਰੱਖੇ। ਨੰਨੀ ਭਾਈ, ਪਹਿਲੇ ਦਿਨ ਤੋਂ ਸੇਵਾ ਚੱਲ ਰਹੀ ਹੈ, ਅੱਜ ਅਖੀਰਲਾ ਦਿਨ ਵੀ ਹੈ, ਅੱਜ ਵੀ ਸੇਵਾ ਚੱਲ ਰਹੀ ਹੈ। 1 ਸਾਲ ਲੰਘਿਆ, ਕੀ ਕਹਿਣਾ ਚਾਹੁੰਦੇ ਹੋ? ਜਦੋਂ ਪਹਿਲੇ ਦਿਨ ਤੋਂ ਆਏ ਸੀਗੇ, ਉਦੋਂ ਕਿਸੇ ਨੇ ਸੋਚਿਆ ਨਹੀਂ ਵੀ ਏਡਾ ਲੰਬਾ ਅੰਦੋਲਨ ਚੱਲੂਗਾ ਜਾਂ ਏਡਾ ਲੰਬੀ ਸੇਵਾ ਰੱਬ ਨੇ ਸਾਡੇ ਕਰਮਾਂ 'ਚ ਲਿਖੀ ਹੋਊਗੀ। ਪਹਿਲੇ ਦਿਨ ਜਦੋਂ ਆਏ ਸੀ, ਉਦੋਂ ਜਿਹੜਾ ਉਤਸ਼ਾਹ ਸੀਗਾ ਉਹ ਵੱਖਰੀ ਕਿਸਮ ਦਾ ਸੀ, ਜੋਸ਼ ਸੀਗਾ। ਹੌਲੀ ਹੌਲੀ ਜਿੱਦਾਂ ਅੰਦੋਲਨ ਚੱਲਦਾ ਗਿਆ, ਜੋਸ਼ ਦੇ ਨਾਲ ਹੋਸ਼ ਵੀ, ਸਮਝ, ਸਾਰਾ ਕੁਝ ਇੱਥੋਂ ਬਹੁਤ ਸਿੱਖਣ ਨੂੰ ਮਿਲਿਆ। ਜਿਹੜਾ ਅੱਜ ਜਿੱਦਾਂ ਹੁਣ ਸਾਲ ਹੋ ਗਿਆ ਇੱਕ ਥਾਂ ਆਪਾਂ ਨੂੰ ਬੈਠਿਆਂ ਨੂੰ, ਹੁਣ ਇਸ ਨਾਲ ਸਾਡੇ ਇਮੋਸ਼ਨਲ ਜੁੜ ਗਏ ਜਾਂ ਭਾਵਨਾਵਾਂ ਜੁੜ ਗਈਆਂ। ਹੁਣ ਜਾਣ ਨੂੰ ਚਲੋ ਜਿੱਤ ਹੋਈ ਆ, ਬਹੁਤ ਵੱਡੀ ਗੱਲ ਆ। ਇੱਥੇ ਦੇ ਲੋਕ ਸਾਨੂੰ ਜਾਣਨ ਲੱਗ ਪਏ, ਸਾਰਿਆਂ ਨਾਲ ਪਿਆਰ ਪੈ ਗਿਆ। ਹੁਣ ਜਿੱਦਾਂ ਸਾਲ ਹੋ ਗਿਆ, ਇਹ ਸਾਰੀ ਜਗ੍ਹਾ ਜਿੱਦਾਂ ਲੱਗਦਾ ਸਾਡਾ ਆਪਣਾ ਪੰਜਾਬ ਹੀ ਇੱਥੇ ਬਣ ਗਏ, ਸਾਰੇ ਪੰਜਾਬੀ ਆ ਗਏ। ਪਰ ਪ੍ਰਮਾਤਮਾ ਨੇ ਸਾਨੂੰ ਇਸ ਇਤਿਹਾਸ ਦਾ ਹਿੱਸੇਦਾਰ ਬਣਾਇਆ, ਇਸ ਲਈ ਪ੍ਰਮਾਤਮਾ ਦਾ ਅਸੀਂ ਲੱਖ ਲੱਖ ਸ਼ੁਕਰ ਕਰਦੇ ਹਾਂ। ਜਿੰਨੀ ਸਪੋਰਟ NRI ਵੀਰਾਂ ਨੇ ਹਰ ਪੱਖ ਤੋਂ ਕੀਤੀ ਹੈ, ਹਰ ਇੱਕ ਲੋੜ ਪੂਰੀ ਕੀਤੀ ਹੈ, ਮਤਲਬ ਕਹਿਣ ਤੋਂ ਵੀ ਜ਼ਿਆਦਾ ਕੀਤੀ ਹੈ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? NRI ਭਰਾਵਾਂ ਬਿਨਾਂ ਕਦੀ ਪੰਜਾਬ 'ਚ ਕੋਈ ਵੀ ਕਾਰਜ ਹੋ ਜਾਏ, ਜਾਂ ਕਬੱਡੀ ਟੂਰਨਾਮੈਂਟ ਹੋ ਜਾਏ, ਜਾਂ ਪਿੰਡ 'ਚ ਹੀ ਕਿਸੇ ਨੇ ਕੋਈ ਕਾਰਜ ਕਰਨਾ, ਉਹਨਾਂ ਬਿਨਾਂ ਕਦੀ ਕਾਰਜ ਪੂਰਾ ਨਹੀਂ ਹੋ ਸਕਦਾ। ਜਿਹੜਾ ਇਹ ਅੰਦੋਲਨ ਸੀਗਾ, ਇਹ ਵੀ NRI ਭਰਾਵਾਂ ਬਿਨਾਂ ਕਦੀ ਪੂਰਾ ਨਹੀਂ ਹੋ ਸਕਦਾ। ਜੋ ਉਹਨਾਂ ਨੇ ਸਪੋਰਟ ਕਿਸੇ ਨੇ ਪੈਸੇ ਦੀ ਜਾਂ ਕਿਸੇ ਹਰ ਪੱਖ ਦੀ ਦਿੱਤੀ ਆ, ਉਹਦੇ NRI ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਆ, ਕਿਉਂਕਿ ਉਹਨਾਂ ਦੇ ਬਿਨਾਂ ਪੰਜਾਬ 'ਚ ਕਦੀ ਵੀ ਕੋਈ ਕਾਰਜ ਪੂਰਾ ਨਹੀਂ ਹੋ ਸਕਦਾ। ਇਹ ਵੀ NRI ਭਰਾਵਾਂ ਕਰਕੇ ਸਿਰੇ ਚੜਿਆ। ਗੁਰੂ ਮਹਾਰਾਜ ਦੀ ਕਿਰਪਾ, ਆਪਣੇ ਭਰਾਵਾਂ ਦੇ ਬਾਹਰ ਕੰਮ ਕਾਰਜ, ਮਿਹਨਤਾਂ ਕੀਤੀਆਂ, ਮੱਲਾਂ ਮਾਰੀਆਂ, ਉਹਨਾਂ ਦੇ ਕਰਕੇ ਹੀ ਇਹ ਸਾਰਾ ਕੁਝ ਕਾਰਜ ਸਿਰੇ ਚੜਿਆ। ਗੋਗੀ ਬਾਈ, ਜਿੰਨੇ ਵੀ ਸਾਡੇ ਖੇਡ ਜਗਤ ਦੇ ਬਾਈ ਨੰਨੀ ਖੜੇ ਨੇ, ਬਾਈ ਟੋਨੀ ਹੁਰੇ ਖੜੇ ਨੇ, ਹੋਰ ਸਾਰੇ ਮੇਰੇ ਵੀਰ ਖੜੇ ਨੇ, ਜਿੰਨੀ ਇਹਨਾਂ ਨੇ ਸੇਵਾ ਕੀਤੀ ਹੈ 1 ਸਾਲ, ਇੱਥੇ ਪਹਿਲੇ ਦਿਨ ਤੋਂ ਲੰਗਰ ਚਲਾਇਆ, ਕਦੀ ਲੰਗਰ ਬੰਦ ਨਹੀਂ ਹੋਣ ਦਿੱਤਾ। ਇਹਨਾਂ ਦੀ ਵੱਡੀ ਦੇਣ ਹੈ ਜੀ ਅੰਦੋਲਨ ਨੂੰ। ਪਹਿਲੇ 7 ਮਹੀਨੇ ਤੁਸੀਂ ਦੇਖਿਆ, ਇਹਨਾਂ ਨੌਜਵਾਨਾਂ ਨੇ ਸਾਡੀ ਸਟੇਜ ਸਾਂਭ ਕੇ ਰੱਖੀ। ਚੰਗਾ ਮਾੜਾ ਵੀ ਸੁਣਨਾ ਪਿਆ ਇਹਨਾਂ ਨੂੰ, ਪਰ ਫੇਰ ਵੀ ਇਹ ਯੋਧੇ ਸਾਡੇ ਦਲੇਰ ਨਿਕਲੇ, ਐਂਡ ਤੱਕ ਨਾਲ ਨੇ। ਪਹਿਲੇ ਦਿਨ ਤੋਂ ਲਾ ਕੇ ਲਾਸਟ ਦਿਨ ਤੱਕ ਇਹਨਾਂ ਨੇ ਤਨੋ ਮਨੋ ਧਨੋ ਸੇਵਾ ਕੀਤੀ ਹੈ। ਸਾਡਾ ਵੱਡਾ ਵੀਰ ਟੋਨੀ ਬਾਈ, ਟੋਨੀ ਸੰਧੂ ਰੋੜਕਾ ਕਲਾਂ ਤੋਂ, ਤੁਸੀਂ ਦੇਖਿਆ ਇਹਨਾਂ ਨੇ 2500 ਤੋਂ ਲਾ ਕੇ 3000 ਇੱਥੇ ਬਿਸਤਰੇ ਦਾ ਪ੍ਰਬੰਧ ਕੀਤਾ ਸੀ। ਜਿੰਨੀ ਵੀ ਸੰਗਤ ਆਉਂਦੀ ਸੀ, ਸਾਰੀਆਂ ਜਥੇਬੰਦੀਆਂ ਦੀ ਕੋਈ ਵਿਤਕਰਾ ਨਹੀਂ ਸੀ ਵੀ ਅਸੀਂ ਇਸ ਜਥੇਬੰਦੀ ਨਾਲ ਜੁੜੇ ਹੋਏ ਹਾਂ। ਸੰਯੁਕਤ ਮੋਰਚੇ ਦੀ ਜਿੰਨੀ ਸੰਗਤ ਆਉਂਦੀ ਸੀ, ਇੱਥੇ ਠਹਿਰਾਓ ਹੁੰਦਾ ਸੀ। ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਬਹੁਤ ਵੱਡੀ ਦੇਣ ਹੈ ਇਸ ਅੰਦੋਲਨ ਨੂੰ। ਔਰ ਇਹ ਸਾਡੇ ਯੋਧੇ ਸਦਾ ਹੀ ਸਾਡੇ ਨਾਲ ਇਦਾਂ ਹੀ ਚੱਲਣਗੇ, ਦਿਲੋਂ ਜੁੜੇ ਹੋਏ ਨੇ ਵੀਰ ਸਾਡੇ। ਇਹ ਗੇਮਾਂ ਦੇ ਨਾਲ ਤੁਸੀਂ ਦੇਖਿਆ, ਜਦੋਂ ਇੱਥੇ ਕਬੱਡੀ ਕੱਪ ਹੋਇਆ,
44 ਤੋਂ 45 ਲੱਖ ਰੁਪਇਆ ਖਰਚਾ ਹੋਇਆ ਉਹਦੇ ਵਿੱਚ। ਆਪਾਂ ਕਹਿ ਦਿੰਦੇ ਵੀ ਕੱਪ ਕਰਾਉਣਾ, ਜਾ ਕੇ ਕੁਰਸੀਆਂ ਤੇ ਬਹਿ ਕੇ ਦੇਖ ਲੈਣਾ, ਪਰ ਉਹ ਪੈਸਾ ਤੁਸੀਂ ਦੇਖਿਆ ਮੇਰੇ ਗਲ 'ਚ ਬੈਗ ਪਾਇਆ ਹੋਇਆ ਸੀ, ਮੇਰੇ ਹੱਥੀਂ ਸਾਰਾ ਨਿਕਲਿਆ। ਫਿਰ ਪਤਾ ਲੱਗਦਾ ਵੀ ਕੱਪਾਂ ਤੇ ਕਿੰਨਾ ਖਰਚਾ ਆਉਂਦਾ, ਕਿੰਨੀ ਟੈਨਸ਼ਨ ਹੁੰਦੀ ਹੈ। ਅਸੀਂ ਇਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ, ਇਹ ਸਾਡੇ ਭਰਾਵਾਂ ਦਾ जी। अभी लाइव चलते चलते मेरे साथ राकेश बैन जी भी आए हैं, मेरे बड़े भाई हैं, और गुरनाम चड़ूनी जी के साथ, उनके साथ कंधे से कंधा मिलाकर पहले दिन से चले हैं। बब्बर शेर हैं हरियाणा के। तो राकेश भाई साहब, सबसे पहले तो ये बताइए कि इतनी बड़ी जो जीत हुई है, फीलिंग्स क्या हैं? देखिए, यदि हमने आज़ादी की लड़ाई नहीं देखी, पर ये इस टाइम जो हमने देखा वो आज़ादी की सेम लड़ाई थी। यदि हम बात करें चाचा जी की, उन्होंने जमीनें बचाई थी साहूकारों से, और 9 महीने आंदोलन चला था। हमें आज पता लगा कि मोदी जो है अंग्रेजों से भी क्रूर राजा है, जिसको किसानों ने झुकाया और अपनी ताल से झुकाया, पूरे का पूरा भाईचारे से झुकाया, एकता के साथ झुकाया। ये एक बड़ी जीत है। कल को यहाँ से पंजाब हरियाणा जो भाईचारक सांझ बनी थी, वो यहाँ से सुबह 9-10 बजे चलेगी, तो कैसे इनका हरियाणा में, आगे पंजाब में जो स्वागत, और क्या रहेगा वो सारा प्रोग्राम, कार्यक्रम? ਬਾਈਬਲ ਜੀ ਐਦਾਂ ਨਹੀਂ ਗੱਲ ਬਣਨੀ, ਉਹ ਤਾਂ ਜਦੋਂ ਚੱਲਾਂਗੇ ਆਪਾਂ ਜਦ ਹੀ ਪਤਾ ਲੱਗਣਾ ਹੈ। ਇਦਾਂ ਆਪਾਂ ਗੱਲ ਕਰੀਏ ਤੇ ਉਹ ਛੋਟੀ ਰਹਿਣੀ ਆਪਣੀ ਗੱਲ। ਆਪਾਂ ਜਦੋਂ ਹਰਿਆਣੇ ਨੂੰ ਵੜਾਂਗੇ, ਜਿਸ ਮਾਹੌਲ ਨੂੰ ਵੇਖਾਂਗੇ, ਉਹ ਦਿਖਣਾ ਜੀ ਆਪਾਂ ਭਾਈਚਾਰਾ ਕਿਵੇਂ ਨਿਭਾਉਂਦੇ ਆ। ਇੱਥੇ ਇਸ ਗੱਲ ਨੂੰ ਛੋਟਾ ਕਰਾਂਗੇ ਆਪਾਂ, ਕੋਈ ਗੱਲ ਕਹਾਂਗੇ ਜੀ। ਜਦੋਂ ਕੋਈ ਪ੍ਰੈਕਟੀਕਲ ਹੁੰਦਾ ਹੈ, ਜਿਸ ਤਰ੍ਹਾਂ ਆਪਾਂ ਅੰਦੋਲਨ ਲੈ ਕੇ ਆਏ ਆ, ਪ੍ਰੈਕਟੀਕਲ ਹੋਇਆ, 1 ਸਾਲ ਪ੍ਰੈਕਟੀਕਲ ਚੱਲਿਆ ਇਸ ਚੀਜ਼ ਦਾ, ਉਹ ਜਦੋਂ ਆਪਾਂ ਪ੍ਰੈਕਟੀਕਲ ਦੇਖਾਂਗੇ, ਉਹ ਮਾਹੌਲ ਦੱਸੇਗਾ ਵੀ ਕੀ ਆਪਣਾ ਭਾਈਚਾਰਾ। ਗੱਲ ਕਰਦਿਆਂ ਡਾਕਟਰ ਸਵਾਈਮਨ ਜੀ ਦੀ ਟੀਮ ਹੈ, ਉਹ ਸਨਮਾਨ ਕਰਨ ਆਈ ਹੈ, ਸੋ ਇਹਨਾਂ ਨੂੰ ਸਨਮਾਨ ਕਰ ਲੈਣ ਦਿਓ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਹ ਸਾਡੇ ਵੱਲੋਂ ਨਾ ਸਾਡੇ ਡਾਕਟਰ ਸਾਹਿਬ ਨੇ ਬਣਾਏ ਸੀਗੇ। ਇਧਰ ਆਓ, ਬੈਂਸ ਸਾਹਿਬ ਨੂੰ ਕਰਿਓ ਅਣਦੇਖੀਆਂ ਹੋ ਉਧਰ ਸਾਰੀ ਜ਼ਿੰਦਗੀ ਸਾਡੀ ਬੈਂਸ ਸਾਹਿਬ ਅੱਗੇ ਆਓ। ਜੁੜੇ ਰਹਿਣਗੀਆਂ ਤੇ ਅਸੀਂ ਅੰਦੋਲਨ ਜਿੱਤਿਆ ਸੀ, ਤੇ ਉਹਦਾ ਹੀ ਇੱਕ ਤੁਹਾਨੂੰ ਨਿਸ਼ਾਨੀ ਨੇ ਬਾਈ ਤੁਹਾਨੂੰ ਅਦੇ ਪ੍ਰਧਾਨ ਜੀ ਤੁਹਾਡਾ ਇੱਧਰ ਭਾਜੀ ਬੋਲੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਹੁਣ ਮੈਂ ਕਿ ਅਸੀਂ ਅੰਦਰ ਵੀ ਜੋ ਲੰਗਰ ਜਿਵੇਂ ਚੱਲ ਰਿਹਾ, ਟੋਨੀ ਭਾਜੀ ਤੁਸੀਂ ਆਓ ਨਾਲ, ਔਲਖ ਭਾਈ ਆਓ ਨਾਲ, ਔਲਖ ਭਾਈ, ਔਲਖ ਜੀ ਆਓ ਨਾਲ, ਆਓ ਅੰਦਰ ਅੱਗੇ ਚੱਲੀਏ। ਅਸੀਂ ਅੰਦਰ ਵੀ ਜਿਵੇਂ ਅਸੀਂ ਲੰਗਰ ਦਾ ਵੀ ਦਿਖਾ ਰਹੇ ਸੀ ਨਾ ਸਾਰਾ, ਤੇ ਮੈਂ ਇੱਧਰ ਵੀ ਦਿਖਾਉਣਾ ਚਾਹਾਂਗਾ ਕਿ ਕਿਸ ਤਰੀਕੇ ਨਾਲ ਸਾਰਾ ਪ੍ਰਬੰਧ, ਇੱਧਰ ਲੰਗਰ ਦਾ ਸਾਰਾ ਪ੍ਰਬੰਧ ਚੱਲ ਰਿਹਾ ਸੀ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੰਦਰ ਪੱਕੇ ਪ੍ਰਬੰਧ ਲੰਗਰ ਦੇ ਅੱਜ ਲਾਸਟ ਦਿਨ ਵੀ ਚੱਲ ਰਹੇ ਨੇ। ਇੱਧਰ ਵੀ ਤੁਸੀਂ ਦੇਖੋ, ਇੱਧਰ ਵੀ ਚੱਲ ਰਿਹਾ। ਬਾਈ ਟੋਨੀ ਬਾਈ ਤੁਸੀਂ ਦੱਸੋ ਪਲੀਜ਼। ਹਾਂਜੀ, ਬਸ ਜਿੱਦਾਂ ਆਪਾਂ ਗੱਲ ਕਰਦੇ ਹਾਂ ਜੀ, ਪਰਮਾਤਮਾ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਆਈ।
ਜਿਸ ਚੀਜ਼ ਦੀ ਵੀ ਲੋੜ ਹੁੰਦੀ ਸੀ ਆਪਣੇ ਆਪ ਉਹ ਚੀਜ਼ਾਂ ਹਾਜ਼ਰ ਹੋ ਜਾਂਦੀਆਂ ਸੀ। ਮਤਲਬ ਇਹ ਪ੍ਰਮਾਤਮਾ ਦੀ ਕਲਾ ਹੀ ਆ। ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਅੰਦੋਲਨ ਕਿੰਨੇ ਊਚ ਨੀਚ ਦੇ ਪੜਾਅ ਤੋਂ ਗੁਜ਼ਰਿਆ। ਕਈ ਵਾਰੀ ਲੱਗਦਾ ਸੀ ਵੀ ਅੰਦੋਲਨ ਖਤਮ ਹੋ ਜਾਣਾ ਜਾਂ ਕਿੱਦਾਂ ਸੰਖਿਆ ਘਟ ਗਈ ਆ, ਪਰ ਉਸ ਦੇ ਬਾਵਜੂਦ ਵੀ ਮਹਾਰਾਜ ਨੇ ਹਮੇਸ਼ਾ ਇਹਨੂੰ ਬਣਾਈ ਰੱਖਿਆ ਜੀ, ਰਫ਼ਤਾਰ ਨੂੰ ਬਣਾਈ ਰੱਖਿਆ। ਤੇ ਆ ਜਾਓ ਆਪਾਂ ਅੰਦਰ ਵੀ ਚੱਲਦੇ ਹਾਂ ਅੱਗੇ। ਇੱਥੇ ਰਿਹਾਇਸ਼ ਦਾ ਤੁਸੀਂ ਇਹ ਦੇਖੋ, ਜਿੱਥੇ ਆਪਣਾ ਸਾਰੇ ਤਿਆਰੀਆਂ ਕਰ ਰਹੇ ਆ ਜਾਣ ਦੀਆਂ, ਤੇ ਸੰਗਤਾਂ ਉਸੇ ਉਤਸ਼ਾਹ ਨਾਲ ਆ ਰਹੀਆਂ ਵੀ ਅਸੀਂ ਕਿੱਥੇ ਸੌਣਾ। ਅਸੀਂ ਕਿਹਾ ਕੋਈ ਗੱਲ ਨਹੀਂ ਬਈ, ਅਸੀਂ ਸਵੇਰ ਨੂੰ ਟਰੱਕ ਲੋਡ ਕਰ ਲਵਾਂ, ਤੁਸੀਂ ਆ ਕੇ ਆਪਣਾ ਜਿਹੜਾ ਪੈਣ ਦਾ ਇੰਤਜ਼ਾਮ ਦੇਖੋ ਆਪਣਾ। ਬਿਲਕੁਲ ਬਿਲਕੁਲ। ਹਾਂਜੀ ਆ ਜਾਓ ਅੱਗੇ। ਸਾਰਾ ਲੰਗਰ ਦਾ ਪ੍ਰਬੰਧ ਸੀ ਹੈ ਨਾ, ਬਹਿ ਕੇ ਬੈਠਾ ਹਾਂਜੀ ਹਾਂਜੀ ਚੱਲਦਾ ਪਿਆ ਸੀਗਾ। ਹੁਣ ਇਸ ਤੁਹਾਨੂੰ ਪਿੱਛੇ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਜੋ ਸੇਵਾ ਹੈ ਉਹ ਚੱਲਦੀ ਰਹੀ ਹੈ। ਜਿਵੇਂ ਇੱਧਰ ਤੁਸੀਂ ਦੇਖ ਸਕਦੇ ਹੋ ਅੱਗੇ ਕਿ ਸਾਰੇ ਭਰੇ ਸੀਗੇ ਹੁੰਦੇ ਸੀ ਹਨਾ। ਹਾਂਜੀ, ਆਹ ਕਿਆ ਦੇਖੋ ਜਿੱਦਾਂ ਬਿਸਤਰੇ ਸਾਰੇ ਮਤਲਬ ਇਕੱਠੇ। ਹਜ਼ਾਰਾਂ ਕੰਬਲ, ਗੱਦੇ, ਪੱਖੇ ਅੰਦਰ, ਤੇ ਇਹ ਸਾਰਾ ਸਮਾਨ ਇਹ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਸੰਯੁਕਤ ਮੋਰਚੇ ਨੂੰ ਅਸੀਂ ਸੌਂਪ ਦਿੱਤਾ ਸੀ, ਪਰ ਉਹਨਾਂ ਦੇ ਕੁਛ ਇੱਕ ਵਲੰਟੀਅਰ ਵਿੱਚੋਂ ਲੈ ਕੇ ਗਏ ਆ। ਬਾਕੀ ਜ਼ਿਆਦਾਤਰ ਉਹ ਕਹਿੰਦੇ ਵੀ ਹੁਣ ਸਾਡੇ ਕੋਲ ਵੀ ਇੰਨਾ ਸੰਭਾਲਿਆ ਨਹੀਂ ਜਾਣਾ, ਤੇ ਖੜੇ ਪੈ ਟਰੱਕ ਮੰਗਾਏ ਆ। ਤੇ ਜਾ ਕੇ ਜਿਹੜੀਆਂ ਕੋਈ ਸੰਸਥਾਵਾਂ ਹੋਣਗੀਆਂ ਉਹਨਾਂ ਨੂੰ ਭੇਂਟ ਕੀਤੇ ਜਾਣਗੇ। ਦੇਖੋ ਅੱਜ ਵੀ ਸੰਗਤ ਉਦਾਂ ਹੀ ਇੱਥੇ ਮੌਜੂਦ ਆ। ਸੰਗਤ ਮੌਜੂਦ ਹੈ। ਹਾਂਜੀ, ਤੇ ਪਹਿਲੇ ਦਿਨ ਤੋਂ ਲੈ ਕੇ ਇੱਦਾਂ ਮਹਾਰਾਜ ਦੀ ਕਿਰਪਾ ਬਣੀ ਆ। ਇਹ ਸਾਰਾ ਜਿਹੜੇ ਆਪਣੇ ਦਾਨੀ ਸੱਜਣ, ਨਗਰ ਪੰਚਾਇਤਾਂ ਤੇ NRA ਭਰਾਵਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਉਦਮ ਸਦਕੇ ਏਡੇ ਏਡੇ ਉਪਰਾਲੇ ਹੁੰਦੇ ਆ। ਇੱਕ ਭਾਵਨਾ ਸੀ ਅੰਦੋਲਨ ਦੀ, ਸਾਰੇ ਇਸ ਨੂੰ ਇੱਕ ਤੀਰਥ ਕਰਕੇ ਲੋਕਾਂ ਨੇ ਜਾਣਿਆ। ਵੱਡੇ ਤੋਂ ਵੱਡੇ ਦਾਨ ਕੀਤੇ, ਵੱਡੀ ਤੋਂ ਵੱਡੀ ਸੇਵਾ ਕੀਤੀ, ਜਿਹਦੇ ਸਦਕਾ ਮਤਲਬ ਆ ਫਤਿਹ ਗੁਰੂ ਮਹਾਰਾਜ ਨੇ ਬਖਸ਼ੀ ਆ। ਸਾਡੀਆਂ ਬੀਬੀਆਂ, ਮੇਰੇ ਖਿਆਲ ਬੀਬੀ ਕਿੰਨੀ ਵਾਰੀ ਆਈਆਂ ਆਪਾਂ ਹੁਣ? 10ਵੀਂ ਵਾਰ ਆਈਆਂ ਬੀਬੀਆਂ ਇਹ। ਹਾਂ ਹੁਣ 15 ਦਿਨ ਹੋ ਗਏ। ਹਾਂ ਜਿੰਨਾ ਸਾਨੂੰ ਸਾਡੇ ਇਹਨਾਂ ਖਿਡਾਰੀ ਬੱਚਿਆਂ ਨੇ ਮਾਨ ਸਨਮਾਨ ਦਿੱਤਾ ਹੈਗਾ, ਪਿਆਰ ਜੋ ਵੀ ਅਸੀਂ ਇਹਨਾਂ ਨੂੰ ਕੋਈ ਚੀਜ਼ ਅਸੀਂ ਮੰਗਦੇ ਸੀ, ਕਹਿੰਦੇ ਸੀ, ਕੋਈ ਵੀ ਪ੍ਰੋਬਲਮ ਆਉਂਦੀ ਸੀ ਉਹਦੀ ਮੌਕੇ ਤੇ ਸੋਲਵ ਕਰਦੇ ਸੀ। ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਇੱਥੇ ਰਹੇ ਹਾਂ, ਤੇ ਅੱਜ ਵੀ ਸਾਡਾ ਛੱਡ ਕੇ ਜਾਣ ਲਈ ਇਹਨਾਂ ਨੂੰ ਮਨ ਨਹੀਂ ਕਰਦਾ, ਕਿਉਂਕਿ ਇਹਨਾਂ ਬੱਚਿਆਂ ਨੇ ਸਾਨੂੰ ਜਿੰਨਾ ਪਿਆਰ ਸਤਿਕਾਰ ਦਿੱਤਾ ਹੈ। ਇੱਕ ਇਹ ਮੋਰਚਾ ਸੀ ਜਿਹੜਾ ਇਹ ਸਾਡਾ ਇੱਕ ਯੂਨੀਵਰਸਿਟੀ ਦੀ ਤਰ੍ਹਾਂ, ਤੇ ਇਸ ਤੋਂ ਮੋਰਚੇ ਤੋਂ ਅਸੀਂ ਬਹੁਤ ਕੁਝ ਸਾਡੇ ਲੋਕ ਆ ਜਿਹੜੇ ਉਹ ਸਿੱਖ ਕੇ ਜਾ ਰਹੇ ਨੇ। ਇਸ ਕਰਕੇ ਅਸੀਂ ਆਪਦੇ ਬੱਚਿਆਂ ਦਾ ਧੰਨਵਾਦ ਕੀਤੇ ਬਿਨਾਂ ਰਹਿ ਨਹੀਂ ਸਕਦੇ। ਇਹ ਪਿਆਰ ਆ, ਦੇਖ ਲਓ, ਇਹ ਸਾਰਾ ਇੱਕ ਬੌਂਡ ਬਣਿਆ ਆ ਜਿਹੜਾ ਇਸ ਚੀਜ਼ ਦਾ ਕੋਈ ਤੋੜ ਨਹੀਂ, ਨਾ ਇਹਦੀ ਕੋਈ ਪਰਿਭਾਸ਼ਾ ਆ। ਸੋ ਬਹੁਤ ਬਹੁਤ ਧੰਨਵਾਦ ਆ ਸੰਯੁਕਤ ਮੋਰਚੇ ਕੀਤੀ ਤੇ ਉਸ ਅਕਾਲ ਪੁਰਖ ਦਾ ਜਿਨ੍ਹਾਂ ਨੇ ਜਿੱਤ ਬਖਸ਼ੀ, ਤੇ ਸਾਡੇ ਸਾਰੇ ਦਾਨੀ ਸੱਜਣਾ ਦਾ, ਸਾਡੇ ਇੱਥੇ ਵਲੰਟੀਅਰ ਵੀਰਾਂ ਦਾ, ਸੇਵਾਦਾਰਾਂ ਦਾ, ਜਿਨ੍ਹਾਂ ਦੇ ਆਪਾਂ ਨਾਂ ਵੀ ਨਹੀਂ ਲੈ ਸਕੇ ਕਦੀ, ਉਹ ਮੂਹਰੇ ਵੀ ਨਹੀਂ ਆਏ। ਤੇ ਬਿਲਕੁਲ ਸਾਡਾ ਮਤਲਬ ਰੋਮ ਰੋਮ ਕਰਜਦਾ ਰਿਹਾ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਪਹਿਲੇ ਦਿਨ ਤੋਂ ਲੱਗੇ। ਤੁਸੀਂ ਵੀ ਕਈ ਚੈਲੰਜਸ ਝੱਲੇ ਆ, ਪਰਸਨਲੀ ਵੀ ਝੱਲੇ, ਕਈ ਤਰ੍ਹਾਂ ਦੇ ਝੱਲੇ, ਪਰ ਜਿਹੜੀ ਸੇਵਾ ਆ ਉਹ ਆਪੇ ਪਰਮਾਤਮਾ ਵਾਹਿਗੁਰੂ ਜਾਣੀ ਜਾਣਿਆ ਵੀ ਉਹ ਕੀ ਆ। ਬਿਲਕੁਲ ਬਿਲਕੁਲ। ਇਸੇ ਤਰੀਕੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ, ਜਿਵੇਂ ਇਦਾਂ ਸੌਣ ਵਾਸਤੇ ਬਣੇ ਨੇ ਸ਼ੈਲਟਰ, ਇੱਧਰ ਵੀ ਸੌਣ ਵਾਸਤੇ ਸਾਰੇ ਸ਼ੈਲਟਰ ਬਣੇ ਨੇ। ਕਿਸੇ ਟਾਈਮ ਜਦੋਂ ਥੱਲੇ ਫੁੱਲ ਹੋ ਜਾਂਦੇ ਸੀ, ਫਿਰ ਉੱਪਰ ਵੀ ਜਿੱਦਾਂ ਤੁਸੀਂ ਦੇਖ ਸਕੋ ਕਿ ਉੱਪਰ ਵੀ ਸਾਰੇ ਸੌਣ ਵਾਸਤੇ ਬਣੇ ਹੋਏ ਸੀ। ਆ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਦੇ, ਕੰਬਲ, ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ, ਜਿਹੜੀਆਂ ਸਵੇਰ ਨੂੰ ਟਰੱਕਾਂ ਦੇ ਵਿੱਚ ਭਰ ਕੇ ਖੜਨੀਆਂ ਨੇ। ਤੇ ਸੋਚ ਰਹੇ ਨੇ ਕਿ ਕਿਤੇ ਕਿਸੇ ਐਸੀ ਜਗ੍ਹਾ ਦੇ ਉੱਪਰ ਦਿੱਤੀਆਂ ਜਾਣ ਜਿੱਥੇ ਇਹਦਾ ਸਹੀ ਉਪਯੋਗ ਜੋ ਹੈਗਾ ਉਹ ਹੋ ਸਕੇ। ਤੇ ਪਹਿਲਾਂ ਬੱਤੀਆਂ ਨੂੰ ਕਿਹਾ ਸੀਗਾ, ਬਟ ਉਹ ਨਾ ਉਹ ਹੋਣ ਕਰਕੇ ਤੇ ਹੁਣ ਬਾਈ ਟੋਨੀ ਹੋਰੇ ਕਿਤੇ ਦੇਖਣਗੇ ਵੀ ਕਿਸ ਜਗ੍ਹਾ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਡੋਨੇਟ ਕਰਾਂਗੇ। ਸੋ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਸੇਵਾ ਸਾਡਾ ਇਹ ਕਰਨ ਦਾ, ਕਿ ਇੰਨੀ ਕਿ ਸੇਵਾ ਰਹੀ ਹੈ ਕਿ ਮਤਲਬ
ਬਹੁਤ ਇਦਾਂ ਦੇ ਚਿਹਰੇ ਨੇ ਜਿਹੜੇ ਕਦੀ ਅੱਗੇ ਨਹੀਂ ਆਏ, ਜਿਨ੍ਹਾਂ ਨੇ 1 ਸਾਲ ਕਦੀ ਸੋਚਿਆ ਵੀ ਨਹੀਂ ਅਸੀਂ ਕੈਮਰੇ ਦੇ ਅੱਗੇ ਆ ਕੇ ਦੱਸਾਂਗੇ ਜਾਂ ਸਾਨੂੰ ਦੱਸਣ ਦੀ ਲੋੜ ਹੈ ਜਾਂ ਸਾਨੂੰ ਕੋਈ ਲਾਲਸਾ ਹੈ। ਬਹੁਤ ਇਸ ਤਰੀਕੇ ਦੇ ਚਿਹਰੇ ਨੇ ਜਿਹੜੇ 1 ਸਾਲ ਕਦੀ ਵੀ ਆਪਣੇ ਆਪ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਜੋ ਉਹਨਾਂ ਦੀ ਸੇਵਾ ਹੈ ਉਹ ਬਹੁਤ ਵੱਡੀ ਸੇਵਾ ਹੈ। ਇੱਕ ਬਾਈ ਮੈਂ ਗੱਲ ਕਰਨੀ ਭੁੱਲ ਗਿਆ ਜੀ ਬਿਲਕੁਲ ਬਿਲਕੁਲ। ਜਿੱਦਾਂ ਸਾਡੇ ਸਾਰਿਆਂ ਦੀ ਇੱਥੇ ਭਾਵਨਾ ਜੁੜੀ ਆ ਕਿ ਇੱਥੋਂ ਜਾ ਕੇ ਆਪਾਂ ਇੱਕ ਯਾਦਗਾਰ ਬਣਾਉਣੀ ਆ ਬਿਲਕੁਲ ਇਸ ਮੋਰਚੇ ਦੀ ਵੀ ਜਿਹੜੀ ਸੇਵਾ ਕੀਤੀ ਗਈ ਸਾਡੇ ਮਾਂ ਧਰਤੀ ਦੇ ਵਾਰਸਾਂ ਦੇ ਜਿੰਨੇ ਸੇਵਾਦਾਰ ਆ, ਜਿੰਨੇ ਦਾਨੀ ਸੱਜਣ, ਜਿੰਨੇ ਇਹਨਾਂ ਦੇ ਭਰਾ, ਉਹਨਾਂ ਸਾਰਿਆਂ ਵੱਲੋਂ। ਤੇ ਉਹਦੇ ਵਾਸਤੇ ਜਿੱਦਾਂ 5 ਲੱਖ ਰੁਪਇਆ ਸਾਨੂੰ ਪਹਿਲਾਂ ਬੇਰੀਆ ਤੇ ਅਮਰੀਕਾ ਦੇ ਜਿਹੜੇ ਸਾਡੇ ਵੀਰ ਆ ਉਹਨਾਂ ਵੱਲੋਂ ਉਹਨੇ ਵਾਅਦਾ ਕੀਤਾ ਵੀ ਦੇਣਗੇ। ਤੇ ਬਾਕੀ ਜਿਹੜੀ ਸ਼ੈੱਡ ਆ ਆਪਣੀ ਬਾਹਰ ਜਿਹੜੀ ਮੈਟਰੋ ਵਾਲਿਆਂ ਨੇ ਪਵਾ ਕੇ ਦਿੱਤੀ ਸੀ ਉਹ ਵੀ ਕਹਿੰਦੇ ਕੋਈ ਨਹੀਂ, ਇਹਨੂੰ ਸੇਲ ਕਰ ਦਿਓ, ਜਿੰਨੇ ਵਿਕਦੀ ਇਹ ਵੀ ਸਾਡਾ ਹਿੱਸਾ ਉਹਦੇ ਵਿੱਚ ਹੀ ਪਾ ਲਿਓ। ਮਤਲਬ ਕਿ ਕੋਈ ਉਹ ਲਿਮਟ ਹੀ ਹੈ ਨਹੀਂ ਸੇਵਾ ਦੀ ਕਿ ਪਰਮਾਤਮਾ ਨੇ ਕਿਸ ਤਰੀਕੇ ਨਾਲ ਕੋਈ ਨਾ ਕੋਈ ਇਦਾਂ ਦਾ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੋਰਚਾ ਫਤਿਹ ਹੋ ਚੁੱਕਿਆ ਹੈ ਤੇ ਕੱਲ ਜੋ ਫਤਿਹ ਮਾਰਚ ਹੈ ਉਹ ਸਿੰਘੂ ਟਿੱਕਰੀ ਜਿਹੜੇ ਵੀ ਬਾਰਡਰ ਨੇ ਉੱਥੋਂ ਜਿਹੜਾ ਸ਼ੁਰੂ ਕੀਤਾ ਜਾਊਗਾ। ਇਹ ਵੀ ਤੁਹਾਨੂੰ ਪਤਾ ਹੈ ਕਿ ਪੰਜਾਬ ਨੇ ਲੰਗਰਾਂ ਦੀ ਸੇਵਾ ਦੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਸੇ ਤਰੀਕੇ ਨਾਲ ਹਰ ਇੱਕ ਮੀਡੀਆ ਚੈਨਲ ਨੇ ਵੀ ਕਵਰ ਕੀਤਾ, ਅਸੀਂ ਵੀ ਪਹਿਲਾਂ ਕੀਤਾ ਹੈ। KFC ਦੇ ਬੈਕ ਸਾਈਡ ਮਾਂ ਧਰਤੀ ਦੇ ਵਾਰਸਾਂ ਦਾ ਉਪਰਾਲਾ ਤੇ ਨਾਲ ਹੀ ਜਿਹੜੇ ਖੇਡ ਜਗਤ ਦੇ ਸਾਡੇ ਖਿਡਾਰੀ ਵਰਗ ਸੀ ਉਹਨਾਂ ਨੇ ਪਹਿਲੇ ਦਿਨ ਤੋਂ ਇੰਨੀ ਕਿ ਜ਼ਿਆਦਾ ਸੇਵਾ ਕੀਤੀ ਹੈ ਕਿ ਮਤਲਬ ਤੁਹਾਡੇ ਕੋਲ ਸ਼ਬਦ, ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜਿੰਨੀ ਸੇਵਾ ਕੀਤੀ ਹੈ। ਅੱਜ ਵੀ ਸੇਵਾ ਜਾਰੀ ਹੈ। ਤੇ ਮੈਂ ਗੱਲ ਕਰੂੰਗਾ ਟੋਨੀ ਸੰਧੂ ਭਾਜੀ ਨੇ ਰੁੜਕੇ ਤੋਂ। ਟੋਨੀ ਭਾਜੀ, ਸਭ ਤੋਂ ਪਹਿਲਾਂ ਤੇ ਜਿੰਨੀ ਸੇਵਾ ਕੀਤੀ ਆ ਉਹਦੇ ਲਈ ਕੋਈ ਸ਼ਬਦ ਨਹੀਂ, ਬਹੁਤ ਬਹੁਤ ਧੰਨਵਾਦ। ਨਹੀਂ ਧੰਨਵਾਦ ਕਹਦਾ ਭਾਜੀ, ਆਪਾਂ ਸਾਰਿਆਂ ਨੇ ਆਪਣੇ ਲਈ ਕੀਤੀ ਆ ਤੇ ਆਪਣੇ ਗੁਰੂ ਮਹਾਰਾਜ ਦਾ ਜੋ ਸੀਗਾ ਵੀ ਆਪਣਾ ਲੰਗਰ ਦਾ ਸਿਧਾਂਤ ਬਾਬੇ ਨਾਨਕ ਤੋਂ ਚੱਲਦਾ ਆਉਂਦਾ, ਇਹ ਉਹੀ ਜਾਰੀ ਆ, ਕੋਈ ਨਵਾਂ ਕੰਮ ਨਹੀਂ ਬਾਬੇ ਨਾਨਕ ਨੇ ਤੋਂ ਆਉਂਦਾ ਚਲਾਇਆ ਆ। ਬਾਕੀ ਜਿੱਦਾਂ ਤੁਸੀਂ ਦੱਸਿਆ ਵੀ ਸਭ ਤੋਂ ਵੱਡਾ ਜਿਹੜਾ ਆਪਾਂ ਨੂੰ ਫਤਿਹ ਹੋਈ ਆ, ਇਹਦੇ ਹੋਣ ਦੇ ਨਾਲ ਜਿਹੜੇ ਇੱਕ ਆਪਣਾ ਸਿਰ ਉੱਚਾ ਹੋਇਆ, ਆਪਣੀ ਕੌਮ ਦਾ ਸਿਰ ਉੱਚਾ ਹੋਇਆ, ਉਹਦੇ ਮੂਹਰੇ ਸਾਰੀਆਂ ਚੀਜ਼ਾਂ ਆਪਾਂ ਨਤਮਸਤਕ ਆ ਉਸ ਮਹਾਰਾਜ ਦੇ ਅੱਗੇ ਜਿਹਨੇ ਆਪਾਂ ਨੂੰ ਏਡੀ ਵੱਡੀ ਜਿੱਤ ਦਵਾਈ ਆ। ਤੇ ਸਾਡੇ ਕੋਲ ਵੀ ਸ਼ਬਦ ਨਹੀਂ ਹੈ ਵੀ ਅਸੀਂ ਕਿੱਦਾਂ ਸ਼ੁਕਰਾਨਾ ਕਰੀਏ ਮਹਾਰਾਜ ਦਾ। ਤੇ ਉਸੇ ਤਰ੍ਹਾਂ ਪਹਿਲੇ ਦਿਨ ਵੀ ਲੱਗੇ ਸੀ, ਅੱਜ ਵੀ ਸਾਰੇ ਜਿਹੜੇ ਭਰਾ ਨੇ ਸ਼ੁਰੂ ਕੀਤਾ ਉਹ ਭਰਾ ਅੱਜ ਵੀ ਨਾਲ ਆ। ਟੋਨੀ ਭਾਈ, ਮੈਂ ਇਹ ਚੀਜ਼ ਪੁੱਛਣੀ ਚਾਹੁੰਦਾ ਕਿਉਂਕਿ ਮੈਂ ਜਿੰਨੀ ਵਾਰੀ ਵੀ ਇਸ ਲੰਗਰ ਦੇ ਵਿੱਚ ਆਇਆ ਮੈਂ ਇਹ ਦੇਖਦਾ ਹੁੰਦਾ ਸੀਗਾ ਕਿ ਲੰਗਰ ਦੇ ਵਿੱਚ ਨਾ ਜਿਹੜੇ ਲੋਕਲ ਲੋਕ ਜਿਹੜੇ ਇੱਥੇ ਨੌਕਰੀਆਂ ਕਰਦੇ ਨੇ, ਛੋਟੀਆਂ-ਛੋਟੀਆਂ ਨੌਕਰੀਆਂ ਤੇ ਲੱਗੇ ਨੇ, ਉਹ ਇੱਥੇ ਹਰ ਰੋਜ਼ ਲੰਗਰ ਛਕਣ ਆਉਂਦੇ ਸੀ, ਹਰ ਰੋਜ਼ ਲੰਗਰ ਛਕਣ ਆਉਂਦੇ ਸੀ, ਹਨਾ। ਤੇ ਉਹ ਉਹਨਾਂ ਦੀਆਂ ਭਾਵਨਾਵਾਂ ਕੀ ਨੇ? ਅੱਜ ਮੋਰਚਾ ਖਤਮ ਕਰਕੇ ਚੱਲੇ ਆ, ਉਹਨਾਂ ਦੀਆਂ ਭਾਵਨਾਵਾਂ ਕੀ ਨੇ? ਭਾਵਨਾਵਾਂ ਜਿੱਦਾਂ ਇੱਕ ਸਮਝ ਲਓ ਆਪਣਾ ਪਰਿਵਾਰ ਇੱਥੇ ਬਣ ਚੁੱਕਾ ਜੀ। ਹੁਣ ਅਸੀਂ ਆਪਣੀਆਂ ਵੀ ਨਹੀਂ ਬਿਆਨ ਕਰ ਸਕਦੇ ਵੀ ਸਾਡਾ ਵੀ ਇੱਕ ਤਰ੍ਹਾਂ ਨਾਲ ਆਪਾਂ ਟਿਕਾਣਾ ਛੱਡ ਕੇ ਚੱਲੇ ਆ। ਤੇ ਸਾਡੇ ਤਾਂ ਘਰ ਵਾਲੀਆਂ ਵੀ ਕਹਿੰਦੀਆਂ ਸੀ ਵੀ ਤੁਸੀਂ ਹੁਣ ਬਾਂਡਾ ਤੁਹਾਡਾ ਮੁੱਕ ਗਿਆ ਹੈ ਨਾ, ਤੇ ਜਿੱਦਣ ਜਿੱਤ ਹੋਈ ਆ। ਤੇ ਚਲੋ ਉਹ ਮੁੱਕਣਾ ਚਾਹੀਦਾ ਵੀ ਸੀ, ਹੁਣ ਲੋੜ ਸੀ। ਜਿੱਦਾਂ ਕੱਲ ਰਾਜੇਵਾਲ ਸਾਹਿਬ ਨੇ ਕਿਹਾ ਵੀ ਆਪਾਂ ਇੱਕ ਪੜਾਅ ਜਿੱਤੇ, ਦੂਜੇ ਦੀ ਤਿਆਰੀ ਕਰਨ ਲਈ ਥੋੜੀ ਬ੍ਰੇਕ ਚਾਹੀਦੀ ਆ, ਉਹਦੇ ਵਾਸਤੇ ਸਾਰੇ ਤਿਆਰ ਆ। ਤੇ ਵੱਡੀ ਗੱਲ ਇਹ ਆ ਜੀ, ਸਾਡੇ ਜਿਹੜੇ ਇੱਥੇ ਇਹ ਗਰੁੱਪ ਸੀ ਪਹਿਲੇ ਦਿਨ ਤੋਂ ਜਦੋਂ ਤੁਰੇ ਆ, ਪ੍ਰਧਾਨ ਮਨਜੀਤ ਸਿੰਘ ਰਾਏ ਨੇ ਜਿਹੜਾ ਸਬੱਬ ਦੇ ਲੋ ਰਲਦਾ ਹੈਗਾ ਕਿ ਨਹੀਂ ਮੌਕੇ ਦੇ, ਹਨਾ। ਹਾਂ, ਇਹ ਉੱਥੋਂ ਤੁਰੇ ਆ ਤੇ ਹਮੇਸ਼ਾ ਹੀ ਮਤਲਬ ਭਾਜੀ ਰਹੇ ਮੋਰੇ, ਇਹ ਨਹੀਂ ਮਾਰਗਦਰਸ਼ਨ ਕੀਤਾ ਸਾਡੇ ਜੋ ਕਦੀ ਵੀ ਕਿਸੇ ਨੇ ਇਹ ਕਾਮਨਾ ਨਹੀਂ ਕੀਤੀ ਵੀ ਮੋਰੇ ਹੋਈਏ ਜਾਂ ਆਪਣੀ ਕੋਈ ਫੇਸ ਲਿਫਟਿੰਗ ਕਰੀਏ, ਅੱਗੇ ਪ੍ਰਮੋਸ਼ਨ ਕਰੀਏ, ਕੋਈ ਹੀਰੋਇਕ ਟਾਈਪ ਕੰਮ ਕੋਈ, ਕਿਸੇ ਦਾ ਇਦਾਂ ਦਾ ਨਹੀਂ ਹੈ। ਸਟੇਜ ਦੀ ਪਹਿਲੇ ਦਿਨ ਤੋਂ ਸੰਚਾਲਨ ਤੋਂ ਲੈ ਕੇ ਬਹੁਤ ਔਕੜਾਂ ਸੀ ਕਿਉਂਕਿ ਲੋਕਾਂ ਜੋਸ਼ ਬਹੁਤ ਸੀ, ਹਰ ਇੱਕ ਚਾਹੁੰਦਾ ਸੀ ਮੈਂ ਸਟੇਜ ਤੇ ਜਾਵਾਂ, ਪਰ 20-25 ਫੁੱਟ ਦੀ ਸਟੇਜ ਤੇ ਸਾਰੀ ਦੁਨੀਆ ਤਾਂ ਚੜ੍ਹ ਨਹੀਂ ਸਕਦੀ। ਉਹਦੇ ਵਿੱਚ ਉਹਨੂੰ ਮੈਂ ਆਪਣੇ ਮਸਲ ਪਾਵਰ ਵਾਲੇ ਬੰਦੇ ਚਾਹੀਦੇ ਸੀ। ਉਸ ਵੇਲੇ ਸਾਰੇ ਕਬੱਡੀ ਵਾਲੇ ਭਲਵਾਨ ਮੁੰਡੇ ਹੋਏ, ਬਾਕਸਰ ਹੋਏ, ਸਾਰੇ ਇਕੱਠੇ ਹੋ ਕੇ ਬਹੁਤ ਸੇਵਾ ਕੀਤੀ, ਸਟੇਜ ਬੰਨੀ। ਫਿਰ ਉਸ ਤੋਂ ਬਾਅਦ ਸਟੇਜ ਦੀ ਮਰਿਆਦਾ ਕਾਇਮ ਰੱਖਣ ਨੂੰ ਬਹੁਤ ਔਕੜਾਂ ਆਈਆਂ। ਤੇ ਜੋ ਸੰਯੁਕਤ ਮੋਰਚੇ ਦਾ ਫੈਸਲਾ ਹੁੰਦਾ ਸੀ ਉਹਨੂੰ ਐਨ ਬਿਨ ਲਾਗੂ ਕਰਾਉਣ ਦੀ ਮਤਲਬ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਸੀ। ਰਾਤਾਂ ਦੀ ਇੱਥੇ ਪਹਿਰੇਦਾਰੀ ਕਰਨੀ ਤੇ ਉਸ ਤੋਂ ਇਲਾਵਾ ਰਿਹਾਇਸ਼ਾਂ ਦਾ, ਬਿਲਕੁਲ ਰਿਹਾਇਸ਼ਾਂ ਦਾ। ਜਿਵੇਂ ਅੱਜ ਵੀ ਦੇਖ ਰਹੇ ਆ ਕਿ ਜਿਵੇਂ ਤੰਬੂ ਪੱਟੇ ਗਏ, ਉਹ ਹੁਣ ਅੱਜ ਦੀ ਰਾਤ ਉਹਨਾਂ ਰੁਕਣਾ ਹੈ ਤੇ ਉਹ ਪਿੱਛੇ ਭਰਿਆ ਪਿਆ, ਉਹ ਮਤਲਬ ਉਹ ਜਿੰਨਾ ਇਕੱਠਾ ਕੀਤਾ ਗੱਦੇ,
ਕੀ ਕੰਬਲ ਕੀ ਮੰਜੇ ਕੀ, ਉਹ ਅੱਜ ਸਾਰੇ ਵੀ ਇੱਧਰ ਨੂੰ ਆ ਰਹੇ ਆ ਵੀ ਜਿੱਦਾਂ ਉਹ ਭਰੇ ਮੇਲੇ ਦੇ ਵਿੱਚ ਤੁਸੀਂ ਨਾ ਪਹਿਲੇ ਦਿਨਾਂ ਦੇ ਵਿੱਚ ਵੀ ਕਿਤੇ ਸੌਣ ਲਈ ਜਗ੍ਹਾ ਲੱਭ ਜੇ, ਉਹ ਸਿਸਟਮ ਹੋਇਆ ਪਿਆ। ਹਾਂਜੀ ਹਾਂਜੀ, ਤਾਂ 32 ਜਥੇਬੰਦੀਆਂ ਕੋ ਅਸੀਂ ਆ ਕੇ ਬੇਨਤੀ ਵੀ ਕਰਕੇ ਆਏ ਸੀ। ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਵੀ ਜਿਹੜਾ ਐਡਾ ਵੱਡਾ ਮੋਰਚਾ ਫਤਿਹ ਕੀਤਾ, ਆਪਣੀ ਸਾਰਿਆਂ ਦੀ ਇੱਜ਼ਤ ਲਈ। ਦੇਖੋ ਅਗਵਾਈ ਜ਼ਰੂਰੀ ਹੁੰਦੀ ਆ, ਕਈਆਂ ਨੂੰ ਇਹ ਲੱਗਣ ਲੱਗ ਪੈਂਦਾ ਵੀ ਸ਼ਾਇਦ ਇਹ ਕਮਜ਼ੋਰ ਆ ਜਾਂ ਇਹ ਕਰ ਨਹੀਂ ਸਕਦੇ, ਪਰ ਉਹ ਅਕਾਲ ਪੁਰਖ ਜਾਣਦਾ ਸੀ ਕੌਣ ਕਰ ਸਕਦਾ, ਤੇ ਅਕਾਲ ਪੁਰਖ ਨੇ ਕਿਹਨੂੰ ਵਡਿਆਈ ਬਖਸ਼ਣੀ, ਉਹਨਾਂ ਨੂੰ ਹੋਈ। ਜਿਹੜੇ ਇੱਥੇ ਕਈ ਆਉਂਦੇ ਸੀ ਭੰਡਣ ਆਉਂਦੇ ਸੀ, ਨਿੰਦਣ ਆਉਂਦੇ ਸੀ, ਅੱਜ ਉਹ ਕਿੱਥੇ ਆ, ਉਹ ਕਿਸੇ ਸੀਨ 'ਚ ਨਹੀਂ ਹੈਗੇ, ਹੈਨਾ। ਤੇ ਮਹਾਰਾਜ ਨੇ ਜਿੱਥੇ ਬਖਸ਼ਿਸ਼ ਕਰਨੀ ਹੈ, ਕਿਰਪਾ ਕਰਨੀ, ਉਹੀ ਉਹ ਅੱਗੇ ਆਏ, ਸੱਚ ਦਾ ਹੀ ਨਤਾਰਾ ਹੋਇਆ। ਦੂਸਰੀ ਗੱਲ ਇਹ ਆ ਵੀ ਸਾਡੇ ਜਿਹੜੇ NRA ਭਰਾ, ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਜੇ ਅਸੀਂ ਕਹੀਏ ਅਸੀਂ ਹੱਥੀਂ ਸੇਵਾ ਜਿੱਥੇ ਕੀਤੀ, ਤੇ ਉਸ ਤੋਂ ਇਲਾਵਾ ਜਿੰਨੇ ਇੱਥੇ ਮਾਈ ਭਾਈ ਆਉਂਦੇ ਰਹੇ ਉਹ ਵੀ ਹੱਥੀਂ ਸੇਵਾ ਕਰਦੇ ਰਹੇ, ਤੇ NRA ਭਰਾਵਾਂ ਦਾ ਕੋਈ ਦੇਣ ਨਹੀਂ ਦੇ ਸਕਦੇ। ਘੱਟੋ ਘੱਟ ਨਹੀਂ ਅੰਦਾਜ਼ਾ ਲਾਈਏ ਤਾਂ 18 ਤੋਂ 20 ਟਰੱਕ ਰਾਸ਼ਨ ਦੇ ਤਾਂ ਮੈਂ ਆਪਣੇ ਹੱਥੀਂ ਮਤਲਬ ਜਿਹੜੇ ਪਿੰਡਾਂ ਦੇ ਵਿੱਚੋਂ ਤੋਰੇ, ਠੀਕ ਹੈ ਜੀ। ਉਸ ਤੋਂ ਬਾਅਦ ਇੱਥੇ ਜਿਹੜੀ ਸੰਗਤ ਦੀ ਸੇਵਾ ਆਈ ਆ, 4 ਮਹੀਨੇ ਜੋ ਕੱਪੜਾ ਚਾਹੀਦਾ ਸੀ, ਜੋ ਡੇਲੀ ਯੂਜ਼ ਦੀਆਂ ਚੀਜ਼ਾਂ ਸੀ, 4 ਮਹੀਨੇ ਲਗਾਤਾਰ ਪਹਿਲੇ ਉਹ ਚੱਲੀਆਂ, ਉਹਨਾਂ ਦਾ ਕੋਈ ਮੁੱਲ ਨਹੀਂ, ਕੋਈ ਅੰਦਾਜ਼ਾ ਨਹੀਂ ਉਹ ਕਿੰਨੇ ਪੈਸੇ ਚੀਜ਼ਾਂ ਲੱਗ ਗਈਆਂ। ਪਹਿਲਿਆਂ ਦਿਨਾਂ 'ਚ 12 ਹਲਵਾਈ ਇੱਥੇ ਲੱਗੇ ਹੁੰਦੇ ਸੀ, ਤਕਰੀਬਨ ਅੰਦਾਜ਼ਾ ਸੀ ਵੀ 12 ਤੋਂ 14 ਹਜ਼ਾਰ ਬੰਦਾ ਉਦੋਂ ਡੇਲੀ ਲੰਗਰ ਛਕਦਾ ਸੀ। ਇੱਥੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਬਾਹਰ ਸੰਗਤ ਛਕਾਉਂਦੀ ਹੁੰਦੀ ਸੀ, ਬਾਹਰ ਇੱਥੇ ਛਕਾਉਂਦੇ, ਹਾਂ ਬਾਹਰ ਛਕਾਉਂਦੇ। ਉਸ ਤੋਂ ਬਾਅਦ ਫਿਰ ਲੋੜ ਮਹਿਸੂਸ ਹੋਈ ਵੀ ਅੱਗੇ ਬਰਸਾਤ ਆ ਜਾਣੀ, ਹਨੇਰੀਆਂ, ਫਿਰ ਸਾਡੇ ਜਿਹੜੇ ਮੈਟਰੋ ਕਬੱਡੀ ਕਲੱਬ ਵਾਲੇ ਆ, ਟੋਰਾਂਟੋ ਵਾਲੇ, ਉਹ ਨਹੀਂ ਪਹਿਲੇ ਦਿਨ ਤੋਂ ਦਿੱਲੀ ਦੇ ਸਾਰਿਆਂ ਬਾਰਡਰਾਂ ਦੀ ਸੇਵਾ ਦੁੱਧ ਦੀ ਭੇਜਦੇ ਰਹੇ। ਇਸ ਲੰਗਰ ਤੇ ਵੀ ਕਦੀ ਉਹਨੇ ਦੁੱਧ ਮੁੱਕਣ ਦੇ ਕਿਹਾ ਵੀ, ਉਹ ਕਹਿੰਦੇ ਕੀ ਚਾਹੀਦਾ, ਮੈਂ ਕਿਹਾ ਵੀ ਇਸ ਟਾਈਮ ਲੋੜ ਤਾਂ ਸ਼ੈੱਡ ਦੀ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਖੜੇ ਪੈਰ ਉਹਨੇ ਸ਼ੈੱਡ ਪਾ ਕੇ ਦਿੱਤੀ। ਤੇ ਹੁਣ ਉਹਨਾਂ ਨਾਲ ਗੱਲ ਹੋਈ ਸੀ ਅੰਕਲ ਮਲਕੀਤ ਹੋਣਾ ਨਾਲ, ਅਸੀਂ ਕਿਹਾ ਵੀ ਹੁਣ ਕਿੱਦਾਂ ਕਰਨੀ ਸ਼ੈੱਡ ਦੀ, ਕਿਉਂਕਿ ਅਸੀਂ 32 ਜਥੇਬੰਦੀ ਕੋਲ ਗਏ ਸੀ, ਜੋ ਇੱਥੇ ਲੱਖਾਂ ਰੁਪਏ ਦਾ ਕੰਬਲ, ਗੱਦੇ, ਮੰਜੇ, ਆਪਣੇ ਪੱਖੇ, ਕੂਲਰ ਸੰਗਤਾਂ ਦਾ ਹੀ ਦਾਨ ਕੀਤਾ ਇੱਥੇ ਆਇਆ ਨਾ। ਸਾਡਾ ਫਰਜ਼ ਸੀ, ਅਸੀਂ ਕਿਹਾ ਵੀ ਇਹ ਅਮਾਨਤ ਤੁਹਾਡੀ ਆ, ਵੀ ਤੁਸੀਂ ਇਹ ਦੇਖੋ ਵੀ ਜਥੇਬੰਦੀਆਂ ਆਪਸ ਵਿੱਚ ਡਿਸਟਰੀਬਿਊਟ ਕਰ ਲੈਣ। ਪਰ ਉਹਨਾਂ ਦੇ ਕੁਝ 99 ਮੈਂਬਰ ਇਸ ਸਮਾਨ ਲਗਾਇਆ, ਬਾਕੀ ਉਹ ਕਹਿੰਦੇ ਵੀ ਹੁਣ ਇਸ ਟਾਈਮ ਸਾਰਿਆਂ ਨੂੰ ਇੰਨੀ ਮਤਲਬ ਹੈਗੀ ਉਤਸ਼ਾਹ ਆ, ਉਹ ਕਹਿੰਦੇ ਤੁਸੀਂ ਇਹ ਲੈ ਜਾਓ ਤੇ ਜਾ ਕੇ ਬੇਸ਼ੱਕ ਦੀ ਜਿਹੜੀਆਂ ਸੰਸਥਾਵਾਂ ਕੋਈ ਪਿੰਗਲ ਵਾਲਾ ਉੱਥੇ ਜਾ ਕੇ ਉਹਨਾਂ ਨੂੰ ਦੇ ਦਿਓ। ਤੇ ਹੁਣ ਦੁਬਾਰਾ ਫੇਰ ਸਾਨੂੰ ਖੜੇ ਪਏ ਟਰੱਕ ਨਹੀਂ ਲੱਭ ਰਿਹਾ। ਹੁਣ ਦੇਖ ਲਓ ਸਵੇਰ ਨੂੰ ਜਾਣਾ, ਤੇ ਹੁਣ ਸੰਗਤਾਂ ਵੀ ਆਈਆਂ ਖੜੀਆਂ, ਉਹ ਸੰਗਤਾਂ ਕਹਿੰਦੀਆਂ ਵੀ ਅਸੀਂ ਪੈਣਾ, ਅਸੀਂ ਕਿਹਾ ਵੀ ਸਾਡੇ ਟਰੱਕ ਆ ਗਏ 12 ਵਜੇ ਸਾਨੂੰ ਲੱਦਣੇ ਪੈਣੇ ਆ। ਤੇ ਚਲੋ ਇੱਕ ਬਹੁਤ ਉਤਸ਼ਾਹ ਵਾਲੀ ਗੱਲ ਆ, ਸੰਗਤਾਂ ਕਹਿੰਦੇ ਕੋਈ ਨਹੀਂ ਅਸੀਂ ਤੁਹਾਡੇ ਨਾਲ ਲਦਾ ਲਾਂਗੇ ਉੱਠ ਕੇ, ਹੈਨਾ। ਤੇ ਰਾਏ ਸਾਹਿਬ, ਜਿੱਦਾਂ ਟੋਨੀ ਬਾਈ ਹੋਰਾਂ ਦੱਸਿਆ, ਬਾਈ ਨੰਨੀ ਵੀ ਨਾਲ ਖੜਿਆ, ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਕਹਿਣ ਲਈ ਵੀ 1 ਸਾਲ ਦੇ ਵਿੱਚ ਜੋ ਕੁਛ ਮੈਂ ਵੇਖਿਆ। ਤੁਸੀਂ ਬਹੁਤ ਸੁਲਝੇ ਹੋਏ ਹੋ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ 'ਚ ਵੱਡੀ ਕਿਰਪਾ ਅਕਾਲ ਪੁਰਖ ਦੀ ਹੋਈ ਹੈ, ਜਿਹੜਾ ਇਹ ਸ਼ਮੇਲ ਬਣਿਆ ਸਾਰਾ। ਇਹਦੇ ਵਿੱਚ ਜਿੰਨੇ ਕਹਿ ਦਿਓ ਕਿ ਕਬੱਡੀ ਖਿਡਾਰੀ, ਸਾਡੇ ਸਮਾਜ ਸੇਵੀ, ਜਿੰਨੇ ਬਾਬਿਆਂ ਦੇ ਲੰਗਰ ਲੱਗੇ, ਉਹ ਸਾਰੇ ਮੈਂ ਸਮਝਦਾ ਕਿ ਵੱਡੀ ਸ਼ਮੂਲੀਅਤ ਸੀ ਸਾਰਿਆਂ ਦੀ, ਤੇ ਵੱਡੀ ਦੇਣ ਹੈ। ਇਹ ਅੰਦੋਲਨ ਲੜਿਆ ਹੀ ਇਸ ਕਰਕੇ ਜੁੜ ਕੇ ਅੰਦੋਲਨ ਲੜਿਆ, ਸੋ ਇਹ ਮਾਲਕ ਦੀ ਵੱਡੀ ਕਿਰਪਾ ਹੋਈ ਹੈ। ਜਿਵੇਂ ਅੱਜ ਤੁਸੀਂ ਸਾਰਾ ਦਿਨ ਸਵੇਰੇ ਬਗਲਾ ਸਾਹਿਬ ਗੁਰਦੁਆਰਾ ਮੱਥਾ ਟੇਕਿਆ, ਉਸ ਤੋਂ ਬਾਅਦ ਆਏ, ਆਪਣੇ ਮਕਾਨ ਵੀ ਇੱਟਾਂ ਲਾਈਆਂ ਥੱਲੇ, ਉਹ ਢਾਉਣ ਦਾ ਵੀ ਸ਼ਬਦ ਯੂਜ਼ ਨਹੀਂ ਕਰਨ ਨੂੰ ਦਿਲ ਕਰਦਾ ਵੀ ਢਾਏ, ਤੇ ਕਿੱਦਾਂ ਦੀਆਂ ਮਦਦਾਂ ਦਾ ਹੋਊਗਾ? ਬੜੇ ਸਵਾਲ। ਦੇਖੋ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ। ਸਭ ਤੋਂ ਵੱਡੀ ਗੱਲ ਹੈ ਕਿ ਇਸ ਅੰਦੋਲਨ ਦਾ ਬੇਸ਼ੱਕ ਹਰਿਆਣਾ ਵੱਧ ਕੇ ਰਿਹਾ, ਯੂਪੀ ਵੱਧ ਕੇ ਰਹੀ, ਸਾਰੀਆਂ ਸਟੇਟਾਂ ਆਈਆਂ, ਪਰ ਇਸ ਅੰਦੋਲਨ ਦਾ ਮੁਖੀਆ ਪੰਜਾਬ ਰਿਹਾ, ਤੇ ਪੰਜਾਬ ਨੂੰ ਸ਼੍ਰੇ ਜਾਂਦਾ। ਸੋ ਉਹ ਪੰਜਾਬ ਦੇ ਵਿੱਚ ਬੜਾ ਮਾਹੌਲ ਹੈ ਇਸ ਲਈ, ਜਿਹੜਾ ਉਹ ਕਹਿ ਦਿਓ ਕਿ ਬਹੁਤ ਵੱਡਾ ਖੁਸ਼ੀ ਦਾ ਮਾਹੌਲ ਹੈ। ਉਹ ਤੁਸੀਂ ਕੱਲ ਵੇਖੋਗੇ ਜਦੋਂ ਸੰਗਤਾਂ ਜਾਣਗੀਆਂ, ਕਿਤੇ ਚਾਹ ਪਕੌੜਿਆਂ ਦੇ ਲੰਗਰ, ਕਿਤੇ ਜਲੇਬੀਆਂ ਦੇ ਲੰਗਰ, ਕਿਤੇ ਫੁੱਲ ਵਰਸਦੇ ਹੋਣਗੇ, ਬਹੁਤ ਵੱਡਾ ਉਤਸ਼ਾਹ ਹੈ। ਸੋ ਮੈਂ ਸਮਝਦਾ ਕਿ ਇਹ ਪ੍ਰਾਪਤੀ ਜਿਹੜੀ ਆ, ਇਹ ਸਾਡੇ ਗੁਰੂ ਸਾਹਿਬਾਨਾਂ ਦੀ ਦੇਣ ਹੈ। ਇਹ ਸਾਬਤ ਕਰਤਾ ਸਾਡੀ ਕੌਮ ਨੇ ਵੀ ਇਹ ਉਸ ਯੋਧਿਆਂ ਦੀ ਕੌਮ ਹੈ, ਉਹਦੇ ਵਾਰਸ ਨੇ ਇਹ, ਜਿਨ੍ਹਾਂ ਨੇ ਤੱਤੀ ਰੇਤ ਸਿਰਾਂ 'ਚ ਪਵਾਈ, ਤੱਤੀ ਤਵੀ ਤੇ ਬੈਠੇ, ਸਿਰ ਕਲਮ ਕਰਾ ਲੈ ਪਰ ਸਿਦਕ ਨਹੀਂ ਹਾਰੇ। ਇਹ ਸਬਰ ਤੇ ਸਿਦਕ ਦੀ ਜਿੱਤ ਹੋਈ ਹੈ। ਕਹਿੰਦੇ ਸੀ ਕਿ ਅਮਿਤ ਸ਼ਾਹ ਦੀ ਜੋੜੀ ਜਿਹੜੀ ਹੈ, ਉਹ ਭਾਵੇਂ ਗਲਤ ਫੈਸਲਾ ਲੈ ਲੇ, ਭਾਵੇਂ ਸਹੀ ਲੈ ਲੇ, ਪਰ ਉਹ ਕਦੀ ਆਪਣੇ ਫੈਸਲੇ ਤੋਂ ਇਨ ਬਿਨ ਹਿੱਲੇ ਨਹੀਂ। ਇਹ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਾਂਗਾ ਕਿ ਸਾਡੀ ਕੌਮ ਦੇ ਮੋਰੇ ਕੋਈ ਟਿਕਿਆ ਨਹੀਂ ਅੱਜ ਤੇ। ਉਹ 19 ਵਾਰ ਦਿੱਲੀ ਅੱਗੇ ਜਿੱਤੀ ਸੀ, 20ਵੀਂ ਵਾਰ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਅੱਜ ਅਰਦਾਸ ਕਰਕੇ ਆਏ, ਸ਼ੁਕਰਾਨਾ ਕਰਕੇ ਆਏ ਮਹਾਰਾਜ ਦਾ। 13 ਤਰੀਕ ਨੂੰ ਹਰਿਮੰਦਰ ਸਾਹਿਬ ਵੀ ਸ਼ੁਕਰਾਨਾ ਕਰਾਂਗੇ, ਉੱਥੇ ਵੀ ਅਰਦਾਸ ਕਰਾਂਗੇ
ਇੰਜ ਹੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਸ਼ੀਰਵਾਦ ਅਕਾਲ ਪੁਰਖ ਬਣਾਈ ਰੱਖੇ। ਨੰਨੀ ਭਾਈ, ਪਹਿਲੇ ਦਿਨ ਤੋਂ ਸੇਵਾ ਚੱਲ ਰਹੀ ਹੈ, ਅੱਜ ਅਖੀਰਲਾ ਦਿਨ ਵੀ ਹੈ, ਅੱਜ ਵੀ ਸੇਵਾ ਚੱਲ ਰਹੀ ਹੈ, ਇੱਕ ਸਾਲ ਲੰਘਿਆ, ਕੀ ਕਹਿਣਾ ਚਾਹੁੰਦੇ ਹੋ? ਜਦੋਂ ਪਹਿਲੇ ਦਿਨ ਤੋਂ ਆਏ ਸੀਗੇ ਉਦੋਂ ਕਿਸੇ ਨੇ ਸੋਚਿਆ ਨਹੀਂ ਵੀ ਏਡਾ ਲੰਬਾ ਅੰਦੋਲਨ ਚੱਲੂਗਾ ਜਾਂ ਏਡਾ ਲੰਬੀ ਸੇਵਾ ਰੱਬ ਨੇ ਸਾਡੇ ਕਰਮਾਂ 'ਚ ਲਿਖੀ ਹੋਊਗੀ। ਪਹਿਲੇ ਦਿਨ ਜਦੋਂ ਆਏ ਸੀ ਉਦੋਂ ਜਿਹੜਾ ਉਤਸ਼ਾਹ ਸੀਗਾ ਉਹ ਵੱਖਰੀ ਕਿਸਮ ਦਾ ਸੀ, ਜੋਸ਼ ਸੀਗਾ। ਹੌਲੀ ਹੌਲੀ ਜਿੱਦਾਂ ਅੰਦੋਲਨ ਚੱਲਦਾ ਗਿਆ, ਜੋਸ਼ ਦੇ ਨਾਲ ਹੋਸ਼ ਵੀ, ਸਮਝ, ਸਾਰਾ ਕੁਝ ਇੱਥੋਂ ਬਹੁਤ ਸਿੱਖਣ ਨੂੰ ਮਿਲਿਆ। ਜਿਹੜਾ ਅੱਜ ਜਿੱਦਾਂ ਹੁਣ ਸਾਲ ਹੋ ਗਿਆ ਇੱਕ ਥਾਂ ਆਪਾਂ ਨੂੰ ਬੈਠਿਆਂ ਨੂੰ, ਹੁਣ ਇਸ ਨਾਲ ਸਾਡੇ ਇਮੋਸ਼ਨਲ ਜੁੜ ਗਏ ਜਾਂ ਭਾਵਨਾਵਾਂ ਜੁੜ ਗਈਆਂ। ਹੁਣ ਜਾਣ ਨੂੰ ਚਲੋ ਜਿੱਤ ਹੋਈ ਆ, ਬਹੁਤ ਵੱਡੀ ਗੱਲ ਆ। ਇੱਥੇ ਦੇ ਲੋਕ ਸਾਨੂੰ ਜਾਣਨ ਲੱਗ ਪਏ, ਸਾਰਿਆਂ ਨਾਲ ਪਿਆਰ ਪੈ ਗਿਆ। ਹੁਣ ਜਿੱਦਾਂ ਸਾਲ ਹੋ ਗਿਆ, ਇਹ ਸਾਰੀ ਜਗ੍ਹਾ ਇੱਦਾਂ ਲੱਗਦਾ ਸਾਡਾ ਆਪਣਾ ਪੰਜਾਬ ਹੀ ਇੱਥੇ ਬਣ ਗਏ, ਸਾਰੇ ਪੰਜਾਬੀ ਆ ਗਏ। ਪਰ ਪ੍ਰਮਾਤਮਾ ਨੇ ਸਾਨੂੰ ਇਸ ਇਤਿਹਾਸ ਦਾ ਹਿੱਸੇਦਾਰ ਬਣਾਇਆ, ਇਸ ਲਈ ਪ੍ਰਮਾਤਮਾ ਦਾ ਅਸੀਂ ਲੱਖ ਲੱਖ ਸ਼ੁਕਰ ਕਰਦੇ ਹਾਂ। ਜਿੰਨੀ ਸਪੋਰਟ NRI ਵੀਰਾਂ ਨੇ ਹਰ ਪੱਖ ਤੋਂ ਕੀਤੀ ਹੈ, ਹਰ ਇੱਕ ਲੋੜ ਪੂਰੀ ਕੀਤੀ ਹੈ, ਮਤਲਬ ਕਹਿਣ ਤੋਂ ਵੀ ਜ਼ਿਆਦਾ ਕੀਤੀ ਹੈ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? NRI ਭਰਾਵਾਂ ਬਿਨਾਂ ਕਦੀ ਪੰਜਾਬ 'ਚ ਕੋਈ ਵੀ ਕਾਰਜ ਹੋ ਜਾਏ ਜਾਂ ਕਬੱਡੀ ਟੂਰਨਾਮੈਂਟ ਹੋ ਜਾਏ ਜਾਂ ਪਿੰਡ 'ਚ ਹੀ ਕਿਸੇ ਨੇ ਕੋਈ ਕਾਰਜ ਕਰਨਾ, ਉਹਨਾਂ ਬਿਨਾਂ ਕਦੀ ਕਾਰਜ ਪੂਰਾ ਨਹੀਂ ਹੋ ਸਕਦਾ। ਜਿਹੜਾ ਇਹ ਅੰਦੋਲਨ ਸੀਗਾ ਇਹ ਵੀ NRI ਭਰਾਵਾਂ ਬਿਨਾਂ ਕਦੀ ਪੂਰਾ ਨਹੀਂ ਹੋ ਸਕਦਾ। ਜੋ ਉਹਨਾਂ ਨੇ ਸਪੋਰਟ ਕਿਸੇ ਨੇ ਪੈਸੇ ਦੀ ਜਾਂ ਕਿਸੇ ਹਰ ਪੱਖ ਦੀ ਦਿੱਤੀ ਆ, ਉਹਨੇ NRI ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਆ, ਕਿਉਂਕਿ ਉਹਨਾਂ ਦੇ ਬਿਨਾਂ ਪੰਜਾਬ 'ਚ ਕਦੀ ਵੀ ਕੋਈ ਕਾਰਜ ਪੂਰਾ ਨਹੀਂ ਹੋ ਸਕਦਾ। ਇਹ ਵੀ NRI ਭਰਾਵਾਂ ਕਰਕੇ ਹੀ ਸਿਰੇ ਚੜਿਆ। ਗੁਰੂ ਮਹਾਰਾਜ ਦੀ ਕਿਰਪਾ, ਆਪਣੇ ਭਰਾਵਾਂ ਦੇ ਬਾਹਰ ਕੰਮ ਕਾਰ ਜਾਂ ਮਿਹਨਤਾਂ ਕੀਤੀਆਂ, ਮੱਲਾਂ ਮਾਰੀਆਂ, ਉਹਨਾਂ ਦੇ ਕਰਕੇ ਹੀ ਇਹ ਸਾਰਾ ਕੁਝ ਕਾਰਜ ਸਿਰੇ ਚੜਿਆ। ਗੋਗੀ ਬਾਈ, ਜਿੰਨੇ ਵੀ ਸਾਡੇ ਖੇਡ ਜਗਤ ਦੇ ਬਾਈ ਨੰਨੀ ਖੜੇ ਨੇ, ਬਾਈ ਟੋਨੀ ਹੁਰੇ ਖੜੇ ਨੇ, ਹੋਰ ਸਾਰੇ ਮੇਰੇ ਵੀਰ ਖੜੇ ਨੇ, ਜਿੰਨੀ ਇਹਨਾਂ ਨੇ ਸੇਵਾ ਕੀਤੀ ਹੈ ਇੱਕ ਸਾਲ, ਇੱਥੇ ਪਹਿਲੇ ਦਿਨ ਤੋਂ ਲੰਗਰ ਚਲਾਇਆ, ਕਦੀ ਲੰਗਰ ਬੰਦ ਨਹੀਂ ਹੋਣ ਦਿੱਤਾ। ਇਹਨਾਂ ਦੀ ਵੱਡੀ ਦੇਣ ਹੈ ਜੀ ਅੰਦੋਲਨ ਨੂੰ। ਪਹਿਲੇ 7 ਮਹੀਨੇ ਤੁਸੀਂ ਦੇਖਿਆ ਇਹਨਾਂ ਨੌਜਵਾਨਾਂ ਨੇ ਸਾਡੀ ਸਟੇਜ ਸਾਂਭ ਕੇ ਰੱਖੀ। ਚੰਗਾ ਮਾੜਾ ਵੀ ਸੁਣਨਾ ਪਿਆ ਇਹਨਾਂ ਨੂੰ, ਪਰ ਫੇਰ ਵੀ ਇਹ ਯੋਧੇ ਸਾਡੇ ਦਲੇਰ ਨਿਕਲੇ, ਐਂਡ ਤੱਕ ਨਾਲ ਨੇ। ਪਹਿਲੇ ਦਿਨ ਤੋਂ ਲਾ ਕੇ ਲਾਸਟ ਦਿਨ ਤੱਕ ਇਹਨਾਂ ਨੇ ਤਨੋ ਮਨੋ ਧਨੋ ਸੇਵਾ ਕੀਤੀ ਹੈ। ਸਾਡਾ ਵੱਡਾ ਵੀਰ ਟੋਨੀ ਬਾਈ, ਟੋਨੀ ਸੰਧੂ ਰੋੜਕਾ ਕਲਾਂ ਤੋਂ, ਤੁਸੀਂ ਦੇਖਿਆ ਇਹਨਾਂ ਨੇ 2500 ਤੋਂ ਲਾ ਕੇ 3000 ਇੱਥੇ ਬਿਸਤਰੇ ਦਾ ਪ੍ਰਬੰਧ ਕੀਤਾ ਸੀ। ਜਿੰਨੀ ਵੀ ਸੰਗਤ ਆਉਂਦੀ ਸੀ, ਸਾਰੀਆਂ ਜਥੇਬੰਦੀਆਂ ਦੀ ਕੋਈ ਵਿਤਕਰਾ ਨਹੀਂ ਸੀ ਵੀ ਅਸੀਂ ਇਸ ਜਥੇਬੰਦੀ ਨਾਲ ਜੁੜੇ ਹੋਏ ਹਾਂ। ਸੰਯੁਕਤ ਮੋਰਚੇ ਦੀ ਜਿੰਨੀ ਸੰਗਤ ਆਉਂਦੀ ਸੀ ਇੱਥੇ ਠਹਿਰਾਓ ਹੁੰਦਾ ਸੀ। ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਬਹੁਤ ਵੱਡੀ ਦੇਣ ਹੈ ਇਸ ਅੰਦੋਲਨ ਨੂੰ। ਔਰ ਸਾਡੇ ਯੋਧੇ ਸਦਾ ਹੀ ਸਾਡੇ ਨਾਲ ਇਦਾਂ ਹੀ ਚੱਲਣਗੇ, ਦਿਲੋਂ ਜੁੜੇ ਹੋਏ ਨੇ ਵੀਰ ਸਾਡੇ। ਇਹ ਗੇਮਾਂ ਦੇ ਨਾਲ ਤੁਸੀਂ ਦੇਖਿਆ, ਜਦੋਂ ਇੱਥੇ ਕਬੱਡੀ ਕੱਪ ਹੋਇਆ 44 ਤੋਂ 45 ਲੱਖ ਰੁਪਇਆ ਖਰਚਾ ਹੋਇਆ ਉਹਦੇ ਵਿੱਚ। ਆਪਾਂ ਕਹਿ ਦਿੰਦੇ ਵੀ ਕੱਪ ਕਰਾਉਣਾ, ਜਾ ਕੇ ਕੁਰਸੀਆਂ ਤੇ ਬਹਿ ਕੇ ਦੇਖ ਲੈਣਾ, ਪਰ ਉਹ ਪੈਸਾ ਤੁਸੀਂ ਦੇਖਿਆ ਮੇਰੇ ਗਲ 'ਚ ਬੈਗ ਪਾਇਆ ਹੋਇਆ ਸੀ, ਮੇਰੇ ਹੱਥੀਂ ਸਾਰਾ ਨਿਕਲਿਆ। ਫਿਰ ਪਤਾ ਲੱਗਦਾ ਵੀ ਕੱਪਾਂ ਤੇ ਕਿੰਨਾ ਖਰਚਾ ਆਉਂਦਾ, ਕਿੰਨੀ ਟੈਨਸ਼ਨ ਹੁੰਦੀ ਹੈ। ਅਸੀਂ ਇਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ, ਇਹ ਸਾਡੇ ਭਰਾਵਾਂ ਦਾ ਜੀ। अभी लाइव चलते चलते मेरे साथ राकेश बहन जी भी आए हैं, मेरे बड़े भाई हैं, और गुरनाम चड़ूनी जी के साथ, उनके साथ कंधे से कंधा मिलाकर पहले दिन से चले हैं। बब्बर शेर हैं हरियाणा के। तो राकेश भाई साहब, सबसे पहले तो ये बताइए कि इतनी बड़ी जो जीत हुई है, फीलिंग्स क्या हैं? देखिए, यदि हमने आज़ादी की लड़ाई नहीं देखी, पर ये इस टाइम जो हमने देखा वो आज़ादी की सेम लड़ाई थी। यदि हम बात करें चाचा जी की, उन्होंने जमीनें बचाई थी साहूकारों से, और 9 महीने आंदोलन चला था। हमें आज पता लगा कि मोदी जो है अंग्रेजों से भी क्रूर राजा है, जिसको किसानों ने झुकाया और अपनी ताल से झुकाया, पूरे का पूरा भाईचारे से झुकाया, एकता के साथ झुकाया। ये एक बड़ी जीत है। कल को यहाँ से पंजाब हरियाणा जो भाईचारक सांझ बनी थी, वो यहाँ से सुबह 9-10 बजे चलेगी। तो कैसे इनका हरियाणा में, आगे पंजाब में जो स्वागत, और क्या रहेगा वो सारा प्रोग्राम कार्यक्रम? ਬਾਈਬਲ ਜੀ ਐਦਾਂ ਨਹੀਂ ਗੱਲ ਬਣਨੀ, ਉਹ ਤਾਂ ਜਦੋਂ ਚੱਲਾਂਗੇ ਆਪਾਂ ਜਦ ਹੀ ਪਤਾ ਲੱਗਣਾ ਹੈ। ਇਦਾਂ ਆਪਾਂ ਗੱਲ ਕਰੀਏ ਤੇ ਉਹ ਛੋਟੀ ਰਹਿਣੀ ਆਪਣੀ ਗੱਲ। ਆਪਾਂ ਜਦੋਂ ਹਰਿਆਣੇ ਨੂੰ ਵੜਾਂਗੇ, ਜਿਸ ਮਾਹੌਲ ਨੂੰ ਵੇਖਾਂਗੇ, ਉਹ ਦਿਖਣਾ ਜੀ ਆਪਾਂ ਭਾਈਚਾਰਾ ਕਿਵੇਂ ਨਿਭਾਉਂਦੇ ਆ। ਇੱਥੇ ਇਸ ਗੱਲ ਨੂੰ ਛੋਟਾ ਕਰਾਂਗੇ, ਆਪਾਂ ਕੋਈ ਗੱਲ ਕਹਾਂਗੇ ਜੀ। ਜਦੋਂ ਕੋਈ ਪ੍ਰੈਕਟੀਕਲ ਹੁੰਦਾ ਹੈ, ਜਿਸ ਤਰ੍ਹਾਂ ਆਪਾਂ ਅੰਦੋਲਨ ਲੈ ਕੇ ਆਏ ਆ, ਪ੍ਰੈਕਟੀਕਲ ਹੋਇਆ, 1 ਸਾਲ ਪ੍ਰੈਕਟੀਕਲ ਚੱਲਿਆ ਇਸ ਚੀਜ਼ ਦਾ, ਉਹ ਜਦੋਂ ਆਪਾਂ ਪ੍ਰੈਕਟੀਕਲ ਦੇਖਾਂਗੇ, ਉਹ ਮਾਹੌਲ ਦੱਸੇਗਾ ਵੀ ਕੀ ਆਪਣਾ ਭਾਈਚਾਰਾ।
ਗੱਲ ਕਰਦਿਆਂ ਡਾਕਟਰ ਸਵਾਈਮਨ ਜੀ ਦੀ ਟੀਮ ਹੈ ਉਹ ਸਨਮਾਨ ਕਰਨ ਆਈ ਹੈ। ਸੋ ਇਹਨਾਂ ਨੂੰ ਸਨਮਾਨ ਕਰ ਲੈਣ ਦਿਓ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਹ ਸਾਡੇ ਵੱਲੋਂ ਨਾ ਸਰਟੀਫਿਕੇਟ ਡਾਕਟਰ ਸਾਹਿਬ ਨੇ ਬਣਾਏ ਸੀਗੇ। ਇੱਧਰ ਆਓ, ਬੈਂਸ ਸਾਹਿਬ ਨੂੰ ਕਰਿਓ ਅਣਦੇਖੀਆਂ ਹੋ ਉੱਧਰ। ਜਾਂਦੀਆਂ ਸਾਰੀ ਜ਼ਿੰਦਗੀ ਸਾਡੀ ਬੈਂਸ ਸਾਹਿਬ ਅੱਗੇ ਆਓ। ਭੇਜੂਗੇ ਰਹਿਣਗੀਆਂ ਕਿ ਅਸੀਂ ਅੰਦੋਲਨ ਜਿੱਤਿਆ ਸੀ ਤੇ ਉਹਦਾ ਹੀ ਇੱਕ ਤੁਹਾਨੂੰ ਨਿਸ਼ਾਨਾ ਦੇਣਾ ਬਾਈ ਟੋਨੀ ਆ ਦੇਖ ਪ੍ਰਧਾਨ ਜੀ ਤੁਹਾਡਾ ਵੀ ਇੱਧਰ ਭਾਜੀ ਇੱਧਰ ਭਾਈ ਬੋਲੇ ਸੋਹਣੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਹੁਣ ਮੈਂ ਕਿ ਅਸੀਂ ਅੰਦਰ ਵੀ ਜੋ ਲੰਗਰ ਜਿਵੇਂ ਚੱਲ ਰਿਹਾ, ਟੋਨੀ ਭਾਜੀ ਤੁਸੀਂ ਆਓ ਨਾਲ, ਔਲਖ ਭਾਈ ਆਓ ਨਾਲ, ਔਲਖ ਭਾਈ, ਔਲਖ ਜੀ ਆਓ ਨਾਲ, ਆਓ ਅੰਦਰ ਅੱਗੇ ਚੱਲੀਏ। ਅਸੀਂ ਅੰਦਰ ਵੀ ਜਿਵੇਂ ਅਸੀਂ ਲੰਗਰ ਦਾ ਵੀ ਦਿਖਾ ਰਹੇ ਸੀ ਨਾ ਸਾਰਾ, ਤੇ ਮੈਂ ਇੱਧਰ ਵੀ ਦਿਖਾਉਣਾ ਚਾਹਾਂਗਾ ਕਿ ਕਿਸ ਤਰੀਕੇ ਨਾਲ ਸਾਰਾ ਪ੍ਰਬੰਧ, ਇੱਧਰ ਲੰਗਰ ਦਾ ਸਾਰਾ ਪ੍ਰਬੰਧ ਚੱਲ ਰਿਹਾ ਸੀ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੰਦਰ ਪੱਕੇ ਪ੍ਰਬੰਧ ਲੰਗਰ ਦੇ ਅੱਜ ਲਾਸਟ ਦਿਨ ਵੀ ਚੱਲ ਰਹੇ ਨੇ। ਇੱਧਰ ਵੀ ਤੁਸੀਂ ਦੇਖੋ, ਇੱਧਰ ਵੀ ਚੱਲ ਰਿਹਾ। ਬਾਈ ਟੋਨੀ ਭਾਈ ਤੁਸੀਂ ਦੱਸੋ ਪਲੀਜ਼। ਹਾਂਜੀ, ਬਸ ਜਿੱਦਾਂ ਆਪਾਂ ਗੱਲ ਕਰਦੇ ਹਾਂ ਜੀ, ਪਰਮਾਤਮਾ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਆਈ। ਜਿਸ ਚੀਜ਼ ਦੀ ਵੀ ਲੋੜ ਹੁੰਦੀ ਸੀ ਆਪਣੇ ਆਪ ਉਹ ਚੀਜ਼ਾਂ ਹਾਜ਼ਰ ਹੋ ਜਾਂਦੀਆਂ ਸੀ। ਮਤਲਬ ਇਹ ਪਰਮਾਤਮਾ ਦੀ ਕਲਾ ਹੀ ਆ। ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਅੰਦੋਲਨ ਕਿੰਨੇ ਊਚ ਨੀਚ ਦੇ ਪੜਾਅ ਤੋਂ ਗੁਜ਼ਰਿਆ। ਕਈ ਵਾਰੀ ਲੱਗਦਾ ਸੀ ਵੀ ਅੰਦੋਲਨ ਖਤਮ ਹੋ ਜਾਣਾ ਜਾਂ ਕਿੱਦਾਂ ਸੰਖਿਆ ਘਟ ਗਈ ਆ, ਪਰ ਉਸ ਦੇ ਬਾਵਜੂਦ ਵੀ ਮਹਾਰਾਜ ਨੇ ਹਮੇਸ਼ਾ ਇਹਨੂੰ ਬਣਾਈ ਰੱਖਿਆ ਜੀ, ਰਫਤਾਰ ਨੂੰ ਬਣਾਈ ਰੱਖਿਆ। ਤੇ ਆ ਜਾਓ ਆਪਾਂ ਅੰਦਰ ਵੀ ਚੱਲਦੇ ਹਾਂ ਅੱਗੇ। ਇੱਥੇ ਰਿਹਾਇਸ਼ ਦਾ ਤੁਸੀਂ ਇਹ ਦੇਖੋ, ਜਿੱਥੇ ਆਪਾਂ ਸਾਰੇ ਤਿਆਰੀਆਂ ਕਰ ਰਹੇ ਹਾਂ ਜਾਣ ਦੀਆਂ, ਤੇ ਸੰਗਤਾਂ ਉਸੇ ਉਤਸ਼ਾਹ ਨਾਲ ਆ ਰਹੀਆਂ ਵੀ ਅਸੀਂ ਕਿੱਥੇ ਸੌਣਾ। ਅਸੀਂ ਕਿਹਾ ਕੋਈ ਗੱਲ ਨਹੀਂ ਬਈ, ਅਸੀਂ ਸਵੇਰ ਨੂੰ ਟਰੱਕ ਲੋਡ ਕਰ ਲਵਾਂ, ਤੁਸੀਂ ਆ ਕੇ ਆਪਣਾ ਜਿਹੜਾ ਪੈਣ ਦਾ ਇੰਤਜ਼ਾਮ ਦੇਖੋ ਆਪਣਾ। ਬਿਲਕੁਲ ਬਿਲਕੁਲ, ਹਾਂਜੀ ਆ ਜਾਓ ਅੱਗੇ। ਸਾਰਾ ਲੰਗਰ ਦਾ ਪ੍ਰਬੰਧ ਸੀ ਹੈ ਨਾ, ਬਹਿ ਕੇ ਬੈਠਾ ਹਾਂਜੀ ਹਾਂਜੀ ਚੱਲਦਾ ਪਿਆ ਸੀਗਾ। ਹੁਣ ਇਸ ਤੁਹਾਨੂੰ ਪਿੱਛੇ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਜੋ ਸੇਵਾ ਹੈ ਉਹ ਚੱਲਦੀ ਰਹੀ ਹੈ। ਜਿਵੇਂ ਇੱਧਰ ਤੁਸੀਂ ਦੇਖ ਸਕਦੇ ਹੋ ਅੱਗੇ ਕਿ ਸਾਰੇ ਭਰੇ ਸੀਗੇ ਹੁੰਦੇ ਸੀ ਹਨਾ। ਹਾਂਜੀ, ਆਹ ਕਿਆ ਦੇਖੋ ਜਿੱਦਾਂ ਬਿਸਤਰੇ ਸਾਰੇ ਇਕੱਠੇ। ਹਜ਼ਾਰਾਂ ਕੰਬਲ, ਗੱਦੇ, ਪੱਖੇ ਅੰਦਰ, ਤੇ ਇਹ ਸਾਰਾ ਸਮਾਨ ਇਹ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਸੰਯੁਕਤ ਮੋਰਚੇ ਨੂੰ ਅਸੀਂ ਸੌਂਪ ਦਿੱਤਾ ਸੀ, ਪਰ ਉਹਨਾਂ ਦੇ ਕੁਛ ਇੱਕ ਵਲੰਟੀਅਰ ਵਿੱਚੋਂ ਲੈ ਕੇ ਗਏ ਆ। ਬਾਕੀ ਜ਼ਿਆਦਾਤਰ ਉਹ ਕਹਿੰਦੇ ਵੀ ਹੁਣ ਸਾਡੇ ਕੋਲ ਵੀ ਇੰਨਾ ਸੰਭਾਲਿਆ ਨਹੀਂ ਜਾਣਾ, ਤੇ ਖੜੇ ਪੈ ਟਰੱਕ ਮੰਗਾਏ ਆ, ਤੇ ਜਾ ਕੇ ਜਿਹੜੀਆਂ ਕੋਈ ਸੰਸਥਾਵਾਂ ਹੋਣਗੀਆਂ ਉਹਨਾਂ ਨੂੰ ਭੇਂਟ ਕੀਤੇ ਜਾਣਗੇ। ਦੇਖੋ ਅੱਜ ਵੀ ਸੰਗਤ ਉਦਾਂ ਹੀ ਇੱਥੇ ਮੌਜੂਦ ਆ। ਸੰਗਤ ਮੌਜੂਦ ਹੈ। ਹਾਂਜੀ, ਤੇ ਪਹਿਲੇ ਦਿਨ ਤੋਂ ਲੈ ਕੇ ਇੱਦਾਂ ਮਹਾਰਾਜ ਦੀ ਕਿਰਪਾ ਬਣੀ ਆ।
ਇਹ ਸਾਰਾ ਜਿਹੜੇ ਆਪਣੇ ਦਾਨੀ ਸੱਜਣ ਨਗਰ ਪੰਚਾਇਤਾਂ ਤੇ NRA ਭਰਾਵਾਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਉਦਮ ਸਦਕੇ ਏਡੇ ਉਪਰਾਲੇ ਹੁੰਦੇ ਆ। ਇੱਕ ਭਾਵਨਾ ਸੀ ਅੰਦੋਲਨ ਦੀ, ਸਾਰੇ ਇਸ ਨੂੰ ਇੱਕ ਤੀਰਥ ਕਰਕੇ ਲੋਕਾਂ ਨੇ ਜਾਣਿਆ, ਵੱਡੇ ਤੋਂ ਵੱਡੇ ਦਾਨ ਕੀਤੇ, ਵੱਡੀ ਤੋਂ ਵੱਡੀ ਸੇਵਾ ਕੀਤੀ, ਜਿਹਦੇ ਸਦਕਾ ਮਤਲਬ ਆ ਫਤਿਹ ਗੁਰੂ ਮਹਾਰਾਜ ਨੇ ਬਖਸ਼ੀ ਆ। ਸਾਡੀਆਂ ਬੀਬੀਆਂ, ਇਹ ਮੇਰੇ ਖਿਆਲ ਬੀਬੀ ਕਿੰਨੀ ਵਾਰੀ ਆਈਆਂ ਆਪਾਂ ਹੁਣ 10ਵੀਂ ਵਾਰ ਆਈਆਂ ਬੀਬੀਆਂ ਇਹ। ਹਾਂ ਹੁਣ 15 ਦਿਨ ਹੋ ਗਏ। ਹਾਂ ਜਿੰਨਾ ਸਾਨੂੰ ਸਾਡੇ ਇਹਨਾਂ ਖਿਡਾਰੀ ਬੱਚਿਆਂ ਨੇ ਮਾਨ ਸਨਮਾਨ ਦਿੱਤਾ ਹੈਗਾ, ਪਿਆਰ, ਜੋ ਵੀ ਅਸੀਂ ਇਹਨਾਂ ਨੂੰ ਕੋਈ ਚੀਜ਼ ਅਸੀਂ ਮੰਗਦੇ ਸੀ, ਕਹਿੰਦੇ ਸੀ, ਕੋਈ ਵੀ ਪ੍ਰੋਬਲਮ ਆਉਂਦੀ ਸੀ ਉਹਦੀ ਮੌਕੇ ਤੇ ਸੋਲਵ ਕਰਦੇ ਸੀ। ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਇੱਥੇ ਰਹੇ ਹਾਂ ਤੇ ਅੱਜ ਵੀ ਸਾਡਾ ਛੱਡ ਕੇ ਜਾਣ ਲਈ ਇਹਨਾਂ ਨੂੰ ਮਨ ਨਹੀਂ ਕਰਦਾ, ਕਿਉਂਕਿ ਇਹਨਾਂ ਬੱਚਿਆਂ ਨੇ ਸਾਨੂੰ ਜਿੰਨਾ ਪਿਆਰ ਸਤਿਕਾਰ ਦਿੱਤਾ ਹੈ। ਇੱਕ ਇਹ ਮੋਰਚਾ ਸੀ ਜਿਹੜਾ ਇਹ ਸਾਡਾ ਇੱਕ ਯੂਨੀਵਰਸਿਟੀ ਦੀ ਤਰ੍ਹਾਂ ਹੈ ਤੇ ਇਸ ਤੋਂ ਮੋਰਚੇ ਤੋਂ ਅਸੀਂ ਬਹੁਤ ਕੁਝ ਸਾਡੇ ਲੋਕ ਆ ਜਿਹੜੇ ਉਹ ਸਿੱਖ ਕੇ ਜਾ ਰਹੇ ਨੇ। ਇਸ ਕਰਕੇ ਅਸੀਂ ਆਪਦੇ ਬੱਚਿਆਂ ਦਾ ਧੰਨਵਾਦ ਕੀਤੇ ਬਿਨਾਂ ਰਹਿ ਨਹੀਂ ਸਕਦੇ। ਇਹ ਪਿਆਰ ਆ, ਦੇਖ ਲਓ, ਇਹ ਸਾਰਾ ਇੱਕ ਬੌਂਡ ਬਣਿਆ ਆ ਜਿਹੜਾ ਇਸ ਚੀਜ਼ ਦਾ ਕੋਈ ਤੋੜ ਨਹੀਂ, ਨਾ ਇਹਦੀ ਕੋਈ ਪਰਿਭਾਸ਼ਾ ਆ। ਸੋ ਬਹੁਤ ਬਹੁਤ ਧੰਨਵਾਦ ਆ ਸੰਯੁਕਤ ਮੋਰਚਾ ਕੀਤੀ ਤੇ ਉਸ ਅਕਾਲ ਪੁਰਖ ਦਾ ਜਿਨ੍ਹਾਂ ਨੇ ਜਿੱਤ ਬਖਸ਼ੀ, ਤੇ ਸਾਡੇ ਸਾਰੇ ਦਾਨੀ ਸੱਜਣਾ ਦਾ, ਸਾਡੇ ਇੱਥੇ ਵਲੰਟੀਅਰ ਵੀਰਾਂ ਦਾ, ਸੇਵਾਦਾਰਾਂ ਦਾ, ਜਿਨ੍ਹਾਂ ਦੇ ਆਪਾਂ ਨਾਂ ਵੀ ਨਹੀਂ ਲੈ ਸਕੇ ਕਦੀ, ਉਹ ਮੂਹਰੇ ਵੀ ਨਹੀਂ ਆਏ ਤੇ ਬਿਲਕੁਲ ਸਾਡਾ ਮਤਲਬ ਰੋਮ ਰੋਮ ਕਰਜਦਾ ਰਿਹਾ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਪਹਿਲੇ ਦਿਨ ਤੋਂ ਲੱਗੇ, ਤੁਸੀਂ ਵੀ ਕਈ ਚੈਲੰਜਸ ਝੱਲੇ ਆ, ਪਰਸਨਲੀ ਵੀ ਝੱਲੇ, ਕਈ ਤਰ੍ਹਾਂ ਦੇ ਝੱਲੇ, ਪਰ ਜਿਹੜੀ ਸੇਵਾ ਆ ਉਹ ਆਪੇ ਪਰਮਾਤਮਾ ਵਾਹਿਗੁਰੂ ਜਾਣੀ ਜਾਣਿਆ ਵੀ ਉਹ ਕੀ ਆ। ਬਿਲਕੁਲ ਬਿਲਕੁਲ। ਇਸੇ ਤਰੀਕੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ, ਜਿਵੇਂ ਇਦਾਂ ਸੌਣ ਵਾਸਤੇ ਬਣੇ ਨੇ ਸ਼ੈਲਟਰ, ਇੱਧਰ ਵੀ ਸੌਣ ਵਾਸਤੇ ਸਾਰੇ ਸ਼ੈਲਟਰ ਬਣੇ ਨੇ। ਕਿਸੇ ਟਾਈਮ ਜਦੋਂ ਥੱਲੇ ਫੁੱਲ ਹੋ ਜਾਂਦੇ ਸੀ, ਫਿਰ ਉੱਪਰ ਵੀ ਜਿੱਦਾਂ ਤੁਸੀਂ ਦੇਖ ਸਕੋ ਕਿ ਉੱਪਰ ਵੀ ਸਾਰੇ ਸੌਣ ਵਾਸਤੇ ਬਣੇ ਹੋਏ ਸੀ। ਆ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਦੇ, ਕੰਬਲ, ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ, ਜਿਹੜੀਆਂ ਸਵੇਰ ਨੂੰ ਟਰੱਕਾਂ ਦੇ ਵਿੱਚ ਭਰ ਕੇ ਖੜਨੀਆਂ ਨੇ ਤੇ ਸੋਚ ਰਹੇ ਨੇ ਕਿ ਕਿਤੇ ਕਿਸੇ ਐਸੀ ਜਗ੍ਹਾ ਦੇ ਉੱਪਰ ਦਿੱਤੀਆਂ ਜਾਣ ਜਿੱਥੇ ਇਹਦਾ ਸਹੀ ਉਪਯੋਗ ਜੋ ਹੈਗਾ ਉਹ ਹੋ ਸਕੇ। ਤੇ ਪਹਿਲਾਂ ਬੱਤੀਆਂ ਨੂੰ ਕਿਹਾ ਸੀਗਾ, ਬਟ ਉਹ ਨਾ ਉਹ ਹੋਣ ਕਰਕੇ ਤੇ ਹੁਣ ਬਾਈ ਟੋਨੀ ਹੋਰੇ ਕਿਤੇ ਦੇਖਣਗੇ ਵੀ ਕਿਸ ਜਗ੍ਹਾ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਡੋਨੇਟ ਕਰਾਂਗੇ। ਸੋ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਸੇਵਾ ਸਾਡਾ ਇਹ ਕਰਨ ਦਾ ਕਿ ਇੰਨੀ ਕਿ ਸੇਵਾ ਰਹੀ ਹੈ ਕਿ ਮਤਲਬ ਬਹੁਤ ਇਦਾਂ ਦੇ ਚਿਹਰੇ ਨੇ ਜਿਹੜੇ ਕਦੀ ਅੱਗੇ ਨਹੀਂ ਆਏ, ਜਿਨ੍ਹਾਂ ਨੇ ਇੱਕ ਸਾਲ ਕਦੀ ਸੋਚਿਆ ਵੀ ਨਹੀਂ ਅਸੀਂ ਕੈਮਰੇ ਦੇ ਅੱਗੇ ਆ ਕੇ ਦੱਸਾਂਗੇ ਜਾਂ ਸਾਨੂੰ ਦੱਸਣ ਦੀ ਲੋੜ ਹੈ ਜਾਂ ਸਾਨੂੰ ਕੋਈ ਲਾਲਸਾ ਹੈ। ਬਹੁਤ ਇਸ ਤਰੀਕੇ ਦੇ ਚਿਹਰੇ ਨੇ ਜਿਹੜੇ ਇੱਕ ਸਾਲ ਕਦੀ ਵੀ ਆਪਣੇ ਆਪ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਜੋ ਉਹਨਾਂ ਦੀ ਸੇਵਾ ਹੈ ਉਹ ਬਹੁਤ ਵੱਡੀ ਸੇਵਾ ਹੈ। ਇੱਕ ਬਾਈ ਮੈਂ ਗੱਲ ਕਰਨੀ ਭੁੱਲ ਗਿਆ ਜੀ, ਬਿਲਕੁਲ ਬਿਲਕੁਲ। ਜਿੱਦਾਂ ਸਾਡੇ ਸਾਰਿਆਂ ਦੇ ਇੱਥੇ ਭਾਵਨਾ ਜੁੜੀ ਆ ਕਿ ਇੱਥੋਂ ਜਾ ਕੇ ਆਪਾਂ ਇੱਕ ਯਾਦਗਾਰ ਬਣਾਉਣੀ ਆ ਬਿਲਕੁਲ ਇਸ ਮੋਰਚੇ ਦੀ, ਵੀ ਜਿਹੜੀ ਸੇਵਾ ਕੀਤੀ ਗਈ ਸਾਡੇ ਮਾਂ ਧਰਤੀ ਦੇ ਵਾਰਸਾਂ ਦੇ ਜਿੰਨੇ ਸੇਵਾਦਾਰ ਆ, ਜਿੰਨੇ ਦਾਨੀ ਸੱਜਣ, ਜਿੰਨੇ NRA ਭਰਾ, ਉਹਨਾਂ ਸਾਰਿਆਂ ਵੱਲੋਂ। ਤੇ ਉਹਦੇ ਵਾਸਤੇ ਜਿੱਦਾਂ 5 ਲੱਖ ਰੁਪਇਆ ਸਾਨੂੰ ਪਹਿਲਾਂ ਬੇਰੀਆ ਤੇ ਅਮਰੀਕਾ ਦੇ ਜਿਹੜੇ ਸਾਡੇ ਵੀਰ ਆ ਉਹਨਾਂ ਵੱਲੋਂ ਉਹਨੇ ਵਾਅਦਾ ਕੀਤਾ ਵੀ ਦੇਣਗੇ। ਤੇ ਬਾਕੀ ਜਿਹੜੀ ਸ਼ੈੱਡ ਆ ਆਪਣੀ ਬਾਹਰੋਂ ਜਿਹੜੀ ਮੈਟਰੋ ਵਾਲਿਆਂ ਨੇ ਪਵਾ ਕੇ ਦਿੱਤੀ ਸੀ, ਉਹ ਵੀ ਕਹਿੰਦੇ ਕੋਈ ਨਹੀਂ ਇਹਨੂੰ ਸੇਲ ਕਰ ਦਿਓ, ਜਿੰਨੇ ਵਿਕਦੀ ਇਹ ਵੀ ਸਾਡਾ ਹਿੱਸਾ ਉਹਦੇ ਵਿੱਚ ਪਾ ਦਿਓ। ਮਤਲਬ ਕਿ ਕੋਈ ਉਹ ਲਿਮਟ ਹੀ ਹੈ ਨਹੀਂ ਸੇਵਾ ਦੀ ਕਿ ਪਰਮਾਤਮਾ ਨੇ ਕਿਸ ਤਰੀਕੇ ਨਾਲ ਕੋਈ ਨਾ ਕੋਈ ਇਦਾਂ ਦਾ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੋਰਚਾ ਫਤਿਹ ਹੋ ਚੁੱਕਿਆ ਹੈ ਤੇ ਕੱਲ ਜੋ ਫਤਿਹ ਮਾਰਚ ਹੈ ਉਹ ਸਿੰਘੂ ਟਿੱਕਰੀ ਜਿਹੜੇ ਵੀ ਬਾਰਡਰ ਨੇ ਉੱਥੋਂ ਜਿਹੜਾ ਸ਼ੁਰੂ ਕੀਤਾ ਜਾਊਗਾ। ਇਹ ਵੀ ਤੁਹਾਨੂੰ ਪਤਾ ਹੈ ਕਿ ਪੰਜਾਬ ਨੇ ਲੰਗਰਾਂ ਦੀ ਸੇਵਾ ਦੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਸੇ ਤਰੀਕੇ ਨਾਲ ਹਰ ਇੱਕ ਮੀਡੀਆ ਚੈਨਲ ਨੇ ਵੀ ਕਵਰ ਕੀਤਾ, ਅਸੀਂ ਵੀ ਪਹਿਲਾਂ ਕੀਤਾ ਹੈ। KFC ਦੇ ਬੈਕ ਸਾਈਡ ਮਾਂ ਧਰਤੀ ਦੇ ਵਾਰਸਾਂ ਦਾ ਉਪਰਾਲਾ ਤੇ ਨਾਲ ਹੀ ਜਿਹੜੇ ਖੇਡ ਜਗਤ ਦੇ ਸਾਡੇ ਖਿਡਾਰੀ ਵਰਗ ਸੀ, ਉਹਨਾਂ ਨੇ ਪਹਿਲੇ ਦਿਨ ਤੋਂ ਇੰਨੀ ਕਿ ਜ਼ਿਆਦਾ ਸੇਵਾ ਕੀਤੀ ਹੈ ਕਿ ਮਤਲਬ ਤੁਹਾਡੇ ਕੋਲ ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜਿੰਨੀ ਸੇਵਾ ਕੀਤੀ ਹੈ। ਅੱਜ ਵੀ ਸੇਵਾ ਜਾਰੀ ਹੈ
ਤੇ ਮੈਂ ਗੱਲ ਕਰੂੰਗਾ ਟੋਨੀ ਸੰਧੂ ਭਾਜੀ ਨੇ ਰੁੜਕੇ ਤੋਂ। ਟੋਨੀ ਭਾਜੀ, ਸਭ ਤੋਂ ਪਹਿਲਾਂ ਤੇ ਜਿੰਨੀ ਸੇਵਾ ਕੀਤੀ ਆ ਉਹਦੇ ਲਈ ਕੋਈ ਸ਼ਬਦ ਨਹੀਂ, ਬਹੁਤ ਬਹੁਤ ਧੰਨਵਾਦ। ਨਹੀਂ ਧੰਨਵਾਦ ਕਹਦਾ ਭਾਜੀ, ਆਪਾਂ ਸਾਰਿਆਂ ਨੇ ਆਪਣੇ ਲਈ ਕੀਤੀ ਆ ਤੇ ਆਪਣੇ ਗੁਰੂ ਮਹਾਰਾਜ ਦਾ ਜੋ ਸੀਗਾ ਵੀ ਆਪਣਾ ਲੰਗਰ ਦਾ ਸਿਧਾਂਤ ਬਾਬੇ ਨਾਨਕ ਤੋਂ ਚੱਲਦਾ ਆਉਂਦਾ, ਇਹ ਉਹੀ ਜਾਰੀ ਆ, ਕੋਈ ਨਵਾਂ ਕੰਮ ਨਹੀਂ ਬਾਬੇ ਨਾਨਕ ਨੇ ਤੋਂ ਆਉਂਦਾ ਚਲਾਇਆ ਆ। ਬਾਕੀ ਜਿੱਦਾਂ ਤੁਸੀਂ ਦੱਸਿਆ ਵੀ ਸਭ ਤੋਂ ਵੱਡਾ ਜਿਹੜਾ ਆਪਾਂ ਨੂੰ ਫਤਿਹ ਹੋਈ ਆ, ਇਹਦੇ ਹੋਣ ਦੇ ਨਾਲ ਜਿਹੜੇ ਇੱਕ ਆਪਣਾ ਸਿਰ ਉੱਚਾ ਹੋਇਆ, ਆਪਣੀ ਕੌਮ ਦਾ ਸਿਰ ਉੱਚਾ ਹੋਇਆ, ਉਹਦੇ ਮੂਹਰੇ ਇਹ ਸਾਰੀਆਂ ਚੀਜ਼ਾਂ ਆਪਾਂ ਨਤਮਸਤਕ ਆ ਉਸ ਮਹਾਰਾਜ ਦੇ ਅੱਗੇ ਜਿਹਨੇ ਆਪਾਂ ਨੂੰ ਏਡੀ ਵੱਡੀ ਜਿੱਤ ਦਵਾਈ ਆ। ਤੇ ਸਾਡੇ ਕੋਲ ਵੀ ਸ਼ਬਦ ਨਹੀਂ ਹੈ ਵੀ ਅਸੀਂ ਕਿੱਦਾਂ ਸ਼ੁਕਰਾਨਾ ਕਰੀਏ ਮਹਾਰਾਜ ਦਾ। ਤੇ ਉਸੇ ਤਰ੍ਹਾਂ ਪਹਿਲੇ ਦਿਨ ਵੀ ਲੱਗੇ ਸੀ, ਅੱਜ ਵੀ ਸਾਰੇ ਜਿਹੜੇ ਭਰਾ ਨੇ ਸ਼ੁਰੂ ਕੀਤਾ ਉਹ ਭਰਾ ਅੱਜ ਵੀ ਨਾਲ ਆ। ਟੋਨੀ ਭਾਈ, ਮੈਂ ਇਹ ਚੀਜ਼ ਪੁੱਛਣੀ ਚਾਹੁੰਦਾ ਕਿਉਂਕਿ ਮੈਂ ਜਿੰਨੀ ਵਾਰੀ ਵੀ ਇਸ ਲੰਗਰ ਦੇ ਵਿੱਚ ਆਇਆ, ਮੈਂ ਇਹ ਦੇਖਦਾ ਹੁੰਦਾ ਸੀਗਾ ਕਿ ਲੰਗਰ ਦੇ ਵਿੱਚ ਨਾ ਜਿਹੜੇ ਲੋਕਲ ਲੋਕ ਜਿਹੜੇ ਇੱਥੇ ਨੌਕਰੀਆਂ ਕਰਦੇ ਨੇ, ਛੋਟੀਆਂ-ਛੋਟੀਆਂ ਨੌਕਰੀਆਂ ਤੇ ਲੱਗੇ ਨੇ, ਉਹ ਇੱਥੇ ਹਰ ਰੋਜ਼ ਲੰਗਰ ਛਕਣ ਆਉਂਦੇ ਸੀ, ਹਨਾ। ਤੇ ਉਹ ਉਹਨਾਂ ਦੀਆਂ ਭਾਵਨਾਵਾਂ ਕੀ ਨੇ? ਅੱਜ ਮੋਰਚਾ ਖਤਮ ਕਰਕੇ ਚੱਲੇ ਆ, ਉਹਨਾਂ ਦੀਆਂ ਭਾਵਨਾਵਾਂ ਕੀ ਨੇ? ਭਾਵਨਾਵਾਂ ਜਿੱਦਾਂ ਇੱਕ ਸਮਝ ਲਓ ਆਪਣਾ ਪਰਿਵਾਰ ਇੱਥੇ ਬਣ ਚੁੱਕਾ ਜੀ। ਹੁਣ ਅਸੀਂ ਆਪਣੀਆਂ ਵੀ ਨਹੀਂ ਬਿਆਨ ਕਰ ਸਕਦੇ ਵੀ ਸਾਡਾ ਵੀ ਇੱਕ ਤਰ੍ਹਾਂ ਨਾਲ ਆਪਾਂ ਟਿਕਾਣੇ ਛੱਡ ਕੇ ਚੱਲੇ ਆ। ਤੇ ਸਾਡੇ ਤਾਂ ਘਰ ਵਾਲੀਆਂ ਵੀ ਕਹਿੰਦੀਆਂ ਸੀ ਵੀ ਤੁਸੀਂ ਹੁਣ ਬਾਂਡਾ ਤੁਹਾਡਾ ਮੁੱਕ ਗਿਆ ਹੈ ਨਾ, ਤੇ ਜਿੱਦਣ ਜਿੱਤ ਹੋਈ ਆ। ਤੇ ਚਲੋ ਮੁੱਕਣਾ ਚਾਹੀਦਾ ਵੀ ਸੀ, ਹੁਣ ਲੋੜ ਸੀ। ਜਿੱਦਾਂ ਕੱਲ ਰਾਜੇਵਾਲ ਸਾਹਿਬ ਨੇ ਕਿਹਾ ਵੀ ਆਪਾਂ ਇੱਕ ਪੜਾਅ ਜਿੱਤੇ, ਦੂਜੇ ਦੀ ਤਿਆਰੀ ਕਰਨ ਲਈ ਥੋੜੀ ਬ੍ਰੇਕ ਚਾਹੀਦੀ ਆ, ਉਹਦੇ ਵਾਸਤੇ ਸਾਰੇ ਤਿਆਰ ਆ। ਤੇ ਵੱਡੀ ਗੱਲ ਇਹ ਆ ਜੀ, ਸਾਡੇ ਜਿਹੜਾ ਇੱਥੇ ਇਹ ਗਰੁੱਪ ਸੀ ਪਹਿਲੇ ਦਿਨ ਤੋਂ ਜਦੋਂ ਤੁਰੇ ਆ, ਪ੍ਰਧਾਨ ਮਨਜੀਤ ਸਿੰਘ ਰਾਏ ਨੇ ਸਵਾਬ ਦੇ ਲੋ ਰਲਦਾ ਹੈਗਾ ਕਿ ਨਹੀਂ ਮੌਕੇ ਦੇ, ਹਨਾ। ਹਾਂ, ਇਹ ਉੱਥੋਂ ਤੁਰੇ ਆ ਤੇ ਹਮੇਸ਼ਾ ਹੀ ਮਤਲਬ ਭਾਜੀ ਰਹੇ ਮੋਰੇ, ਇਹ ਨਹੀਂ ਮਾਰਗਦਰਸ਼ਨ ਕੀਤਾ ਸਾਡੇ ਜੋ ਕਦੀ ਵੀ ਕਿਸੇ ਨੇ ਇਹ ਕਾਮਨਾ ਨਹੀਂ ਕੀਤੀ ਵੀ ਮੋਰੇ ਹੋਈਏ ਜਾਂ ਆਪਣੀ ਕੋਈ ਫੇਸ ਲਿਫਟਿੰਗ ਕਰੀਏ, ਅੱਗੇ ਪ੍ਰਮੋਸ਼ਨ ਕਰੀਏ, ਕੋਈ ਹੀਰੋਇਕ ਟਾਈਪ ਕੰਮ ਕੋਈ ਕਿਸੇ ਦਾ ਇੱਦਾਂ ਦਾ ਨਹੀਂ ਹੈ। ਸਟੇਜ ਦੀ ਪਹਿਲੇ ਦਿਨ ਤੋਂ ਸੰਚਾਲਨ ਤੋਂ ਲੈ ਕੇ ਬਹੁਤ ਔਕੜਾਂ ਸੀ ਕਿਉਂਕਿ ਲੋਕਾਂ ਜੋਸ਼ ਬਹੁਤ ਸੀ, ਹਰ ਇੱਕ ਚਾਹੁੰਦਾ ਸੀ ਮੈਂ ਸਟੇਜ ਤੇ ਜਾਵਾਂ, ਪਰ 20-25 ਫੁੱਟ ਦੀ ਸਟੇਜ ਤੇ ਸਾਰੀ ਦੁਨੀਆ ਤਾਂ ਚੜ੍ਹ ਨਹੀਂ ਸਕਦੀ। ਉਹਦੇ ਵਿੱਚ ਉਹਨੂੰ ਮੈਂ ਆਪਣੇ ਮਸਲ ਪਾਵਰ ਵਾਲੇ ਬੰਦੇ ਚਾਹੀਦੇ ਸੀ। ਉਸ ਵੇਲੇ ਸਾਰੇ ਕਬੱਡੀ ਵਾਲੇ ਭਲਵਾਨ ਮੁੰਡੇ ਹੋਏ, ਬਾਕਸਰ ਹੋਏ, ਸਾਰਿਆਂ ਇਕੱਠੇ ਹੋ ਕੇ ਬਹੁਤ ਸੇਵਾ ਕੀਤੀ, ਸਟੇਜ ਬੰਨੀ। ਫਿਰ ਉਸ ਤੋਂ ਬਾਅਦ ਸਟੇਜ ਦੀ ਮਰਿਆਦਾ ਕਾਇਮ ਰੱਖਣ ਨੂੰ ਬਹੁਤ ਔਕੜਾਂ ਆਈਆਂ। ਤੇ ਜੋ ਸੰਯੁਕਤ ਮੋਰਚੇ ਦਾ ਫੈਸਲਾ ਹੁੰਦਾ ਸੀ ਉਹਨੂੰ ਐਨ ਬਿਨ ਲਾਗੂ ਕਰਾਉਣ ਦੀ ਮਤਲਬ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਸੀ। ਰਾਤਾਂ ਦੀ ਇੱਥੇ ਪਹਿਰੇਦਾਰੀ ਕਰਨੀ, ਤੇ ਉਸ ਤੋਂ ਇਲਾਵਾ ਚਲੋ ਰਿਹਾਇਸ਼ਾਂ ਦਾ, ਬਿਲਕੁਲ ਰਿਹਾਇਸ਼ਾਂ ਦਾ, ਜਿਵੇਂ ਅੱਜ ਵੀ ਦੇਖ ਰਹੇ ਆ ਕਿ ਜਿਵੇਂ ਤੰਬੂ ਪੱਟੇ ਗਏ, ਉਹ ਹੁਣ ਅੱਜ ਦੀ ਰਾਤ ਉਹਨਾਂ ਰੁਕਣਾ ਹੈ। ਤੇ ਉਹ ਪਿੱਛੇ ਭਰਿਆ ਪਿਆ, ਉਹ ਮਤਲਬ ਉਹ ਜਿੰਨਾ ਇਕੱਠਾ ਕੀਤਾ, ਗੱਦੇ ਕੀ, ਕੰਬਲ ਕੀ, ਮੰਜੇ ਕੀ, ਉਹ ਸਾਰੇ ਵੀ ਇੱਧਰ ਨੂੰ ਆ ਰਹੇ ਆ ਵੀ ਜਿੱਦਾਂ ਉਹ ਭਰੇ ਮੇਲੇ ਦੇ ਵਿੱਚ ਤੁਸੀਂ ਨਾ ਪਹਿਲੇ ਦਿਨਾਂ ਦੇ ਵਿੱਚ ਵੀ ਕਿਤੇ ਸੌਣ ਲਈ ਜਗ੍ਹਾ ਲੱਭ ਜੇ, ਉਹ ਸਿਸਟਮ ਹੋਇਆ ਪਿਆ। ਹਾਂਜੀ, ਜਦੋਂ 32 ਜਥੇਬੰਦੀਆਂ ਕੋਲ ਅਸੀਂ ਆ ਕੇ ਬੇਨਤੀ ਵੀ ਕਰਕੇ ਆਏ ਸੀ। ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਵੀ ਜਿਹੜਾ ਐਡਾ ਵੱਡਾ ਮੋਰਚਾ ਫਤਿਹ ਕੀਤਾ, ਆਪਣੀ ਸਾਰਿਆਂ ਦੀ ਇੱਜ਼ਤ ਲਈ। ਦੇਖੋ, ਅਗਵਾਈ ਜ਼ਰੂਰੀ ਹੁੰਦੀ ਆ। ਕਈਆਂ ਨੂੰ ਇਹ ਲੱਗਣ ਲੱਗ ਪੈਂਦਾ ਵੀ ਸ਼ਾਇਦ ਇਹ ਕਮਜ਼ੋਰ ਆ ਜਾਂ ਇਹ ਕਰ ਨਹੀਂ ਸਕਦੇ, ਪਰ ਉਹ ਅਕਾਲ ਪੁਰਖ ਜਾਣਦਾ ਸੀ ਕੌਣ ਕਰ ਸਕਦਾ। ਤੇ ਅਕਾਲ ਪੁਰਖ ਨੇ ਕਿਹਨੂੰ ਵਡਿਆਈ ਬਖਸ਼ਣੀ, ਉਹਨਾਂ ਨੂੰ ਹੋਈ। ਜਿਹੜੇ ਇੱਥੇ ਕਈ ਆਉਂਦੇ ਸੀ ਭੰਡਣ ਆਉਂਦੇ ਸੀ, ਨਿੰਦਣ ਆਉਂਦੇ ਸੀ, ਅੱਜ ਉਹ ਕਿੱਥੇ ਆ? ਉਹ ਕਿਸੇ ਸੀਨ 'ਚ ਨਹੀਂ ਹੈਗੇ, ਹਨਾ। ਤੇ ਮਹਾਰਾਜ ਨੇ ਜਿੱਥੇ ਬਖਸ਼ਿਸ਼ ਕਰਨੀ ਹੈ, ਕਿਰਪਾ ਕਰਨੀ, ਉਹੀ ਉਹ ਅੱਗੇ ਆਏ। ਸੱਚ ਦਾ ਹੀ ਨਤਾਰਾ ਹੋਇਆ। ਦੂਸਰੀ ਗੱਲ ਇਹ ਆ ਵੀ ਸਾਡੇ ਜਿਹੜੇ NRA ਭਰਾ, ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਜੇ ਅਸੀਂ ਕਹੀਏ ਅਸੀਂ ਹੱਥੀਂ ਸੇਵਾ ਜਿੱਥੇ ਕੀਤੀ, ਤੇ ਉਸ ਤੋਂ ਇਲਾਵਾ ਜਿੰਨੇ ਇੱਥੇ ਮਾਈ ਭਾਈ ਆਉਂਦੇ ਰਹੇ ਉਹ ਵੀ ਹੱਥੀਂ ਸੇਵਾ ਕਰਦੇ ਰਹੇ, ਤੇ NRA ਭਰਾਵਾਂ ਦਾ ਕੋਈ ਦੇਣ ਨਹੀਂ ਦੇ ਸਕਦੇ। ਘੱਟੋ ਘੱਟ ਨਹੀਂ ਅੰਦਾਜ਼ਾ ਲਾਈਏ ਤਾਂ 18 ਤੋਂ 20 ਟਰੱਕ ਰਾਸ਼ਨ ਦੇ ਤਾਂ ਮੈਂ ਆਪਣੇ ਹੱਥੀਂ ਮਤਲਬ ਜਿਹੜੇ ਪਿੰਡਾਂ ਦੇ ਵਿੱਚੋਂ ਤੋਰੇ, ਠੀਕ ਹੈ ਜੀ। ਉਸ ਤੋਂ ਬਾਅਦ ਇੱਥੇ ਜਿਹੜੀ ਸੰਗਤ ਦੀ ਸੇਵਾ ਆਈ ਆ, 4 ਮਹੀਨੇ ਜੋ ਕੱਪੜਾ ਚਾਹੀਦਾ ਸੀ, ਜੋ ਡੇਲੀ ਯੂਜ਼ ਦੀਆਂ ਚੀਜ਼ਾਂ ਸੀ, 4 ਮਹੀਨੇ ਲਗਾਤਾਰ ਪਹਿਲੇ ਉਹ ਚੱਲੀਆਂ। ਉਹਨਾਂ ਦਾ ਕੋਈ ਮੁੱਲ ਨਹੀਂ, ਕੋਈ ਅੰਦਾਜ਼ਾ ਨਹੀਂ ਉਹ ਕਿੰਨੇ ਪੈਸਾ ਚੀਜ਼ਾਂ ਲੱਗ ਗਈਆਂ। ਪਹਿਲਿਆਂ ਦਿਨਾਂ 'ਚ 12 ਹਲਵਾਈ ਇੱਥੇ ਲੱਗੇ ਹੁੰਦੇ ਸੀ। ਤਕਰੀਬਨ ਅੰਦਾਜ਼ਾ ਸੀ ਵੀ 12 ਤੋਂ 14 ਹਜ਼ਾਰ ਬੰਦਾ ਉਦੋਂ ਡੇਲੀ ਲੰਗਰ ਛਕਦਾ ਸੀ। ਇੱਥੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਬਾਹਰ ਸੰਗਤ ਛਕਾਉਣੀ ਹੁੰਦੀ ਸੀ, ਬਾਹਰ ਇੱਥੇ ਛਕਾਉਂਦੇ। ਹਾਂ, ਬਾਹਰ ਛਕਾਉਂਦੇ। ਉਸ ਤੋਂ ਬਾਅਦ ਫਿਰ ਲੋੜ ਮਹਿਸੂਸ ਹੋਈ ਵੀ ਅੱਗੇ ਬਰਸਾਤ ਆ ਜਾਣੀ, ਹਨੇਰੀਆਂ। ਫਿਰ ਸਾਡੇ ਜਿਹੜੇ ਮੈਟਰੋ ਕਬੱਡੀ ਕਲੱਬ ਵਾਲੇ ਆ, ਟੋਰਾਂਟੋ ਵਾਲੇ, ਉਹ ਨਹੀਂ ਪਹਿਲੇ ਦਿਨ ਤੋਂ ਦਿੱਲੀ ਦੇ ਸਾਰਿਆਂ ਬਾਰਡਰਾਂ ਦੀ ਸੇਵਾ ਦੁੱਧ ਦੀ ਭੇਜਦੇ ਰਹੇ। ਇਸ ਲੰਗਰ ਤੇ ਵੀ ਕਦੀ ਉਹਨੇ ਦੁੱਧ ਮੁੱਕਣ ਦੇ ਕਿਹਾ ਵੀ, ਉਹ ਕਹਿੰਦੇ ਕੀ ਚਾਹੀਦਾ? ਮੈਂ ਕਿਹਾ ਵੀ ਇਸ ਟਾਈਮ ਲੋੜ ਤਾਂ ਸ਼ੈੱਡ ਦੀ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਖੜੇ ਪੈਰ ਉਹਨੇ ਸ਼ੈੱਡ ਪਾ ਕੇ ਦਿੱਤੀ। ਤੇ ਹੁਣ ਉਹਨਾਂ ਨਾਲ ਗੱਲ ਹੋਈ ਸੀ ਅੰਕਲ ਮਲਕੀਤ ਹੋਣਾ ਨਾਲ, ਅਸੀਂ ਕਿਹਾ ਵੀ ਹੁਣ ਕਿੱਦਾਂ ਕਰਨੀ ਸ਼ੈੱਡ ਦੀ?
ਕਿਉਂਕਿ ਅਸੀਂ 32 ਜਥੇਬੰਦੀ ਕੋਲ ਗਏ ਸੀ, ਜੋ ਇੱਥੇ ਲੱਖਾਂ ਰੁਪਏ ਦਾ ਕੰਬਲ, ਗੱਦੇ, ਮੰਜੇ, ਆਪਣੇ ਪੱਖੇ, ਕੂਲਰ ਸੰਗਤਾਂ ਦਾ ਹੀ ਦਾਨ ਕੀਤਾ ਇੱਥੇ ਆਇਆ ਹਨ। ਸਾਡਾ ਫਰਜ਼ ਸੀ, ਅਸੀਂ ਕਿਹਾ ਵੀ ਇਹ ਅਮਾਨਤ ਤੁਹਾਡੀ ਆ, ਵੀ ਤੁਸੀਂ ਇਹ ਦੇਖੋ ਵੀ ਜਥੇਬੰਦੀਆਂ ਆਪਸ ਵਿੱਚ ਡਿਸਟਰੀਬਿਊਟ ਕਰ ਲੈਣ। ਪਰ ਉਹਨਾਂ ਦੇ ਕੁਝ ਗਿਣਵੇਂ ਚੁਣਵੇਂ ਮੈਂਬਰ ਇੱਥੋਂ ਸਮਾਨ ਲਗਾਇਆ, ਬਾਕੀ ਉਹ ਕਹਿੰਦੇ ਵੀ ਹੁਣ ਇਸ ਟਾਈਮ ਸਾਰਿਆਂ ਨੂੰ ਇੰਨੀ ਮਤਲਬ ਹੈਗੀ ਉਤਸ਼ਾਹ ਆ, ਉਹ ਕਹਿੰਦੇ ਤੁਸੀਂ ਇਹ ਲੈ ਜਾਓ ਤੇ ਜਾ ਕੇ ਬੇਸ਼ੱਕ ਦੀ ਜਿਹੜੀਆਂ ਸੰਸਥਾਵਾਂ ਕੋਈ ਪਿੰਗਲਵਾੜਾ ਉੱਥੇ ਜਾ ਕੇ ਉਹਨਾਂ ਨੂੰ ਦੇ ਦਿਓ। ਤੇ ਹੁਣ ਦੁਬਾਰਾ ਫੇਰ ਸਾਨੂੰ ਖੜੇ ਪਰ ਟਰੱਕ ਨਹੀਂ ਲੱਭ ਰਿਹਾ। ਹੁਣ ਦੇਖ ਲਓ ਸਵੇਰ ਨੂੰ ਜਾਣਾ ਤੇ ਹੁਣ ਸੰਗਤਾਂ ਵੀ ਆਈਆਂ ਖੜੀਆਂ, ਉਹ ਸੰਗਤਾਂ ਕਹਿੰਦੀਆਂ ਵੀ ਅਸੀਂ ਪੈਣਾ, ਅਸੀਂ ਕਿਹਾ ਵੀ ਸਾਡੇ ਟਰੱਕ ਆ ਕੇ 12 ਵਜੇ ਸਾਨੂੰ ਲੱਦਣੇ ਪੈਣੇ ਆ। ਤੇ ਚਲੋ ਇੱਕ ਬਹੁਤ ਉਤਸ਼ਾਹ ਵਾਲੀ ਗੱਲ ਆ, ਸੰਗਤਾਂ ਕਹਿੰਦੇ ਕੋਈ ਨਹੀਂ ਅਸੀਂ ਤੁਹਾਡੇ ਨਾਲ ਲਦਾ ਲਾਂਗੇ ਉੱਠ ਕੇ, ਹੈਨਾ। ਤੇ ਰਾਏ ਸਾਹਿਬ, ਜਿੱਦਾਂ ਟੋਨੀ ਬਾਈ ਹੋਰਾਂ ਦੱਸਿਆ, ਬਾਈ ਨੰਨੀ ਵੀ ਨਾਲ ਖੜਿਆ, ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਕਹਿਣ ਲਈ ਵੀ 1 ਸਾਲ ਦੇ ਵਿੱਚ ਜੋ ਕੁਝ ਮੈਂ ਵੇਖਿਆ। ਤੁਸੀਂ ਬਹੁਤ ਸੁਲਝੇ ਹੋਏ ਹੋ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ 'ਚ ਵੱਡੀ ਕਿਰਪਾ ਅਕਾਲ ਪੁਰਖ ਦੀ ਹੋਈ ਹੈ। ਜਿਹੜਾ ਇਹ ਸ਼ਮੇਲ ਬਣਿਆ ਸਾਰਾ, ਇਹਦੇ ਵਿੱਚ ਜਿੰਨੇ ਕਹਿ ਦਿਓ ਕਿ ਕਬੱਡੀ ਖਿਡਾਰੀ, ਸਾਡੇ ਸਮਾਜ ਸੇਵੀ, ਜਿੰਨੇ ਬਾਬਿਆਂ ਦੇ ਲੰਗਰ ਲੱਗੇ, ਉਹ ਸਾਰੇ ਮੈਂ ਸਮਝਦਾ ਕਿ ਵੱਡੀ ਸ਼ਮੂਲੀਅਤ ਸੀ ਸਾਰਿਆਂ ਦੀ ਤੇ ਵੱਡੀ ਦੇਣ ਹੈ। ਇਹ ਅੰਦੋਲਨ ਲੜਿਆ ਹੀ ਇਸ ਕਰਕੇ ਜੁੜ ਕੇ ਅੰਦੋਲਨ ਲੜਿਆ, ਸੋ ਇਹ ਮਾਲਕ ਦੀ ਵੱਡੀ ਕਿਰਪਾ ਹੋਈ ਹੈ। ਜਿਵੇਂ ਅੱਜ ਤੁਸੀਂ ਸਾਰਾ ਦਿਨ ਸਵੇਰੇ ਬਗਲਾ ਸਾਹਿਬ ਗੁਰਦੁਆਰਾ ਮੱਥਾ ਟੇਕਿਆ, ਉਸ ਤੋਂ ਬਾਅਦ ਆਏ, ਆਪਣੇ ਮਕਾਨ ਵੀ ਇੱਟਾਂ ਲਾਈਆਂ ਥੱਲੇ, ਉਹ ਢਾਉਣ ਦਾ ਵੀ ਸ਼ਬਦ ਯੂਜ਼ ਨਹੀਂ ਕਰਨ ਨੂੰ ਦਿਲ ਕਰਦਾ ਵੀ ਢਾਏ, ਤੇ ਕਿੱਦਾਂ ਦੀਆਂ ਕਿੱਦਾਂ ਦਾ ਹੋਊਗਾ? ਬੜੇ ਸਵਾਲ ਹੈ। ਦੇਖੋ, ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ। ਸਭ ਤੋਂ ਵੱਡੀ ਗੱਲ ਹੈ ਕਿ ਇਸ ਅੰਦੋਲਨ ਦਾ ਬੇਸ਼ੱਕ ਹਰਿਆਣਾ ਵੱਧ ਕੇ ਰਿਹਾ, ਯੂਪੀ ਵੱਧ ਕੇ ਰਹੀ, ਸਾਰੀਆਂ ਸਟੇਟਾਂ ਆਈਆਂ, ਪਰ ਇਸ ਅੰਦੋਲਨ ਦਾ ਮੁਖੀਆ ਪੰਜਾਬ ਰਿਹਾ ਤੇ ਪੰਜਾਬ ਨੂੰ ਸ਼੍ਰੇ ਜਾਂਦਾ। ਸੋ ਉਹ ਪੰਜਾਬ ਦੇ ਵਿੱਚ ਬੜਾ ਮਾਹੌਲ ਹੈ ਇਸ ਲਈ, ਜਿਹੜਾ ਉਹ ਕਹਿ ਦਿਓ ਕਿ ਬਹੁਤ ਵੱਡਾ ਖੁਸ਼ੀ ਦਾ ਮਾਹੌਲ ਹੈ। ਉਹ ਤੁਸੀਂ ਕੱਲ ਵੇਖੋਗੇ ਜਦੋਂ ਸੰਗਤਾਂ ਜਾਣਗੀਆਂ, ਕਿਤੇ ਚਾਹ ਪਕੌੜਿਆਂ ਦੇ ਲੰਗਰ, ਕਿਤੇ ਜਲੇਬੀਆਂ ਦੇ ਲੰਗਰ, ਕਿਤੇ ਫੁੱਲ ਵਰਸਦੇ ਹੋਣਗੇ। ਬਹੁਤ ਵੱਡਾ ਉਤਸ਼ਾਹ ਹੈ। ਸੋ ਮੈਂ ਸਮਝਦਾ ਕਿ ਇਹ ਪ੍ਰਾਪਤੀ ਜਿਹੜੀ ਆ, ਇਹ ਸਾਡੇ ਗੁਰੂ ਸਾਹਿਬਾਨਾਂ ਦੀ ਦੇਣ ਹੈ। ਇਹ ਸਾਬਤ ਕਰਤਾ ਸਾਡੀ ਕੌਮ ਨੇ ਵੀ ਇਹ ਉਸ ਯੋਧਿਆਂ ਦੀ ਕੌਮ ਹੈ, ਉਹਦੇ ਵਾਰਸ ਨੇ ਇਹ, ਜਿਨ੍ਹਾਂ ਨੇ ਤੱਤੀ ਰੇਤ ਸਿਰਾਂ 'ਚ ਪਵਾਈ, ਤੱਤੀ ਤਵੀ ਤੇ ਬੈਠੇ, ਸਿਰ ਕਲਮ ਕਰਾ ਲੈ ਪਰ ਸਿਦਕ ਨਹੀਂ ਹਾਰੇ। ਇਹ ਸਬਰ ਤੇ ਸਿਦਕ ਦੀ ਜਿੱਤ ਹੋਈ ਹੈ। ਕਹਿੰਦੇ ਸੀ ਕਿ ਅਮਿਤ ਸ਼ਾਹ ਦੀ ਜੋੜੀ ਜਿਹੜੀ ਹੈ, ਉਹ ਭਾਵੇਂ ਗਲਤ ਫੈਸਲਾ ਲੈ ਲੇ, ਭਾਵੇਂ ਸਹੀ ਲੈ ਲੇ, ਪਰ ਉਹ ਕਦੀ ਆਪਣੇ ਫੈਸਲੇ ਤੋਂ ਇਨ ਬਿਨ ਹਿੱਲੇ ਨਹੀਂ। ਇਹ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਾਂਗਾ ਕਿ ਸਾਡੀ ਕੌਮ ਦੇ ਮੋਰੇ ਕੋਈ ਟਿਕਿਆ ਨਹੀਂ ਅੱਜ ਤੇ। ਉਹ 19 ਵਾਰ ਦਿੱਲੀ ਅੱਗੇ ਜਿੱਤੀ ਸੀ, 20ਵੀਂ ਵਾਰ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਅੱਜ ਅਰਦਾਸ ਕਰਕੇ ਆਏ, ਸ਼ੁਕਰਾਨਾ ਕਰਕੇ ਆਏ ਮਹਾਰਾਜ ਦਾ। 13 ਤਰੀਕ ਨੂੰ ਹਰਮੰਦਰ ਸਾਹਿਬ ਵੀ ਸ਼ੁਕਰਾਨਾ ਕਰਾਂਗੇ, ਉੱਥੇ ਵੀ ਅਰਦਾਸ ਕਰਾਂਗੇ। ਇੰਝ ਹੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਸ਼ੀਰਵਾਦ ਅਕਾਲ ਪੁਰਖ ਬਣਾਈ ਰੱਖੇ। ਨੰਨੀ ਬਾਈ, ਪਹਿਲੇ ਦਿਨ ਤੋਂ ਸੇਵਾ ਚੱਲ ਰਹੀ ਹੈ, ਅੱਜ ਅਖੀਰਲਾ ਦਿਨ ਵੀ ਹੈ, ਅੱਜ ਵੀ ਸੇਵਾ ਚੱਲ ਰਹੀ ਹੈ। 1 ਸਾਲ ਲੰਘਿਆ, ਕੀ ਕਹਿਣਾ ਚਾਹੁੰਦੇ ਹੋ? ਜਦੋਂ ਪਹਿਲੇ ਦਿਨ ਤੋਂ ਆਏ ਸੀਗੇ, ਉਦੋਂ ਕਿਸੇ ਨੇ ਸੋਚਿਆ ਨਹੀਂ ਵੀ ਏਡਾ ਲੰਬਾ ਅੰਦੋਲਨ ਚੱਲੂਗਾ ਜਾਂ ਏਡਾ ਲੰਬੀ ਸੇਵਾ ਰੱਬ ਨੇ ਸਾਡੇ ਕਰਮਾਂ 'ਚ ਲਿਖੀ ਹੋਊਗੀ। ਪਹਿਲੇ ਦਿਨ ਜਦੋਂ ਆਏ ਸੀ, ਉਦੋਂ ਜਿਹੜਾ ਉਤਸ਼ਾਹ ਸੀਗਾ ਉਹ ਵੱਖਰੀ ਕਿਸਮ ਦਾ ਸੀ, ਜੋਸ਼ ਸੀਗਾ। ਹੌਲੀ ਹੌਲੀ ਜਿੱਦਾਂ ਅੰਦੋਲਨ ਚੱਲਦਾ ਗਿਆ, ਜੋਸ਼ ਦੇ ਨਾਲ ਹੋਸ਼ ਵੀ, ਸਮਝ, ਸਾਰਾ ਕੁਝ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਿਹੜਾ ਅੱਜ ਜਿੱਦਾਂ ਹੁਣ ਸਾਲ ਹੋ ਗਿਆ ਇੱਕ ਥਾਂ ਆਪਾਂ ਨੂੰ ਬੈਠਿਆਂ ਨੂੰ, ਹੁਣ ਇਸ ਨਾਲ ਸਾਡੇ ਇਮੋਸ਼ਨਲ ਜੁੜ ਗਏ ਜਾਂ ਭਾਵਨਾਵਾਂ ਜੁੜ ਗਈਆਂ। ਹੁਣ ਜਾਣ ਨੂੰ ਚਲੋ ਜਿੱਤ ਹੋਈ ਆ, ਬਹੁਤ ਵੱਡੀ ਗੱਲ ਆ। ਇੱਥੇ ਦੇ ਲੋਕ ਸਾਨੂੰ ਜਾਣਨ ਲੱਗ ਪਏ, ਸਾਰਿਆਂ ਨਾਲ ਪਿਆਰ ਪੈ ਗਿਆ। ਹੁਣ ਜਿੱਦਾਂ ਸਾਲ ਹੋ ਗਿਆ, ਇਹ ਸਾਰੀ ਜਗ੍ਹਾ ਇੱਦਾਂ ਲੱਗਦਾ ਸਾਡਾ ਆਪਣਾ ਪੰਜਾਬ ਹੀ ਇੱਥੇ ਬਣ ਗਏ, ਸਾਰੇ ਪੰਜਾਬੀ ਆ ਗਏ। ਪਰ ਪ੍ਰਮਾਤਮਾ ਨੇ ਸਾਨੂੰ ਇਸ ਇਤਿਹਾਸ ਦਾ ਹਿੱਸੇਦਾਰ ਬਣਾਇਆ, ਇਸ ਲਈ ਪ੍ਰਮਾਤਮਾ ਦਾ ਅਸੀਂ ਲੱਖ ਲੱਖ ਸ਼ੁਕਰ ਕਰਦੇ ਹਾਂ। ਜਿੰਨੀ ਸਪੋਰਟ NRI ਵੀਰਾਂ ਨੇ ਹਰ ਪੱਖ ਤੋਂ ਕੀਤੀ ਹੈ, ਹਰ ਇੱਕ ਲੋੜ ਪੂਰੀ ਕੀਤੀ ਹੈ, ਮਤਲਬ ਕਹਿਣ ਤੋਂ ਵੀ ਜ਼ਿਆਦਾ ਕੀਤੀ ਹੈ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? NRI ਭਰਾਵਾਂ ਬਿਨਾਂ ਕਦੀ ਪੰਜਾਬ 'ਚ ਕੋਈ ਵੀ ਕਾਰਜ ਹੋ ਜਾਏ, ਜਾਂ ਕਬੱਡੀ ਟੂਰਨਾਮੈਂਟ ਹੋ ਜਾਏ, ਜਾਂ ਪਿੰਡ 'ਚ ਹੀ ਕਿਸੇ ਨੇ ਕੋਈ ਕਾਰਜ ਕਰਨਾ, ਉਹਨਾਂ ਬਿਨਾਂ ਕਦੀ ਕਾਰਜ ਪੂਰਾ ਨਹੀਂ ਹੋ ਸਕਦਾ। ਜਿਹੜਾ ਇਹ ਅੰਦੋਲਨ ਸੀਗਾ, ਇਹ ਵੀ NRI ਭਰਾਵਾਂ ਬਿਨਾਂ ਕਦੀ ਪੂਰਾ ਨਹੀਂ ਹੋ ਸਕਦਾ। ਜੋ ਉਹਨਾਂ ਨੇ ਸਪੋਰਟ ਕਿਸੇ ਨੇ ਪੈਸੇ ਦੀ ਜਾਂ ਕਿਸੇ ਹਰ ਪੱਖ ਦੀ ਦਿੱਤੀ ਆ, ਉਹਦੇ NRI ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਕਰਦੇ ਆ, ਕਿਉਂਕਿ ਉਹਨਾਂ ਦੇ ਬਿਨਾਂ ਪੰਜਾਬ 'ਚ ਕਦੀ ਵੀ ਕੋਈ ਕਾਰਜ ਪੂਰਾ ਨਹੀਂ ਹੋ ਸਕਦਾ। ਇਹ ਵੀ NRI ਭਰਾਵਾਂ ਕਰਕੇ ਹੀ ਸਿਰੇ ਚੜਿਆ। ਗੁਰੂ ਮਹਾਰਾਜ ਦੀ ਕਿਰਪਾ, ਆਪਣੇ ਭਰਾਵਾਂ ਦੇ ਬਾਹਰ ਕੰਮ ਕਾਰ ਜਾਂ ਮਿਹਨਤਾਂ ਕੀਤੀਆਂ, ਮੱਲਾਂ ਮਾਰੀਆਂ, ਉਹਨਾਂ ਦੇ ਕਰਕੇ ਹੀ ਇਹ ਸਾਰਾ ਕੁਝ ਕਾਰਜ ਸਿਰੇ ਚੜਿਆ। ਗੋਗੀ ਬਾਈ, ਜਿੰਨੇ ਵੀ ਸਾਡੇ ਖੇਡ ਜਗਤ
ਤੇ ਬਾਈ ਨੰਨੀ ਖੜੇ ਨੇ, ਬਾਈ ਟੋਨੀ ਹੁਰੇ ਖੜੇ ਨੇ, ਹੋਰ ਸਾਰੇ ਮੇਰੇ ਵੀਰ ਖੜੇ ਨੇ। ਜਿੰਨੀ ਇਹਨਾਂ ਨੇ ਸੇਵਾ ਕੀਤੀ ਹੈ 1 ਸਾਲ, ਇੱਥੇ ਪਹਿਲੇ ਦਿਨ ਤੋਂ ਲੰਗਰ ਚਲਾਇਆ, ਕਦੀ ਲੰਗਰ ਬੰਦ ਨਹੀਂ ਹੋਣ ਦਿੱਤਾ। ਇਹਨਾਂ ਦੀ ਵੱਡੀ ਦੇਣ ਹੈ ਜੀ ਅੰਦੋਲਨ ਨੂੰ। ਪਹਿਲੇ 7 ਮਹੀਨੇ ਤੁਸੀਂ ਦੇਖਿਆ ਇਹਨਾਂ ਨੌਜਵਾਨਾਂ ਨੇ ਸਾਡੀ ਸਟੇਜ ਸਾਂਭ ਕੇ ਰੱਖੀ। ਚੰਗਾ ਮਾੜਾ ਵੀ ਸੁਣਨਾ ਪਿਆ ਇਹਨਾਂ ਨੂੰ, ਪਰ ਫੇਰ ਵੀ ਇਹ ਯੋਧੇ ਸਾਡੇ ਦਲੇਰ ਨਿਕਲੇ। ਐਂਡ ਤੱਕ ਨਾਲ ਨੇ, ਪਹਿਲੇ ਦਿਨ ਤੋਂ ਲਾ ਕੇ ਲਾਸਟ ਦਿਨ ਤੱਕ ਇਹਨਾਂ ਨੇ ਤਨੋ ਮਨੋ ਧਨੋ ਸੇਵਾ ਕੀਤੀ ਹੈ। ਸਾਡਾ ਵੱਡਾ ਵੀਰ ਟੋਨੀ ਬਾਈ, ਟੋਨੀ ਸੰਧੂ ਰੜਕਾ ਕਲਾਂ ਤੋਂ ਤੁਸੀਂ ਦੇਖਿਆ ਇਹਨਾਂ ਨੇ 2500 ਤੋਂ ਲਾ ਕੇ 3000 ਇੱਥੇ ਬਿਸਤਰੇ ਦਾ ਪ੍ਰਬੰਧ ਕੀਤਾ ਸੀ। ਜਿੰਨੀ ਵੀ ਸੰਗਤ ਆਉਂਦੀ ਸੀ, ਸਾਰੀਆਂ ਜਥੇਬੰਦੀਆਂ ਦੀ ਕੋਈ ਵਿਤਕਰਾ ਨਹੀਂ ਸੀ ਵੀ ਅਸੀਂ ਇਸ ਜਥੇਬੰਦੀ ਨਾਲ ਜੁੜੇ ਹੋਏ ਹਾਂ। ਸੰਯੁਕਤ ਮੋਰਚੇ ਦੀ ਜਿੰਨੀ ਸੰਗਤ ਆਉਂਦੀ ਸੀ, ਇੱਥੇ ਠਹਿਰਾਅ ਹੁੰਦਾ ਸੀ। ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਬਹੁਤ ਵੱਡੀ ਦੇਣ ਹੈ ਇਸ ਅੰਦੋਲਨ ਨੂੰ। ਔਰ ਇਹ ਸਾਡੇ ਯੋਧੇ ਸਦਾ ਹੀ ਸਾਡੇ ਨਾਲ ਇਦਾਂ ਹੀ ਚੱਲਣਗੇ। ਦਿਲੋਂ ਜੁੜੇ ਹੋਏ ਨੇ ਵੀਰ ਸਾਡੇ। ਇਹ ਗੇਮਾਂ ਦੇ ਨਾਲ ਤੁਸੀਂ ਦੇਖਿਆ, ਜਦੋਂ ਇੱਥੇ ਕਬੱਡੀ ਕੱਪ ਹੋਇਆ 44 ਤੋਂ 45 ਲੱਖ ਰੁਪਇਆ ਖਰਚਾ ਹੋਇਆ ਉਹਦੇ ਵਿੱਚ। ਆਪਾਂ ਕਹਿ ਦਿੰਦੇ ਵੀ ਕੱਪ ਕਰਾਉਣਾ, ਜਾ ਕੇ ਕੁਰਸੀਆਂ ਤੇ ਬਹਿ ਕੇ ਦੇਖ ਲੈਣਾ, ਪਰ ਉਹ ਪੈਸਾ ਤੁਸੀਂ ਦੇਖਿਆ ਮੇਰੇ ਗਲ 'ਚ ਬੈਗ ਪਾਇਆ ਹੋਇਆ ਸੀ, ਮੇਰੇ ਹੱਥੀਂ ਸਾਰਾ ਨਿਕਲਿਆ। ਫਿਰ ਪਤਾ ਲੱਗਦਾ ਵੀ ਕੱਪਾਂ ਤੇ ਕਿੰਨਾ ਖਰਚਾ ਆਉਂਦਾ, ਕਿੰਨੀ ਟੈਨਸ਼ਨ ਹੁੰਦੀ ਹੈ। ਅਸੀਂ ਇਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ। ਇਹ ਸਾਡੇ ਭਰਾਵਾਂ ਦਾ ਜੀ। अभी लाइव चलते चलते मेरे साथ राकेश बैन जी भी आए हैं, मेरे बड़े भाई हैं, और गुरनाम चड़ूनी जी के साथ, उनके साथ कंधे से कंधा मिलाकर पहले दिन से चले हैं। बब्बर शेर हैं हरियाणा के। तो राकेश भाई साहब, सबसे पहले तो ये बताइए कि इतनी बड़ी जो जीत हुई है, फीलिंग्स क्या है? देखिए, यदि हमने आज़ादी की लड़ाई नहीं देखी, पर ये इस टाइम जो हमने देखा वो आज़ादी की सेम लड़ाई थी। यदि हम बात करें चाचा जी की, उन्होंने जमीनें बचाई थी साहूकारों से, और 9 महीने आंदोलन चला था। हमें आज पता लगा कि मोदी जो है अंग्रेजों से भी क्रूर राजा है, जिसको किसानों ने झुकाया और अपनी ताल से झुकाया, पूरे का पूरा भाईचारे से झुकाया, एकता के साथ झुकाया। ये एक बड़ी जीत है। कल को यहाँ से पंजाब हरियाणा जो भाईचारक सांझ बनी थी, वो यहाँ से सुबह 9-10 बजे चलेगी। तो कैसे इनका हरियाणा में, आगे पंजाब में जो स्वागत, और क्या रहेगा वो सारा कार्यक्रम? ਬਾਈਬਲ ਜੀ ਐਦਾਂ ਨਹੀਂ ਗੱਲ ਬਣਨੀ। ਉਹ ਤਾਂ ਜਦੋਂ ਚੱਲਾਂਗੇ ਆਪਾਂ ਜਦ ਹੀ ਪਤਾ ਲੱਗਣਾ ਹੈ। ਇਦਾਂ ਆਪਾਂ ਗੱਲ ਕਰੀਏ ਤੇ ਉਹ ਛੋਟੀ ਰਹਿਣੀ ਆਪਣੀ ਗੱਲ। ਆਪਾਂ ਜਦੋਂ ਹਰਿਆਣੇ ਨੂੰ ਵੜਾਂਗੇ, ਜਿਸ ਮਾਹੌਲ ਨੂੰ ਵੇਖਾਂਗੇ, ਉਹ ਦਿਖਣਾ ਜੀ ਆਪਾਂ ਭਾਈਚਾਰਾ ਕਿਵੇਂ ਨਿਭਾਉਂਦੇ ਆ। ਇੱਥੇ ਇਸ ਗੱਲ ਨੂੰ ਛੋਟਾ ਕਰਾਂਗੇ, ਆਪਾਂ ਕੋਈ ਗੱਲ ਕਹਾਂਗੇ ਜੀ। ਜਦੋਂ ਕੋਈ ਪ੍ਰੈਕਟੀਕਲ ਹੁੰਦਾ ਹੈ, ਜਿਸ ਤਰ੍ਹਾਂ ਆਪਾਂ ਅੰਦੋਲਨ ਲੈ ਕੇ ਆਏ ਆ, ਪ੍ਰੈਕਟੀਕਲ ਹੋਇਆ 1 ਸਾਲ ਪ੍ਰੈਕਟੀਕਲ ਚੱਲਿਆ ਇਸ ਚੀਜ਼ ਦਾ। ਉਹ ਜਦੋਂ ਆਪਾਂ ਪ੍ਰੈਕਟੀਕਲ ਦੇਖਾਂਗੇ, ਉਹ ਮਾਹੌਲ ਦੱਸੇਗਾ ਵੀ ਕੀ ਆਪਣਾ ਭਾਈਚਾਰਾ ਹੈ। ਗੱਲ ਕਰਦਿਆਂ ਡਾਕਟਰ ਸਵਾਈਮਨ ਜੀ ਦੀ ਟੀਮ ਹੈ, ਉਹ ਸਨਮਾਨ ਕਰਨ ਆਈ ਹੈ। ਸੋ ਇਹਨਾਂ ਨੂੰ ਸਨਮਾਨ ਕਰ ਲੈਣ ਦਿਓ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਸਾਡੇ ਵੱਲੋਂ ਨਾ ਸਾਡੀ ਡਾਕਟਰ ਸਾਹਿਬ ਨੇ ਬਣਾਏ ਸੀਗੇ। ਇਧਰ ਆਓ, ਬੈਂਸ ਸਾਹਿਬ ਨੂੰ ਕਰਿਓ ਅਣਦੇਖੀਆਂ ਹੋ ਉਧਰ ਸਾਰੀ ਜ਼ਿੰਦਗੀ ਸਾਡੀ ਬੈਂਸ ਸਾਹਿਬ ਅੱਗੇ ਆਓ। ਪੂਰੇ ਰਹਿਣਗੀਆਂ ਕਿ ਅਸੀਂ ਅੰਦੋਲਨ ਜਿੱਤਿਆ ਸੀ ਤੇ ਉਹਦਾ ਹੀ ਇੱਕ ਤੁਹਾਨੂੰ ਨਿਸ਼ਾਨੀ ਦੇ ਬਾਈ ਟੋਨੀ ਅਦੇ ਪ੍ਰਧਾਨ ਜੀ ਤੁਹਾਡਾ ਵੀ ਇੱਧਰ ਭਾਜੀ ਇੱਧਰ ਭਾਜੀ ਬੋਲੇ ਸੋਹਣੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਠੀਕ ਹੈ ਜੀ। ਸਤਿ ਸ੍ਰੀ ਅਕਾਲ।
ਹੁਣ ਮੈਂ ਕਿ ਅਸੀਂ ਅੰਦਰ ਵੀ ਜੋ ਲੰਗਰ ਜਿਵੇਂ ਚੱਲ ਰਿਹਾ, ਟੋਨੀ ਭਾਜੀ ਤੁਸੀਂ ਆਓ ਨਾਲ, ਔਲਖ ਭਾਈ ਆਓ ਨਾਲ, ਔਲਖ ਭਾਈ, ਔਲਖ ਜੀ ਆਓ ਨਾਲ, ਆਓ ਅੰਦਰ ਅੱਗੇ ਚੱਲੀਏ। ਅਸੀਂ ਅੰਦਰ ਵੀ ਜਿਵੇਂ ਅਸੀਂ ਲੰਗਰ ਦਾ ਵੀ ਦਿਖਾ ਰਹੇ ਸੀ ਨਾ ਸਾਰਾ, ਤੇ ਮੈਂ ਇੱਧਰ ਵੀ ਦਿਖਾਉਣਾ ਚਾਹਾਂਗਾ ਕਿ ਕਿਸ ਤਰੀਕੇ ਨਾਲ ਸਾਰਾ ਪ੍ਰਬੰਧ, ਇੱਧਰ ਲੰਗਰ ਦਾ ਸਾਰਾ ਪ੍ਰਬੰਧ ਚੱਲ ਰਿਹਾ ਸੀ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੰਦਰ ਪੱਕੇ ਪ੍ਰਬੰਧ ਲੰਗਰ ਦੇ ਅੱਜ ਲਾਸਟ ਦਿਨ ਵੀ ਚੱਲ ਰਹੇ ਨੇ। ਇੱਧਰ ਵੀ ਤੁਸੀਂ ਦੇਖੋ, ਇੱਧਰ ਵੀ ਚੱਲ ਰਿਹਾ। ਬਾਈ ਟੋਨੀ ਭਾਈ ਤੁਸੀਂ ਦੱਸੋ ਪਲੀਜ਼। ਹਾਂਜੀ, ਬਸ ਜਿੱਦਾਂ ਆਪਾਂ ਗੱਲ ਕਰਦੇ ਹਾਂ ਜੀ, ਪਰਮਾਤਮਾ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਆਈ। ਜਿਸ ਚੀਜ਼ ਦੀ ਵੀ ਲੋੜ ਹੁੰਦੀ ਸੀ ਆਪਣੇ ਆਪ ਉਹ ਚੀਜ਼ਾਂ ਹਾਜ਼ਰ ਹੋ ਜਾਂਦੀਆਂ ਸੀ। ਮਤਲਬ ਇਹ ਪਰਮਾਤਮਾ ਦੀ ਕਲਾ ਹੀ ਆ। ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਅੰਦੋਲਨ ਕਿੰਨੇ ਊਚ ਨੀਚ ਦੇ ਪੜਾਅ ਤੋਂ ਗੁਜ਼ਰਿਆ। ਕਈ ਵਾਰੀ ਲੱਗਦਾ ਸੀ ਵੀ ਅੰਦੋਲਨ ਖਤਮ ਹੋ ਜਾਣਾ ਜਾਂ ਕਿੱਦਾਂ ਸੰਖਿਆ ਘਟ ਗਈ ਆ, ਪਰ ਉਸ ਦੇ ਬਾਵਜੂਦ ਵੀ ਮਹਾਰਾਜ ਨੇ ਹਮੇਸ਼ਾ ਇਹਨੂੰ ਬਣਾਈ ਰੱਖਿਆ ਜੀ, ਰਫ਼ਤਾਰ ਨੂੰ ਬਣਾਈ ਰੱਖਿਆ। ਤੇ ਆ ਜਾਓ ਆਪਾਂ ਅੰਦਰ ਵੀ ਚੱਲਦੇ ਹਾਂ ਅੱਗੇ ਇੱਥੇ ਰਿਹਾਇਸ਼ ਦਾ। ਤੁਸੀਂ ਇਹ ਦੇਖੋ ਜਿੱਥੇ ਆਪਾਂ ਸਾਰੇ ਤਿਆਰੀਆਂ ਕਰ ਰਹੇ ਹਾਂ ਜਾਣ ਦੀਆਂ, ਤੇ ਸੰਗਤਾਂ ਉਸੇ ਉਤਸ਼ਾਹ ਨਾਲ ਆ ਰਹੀਆਂ ਵੀ ਅਸੀਂ ਕਿੱਥੇ ਸੌਣਾ। ਅਸੀਂ ਕਿਹਾ ਕੋਈ ਗੱਲ ਨਹੀਂ ਬਈ, ਅਸੀਂ ਸਵੇਰ ਨੂੰ ਟਰੱਕ ਲੋਡ ਕਰ ਲਵਾਂ, ਤੁਸੀਂ ਆ ਕੇ ਆਪਣਾ ਜਿਹੜਾ ਪੈਣ ਦਾ ਇੰਤਜ਼ਾਮ ਦੇਖੋ ਆਪਣਾ। ਬਿਲਕੁਲ ਬਿਲਕੁਲ। ਹਾਂਜੀ ਆ ਜਾਓ ਅੱਗੇ। ਸਾਰਾ ਲੰਗਰ ਦਾ ਪ੍ਰਬੰਧ ਸੀ ਹੈ ਨਾ, ਬਹਿ ਕੇ ਬੈਠਾ ਹਾਂਜੀ ਹਾਂਜੀ ਚੱਲਦਾ ਪਿਆ ਸੀਗਾ। ਹੁਣ ਇਸ ਤੁਹਾਨੂੰ ਪਿੱਛੇ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਜੋ ਸੇਵਾ ਹੈ ਉਹ ਚੱਲਦੀ ਰਹੀ ਹੈ। ਜਿਵੇਂ ਇੱਧਰ ਤੁਸੀਂ ਦੇਖ ਸਕਦੇ ਹੋ ਅੱਗੇ ਕਿ ਸਾਰੇ ਭਰੇ ਸੀਗੇ ਹੁੰਦੇ ਸੀ ਹਨਾ। ਹਾਂਜੀ, ਆਹ ਤੇ ਦੇਖੋ ਆਹ ਜਿੱਦਾਂ ਬਿਸਤਰੇ ਮਤਲਬ ਸਾਰੇ ਇਕੱਠੇ। ਹਜ਼ਾਰਾਂ ਕੰਬਲ, ਗੱਦੇ, ਪੱਖੇ ਅੰਦਰ, ਤੇ ਇਹ ਸਾਰਾ ਸਮਾਨ ਇਹ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਸੰਯੁਕਤ ਮੋਰਚੇ ਨੂੰ ਅਸੀਂ ਸੌਂਪ ਦਿੱਤਾ ਸੀ, ਪਰ ਉਹਨਾਂ ਦੇ ਕੁਛ ਇੱਕ ਵਲੰਟੀਅਰ ਵਿੱਚੋਂ ਲੈ ਕੇ ਗਏ ਆ। ਬਾਕੀ ਜ਼ਿਆਦਾਤਰ ਉਹ ਕਹਿੰਦੇ ਵੀ ਹੁਣ ਸਾਡੇ ਕੋਲ ਵੀ ਇੰਨਾ ਸੰਭਾਲਿਆ ਨਹੀਂ ਜਾਣਾ, ਤੇ ਖੜੇ ਪੈ ਟਰੱਕ ਮੰਗਾਏ ਆ, ਤੇ ਇਹ ਜਾ ਕੇ ਜਿਹੜੀਆਂ ਕੋਈ ਸੰਸਥਾਵਾਂ ਹੋਣਗੀਆਂ ਉਹਨਾਂ ਨੂੰ ਭੇਂਟ ਕੀਤੇ ਜਾਣਗੇ। ਦੇਖੋ ਅੱਜ ਵੀ ਸੰਗਤ ਉਦਾਂ ਹੀ ਇੱਥੇ ਮੌਜੂਦ ਆ, ਸੰਗਤ ਮੌਜੂਦ ਹੈ। ਹਾਂਜੀ, ਤੇ ਪਹਿਲੇ ਦਿਨ ਤੋਂ ਲੈ ਕੇ ਇੱਦਾਂ ਮਹਾਰਾਜ ਦੀ ਕਿਰਪਾ ਬਣੀ ਆ। ਇਹ ਸਾਰਾ ਜਿਹੜੇ ਆਪਣੇ ਦਾਨੀ ਸੱਜਣ, ਨਗਰ ਪੰਚਾਇਤਾਂ ਤੇ NRA ਭਰਾਵਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਉਦਮ ਸਦਕੇ ਏਡੇ ਉਪਰਾਲੇ ਹੁੰਦੇ ਆ। ਇੱਕ ਭਾਵਨਾ ਸੀ ਅੰਦੋਲਨ ਦੀ, ਸਾਰੇ ਇਸ ਨੂੰ ਇੱਕ ਤੀਰਥ ਕਰਕੇ ਲੋਕਾਂ ਨੇ ਜਾਣਿਆ। ਵੱਡੇ ਤੋਂ ਵੱਡੇ ਦਾਨ ਕੀਤੇ, ਵੱਡੀ ਤੋਂ ਵੱਡੀ ਸੇਵਾ ਕੀਤੀ, ਜਿਹਦੇ ਸਦਕਾ ਮਤਲਬ ਆ ਫਤਿਹ ਗੁਰੂ ਮਹਾਰਾਜ ਨੇ ਬਖਸ਼ੀ ਆ। ਸਾਡੀਆਂ ਬੀਬੀਆਂ, ਮੇਰੇ ਖਿਆਲ ਬੀਬੀ ਕਿੰਨੀ ਵਾਰੀ ਆਈਆਂ ਆਪਾਂ ਹੁਣ? 10ਵੀਂ ਵਾਰ ਆਈਆਂ ਬੀਬੀਆਂ ਇਹ। ਹਾਂ ਹੁਣ 15 ਦਿਨ ਹੋ ਗਏ। ਹਾਂ ਜਿੰਨਾ ਸਾਨੂੰ ਸਾਡੇ ਇਹਨਾਂ ਖਿਡਾਰੀ ਬੱਚਿਆਂ ਨੇ ਮਾਨ ਸਨਮਾਨ ਦਿੱਤਾ ਹੈਗਾ, ਪਿਆਰ, ਜੋ ਵੀ ਅਸੀਂ ਇਹਨਾਂ ਨੂੰ ਕੋਈ ਚੀਜ਼ ਅਸੀਂ ਮੰਗਦੇ ਸੀ, ਕਹਿੰਦੇ ਸੀ, ਕੋਈ ਵੀ ਪ੍ਰੋਬਲਮ ਆਉਂਦੀ ਸੀ ਉਹਦੀ ਮੌਕੇ ਤੇ ਸੋਲਵ ਕਰਦੇ ਸੀ। ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਇੱਥੇ ਰਹੇ ਹਾਂ, ਤੇ ਅੱਜ ਵੀ ਸਾਡਾ ਛੱਡ ਕੇ ਜਾਣ ਲਈ ਇਹਨਾਂ ਨੂੰ ਮਨ ਨਹੀਂ ਕਰਦਾ, ਕਿਉਂਕਿ ਇਹਨਾਂ ਬੱਚਿਆਂ ਨੇ ਸਾਨੂੰ ਜਿੰਨਾ ਪਿਆਰ ਸਤਿਕਾਰ ਦਿੱਤਾ ਹੈ। ਇੱਕ ਇਹ ਮੋਰਚਾ ਸੀ ਜਿਹੜਾ ਇਹ ਸਾਡਾ ਇੱਕ ਯੂਨੀਵਰਸਿਟੀ ਦੀ ਤਰ੍ਹਾਂ ਹੈ, ਤੇ ਇਸ ਤੋਂ ਮੋਰਚੇ ਤੋਂ ਅਸੀਂ ਬਹੁਤ ਕੁਝ ਸਾਡੇ ਲੋਕ ਆ ਜਿਹੜੇ ਉਹ ਸਿੱਖ ਕੇ ਜਾ ਰਹੇ ਨੇ। ਇਸ ਕਰਕੇ ਅਸੀਂ ਆਪਦੇ ਬੱਚਿਆਂ ਦਾ ਧੰਨਵਾਦ ਕੀਤੇ ਬਿਨਾਂ ਰਹਿ ਨਹੀਂ ਸਕਦੇ। ਇਹ ਪਿਆਰ ਆ, ਦੇਖ ਲਓ, ਇਹ ਸਾਰਾ ਇੱਕ ਬੌਂਡ ਬਣਿਆ ਆ ਜਿਹੜਾ ਇਸ ਚੀਜ਼ ਦਾ ਕੋਈ ਤੋੜ ਨਹੀਂ, ਨਾ ਇਹਦੀ ਕੋਈ ਪਰਿਭਾਸ਼ਾ ਆ। ਸੋ ਬਹੁਤ ਬਹੁਤ ਧੰਨਵਾਦ ਆ ਸੰਯੁਕਤ ਮੋਰਚਾ ਕੀਤੀ ਤੇ ਉਸ ਅਕਾਲ ਪੁਰਖ ਦਾ ਜਿਨ੍ਹਾਂ ਨੇ ਜਿੱਤ ਬਖਸ਼ੀ, ਤੇ ਸਾਡੇ ਸਾਰੇ ਦਾਨੀ ਸੱਜਣਾਂ ਦਾ, ਸਾਡੇ ਇੱਥੇ ਵਲੰਟੀਅਰ ਵੀਰਾਂ ਦਾ, ਸੇਵਾਦਾਰਾਂ ਦਾ, ਜਿਨ੍ਹਾਂ ਦੇ ਆਪਾਂ ਨਾਂ ਵੀ ਨਹੀਂ ਲੈ ਸਕੇ ਕਦੀ, ਉਹ ਮੂਹਰੇ ਵੀ ਨਹੀਂ ਆਏ, ਤੇ ਬਿਲਕੁਲ ਸਾਡਾ ਮਤਲਬ ਰੋਮ ਰੋਮ ਕਰਜ਼ਦਾਰ ਆ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਪਹਿਲੇ ਦਿਨ ਤੋਂ ਲੱਗੇ, ਤੁਸੀਂ ਵੀ ਕਈ ਚੈਲੰਜਸ ਝੱਲੇ ਆ, ਪਰਸਨਲੀ ਵੀ ਝੱਲੇ, ਕਈ ਤਰ੍ਹਾਂ ਦੇ ਝੱਲੇ, ਪਰ ਜਿਹੜੀ ਸੇਵਾ ਆ ਉਹ
ਆਪੇ ਪਰਮਾਤਮਾ ਵਾਹਿਗੁਰੂ ਜਾਣੀ ਜਾਣਿਆ ਵੀ ਉਹ ਕੀ ਆ। ਬਿਲਕੁਲ ਬਿਲਕੁਲ। ਇਸੇ ਤਰੀਕੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ, ਜਿਵੇਂ ਇਦਾਂ ਸੌਣ ਵਾਸਤੇ ਬਣੇ ਨੇ ਸ਼ੈਲਟਰ, ਇੱਧਰ ਵੀ ਸੌਣ ਵਾਸਤੇ ਸਾਰੇ ਸ਼ੈਲਟਰ ਬਣੇ ਨੇ। ਕਿਸੇ ਟਾਈਮ ਜਦੋਂ ਥੱਲੇ ਫੁੱਲ ਹੋ ਜਾਂਦੇ ਸੀ, ਫਿਰ ਉੱਪਰ ਵੀ ਜਿੱਦਾਂ ਤੁਸੀਂ ਦੇਖ ਸਕੋ ਕਿ ਉੱਪਰ ਵੀ ਸਾਰੇ ਸੌਣ ਵਾਸਤੇ ਬਣੇ ਹੋਏ ਸੀ। ਆ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੱਦੇ, ਕੰਬਲ, ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ, ਜਿਹੜੀਆਂ ਸਵੇਰ ਨੂੰ ਟਰੱਕਾਂ ਦੇ ਵਿੱਚ ਭਰ ਕੇ ਖੜਨੀਆਂ ਨੇ ਤੇ ਸੋਚ ਰਹੇ ਨੇ ਕਿ ਕਿਤੇ ਕਿਸੇ ਐਸੀ ਜਗ੍ਹਾ ਦੇ ਉੱਪਰ ਦਿੱਤੀਆਂ ਜਾਣ ਜਿੱਥੇ ਇਹਦਾ ਸਹੀ ਉਪਯੋਗ ਜੋ ਹੈਗਾ ਉਹ ਹੋ ਸਕੇ। ਤੇ ਪਹਿਲਾਂ ਬੱਤੀਆਂ ਨੂੰ ਕਿਹਾ ਸੀਗਾ, ਬਟ ਉਹ ਨਾ ਉਹ ਹੋਣ ਕਰਕੇ ਤੇ ਹੁਣ ਬਾਈ ਟੋਨੀ ਹੋਰੇ ਕਿਤੇ ਦੇਖਣਗੇ ਵੀ ਕਿਸ ਜਗ੍ਹਾ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਡੋਨੇਟ ਕਰਾਂਗੇ। ਸੋ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਸੇਵਾ ਸਾਡਾ ਇਹ ਕਰਨ ਦਾ ਕਿ ਇੰਨੀ ਕਿ ਸੇਵਾ ਰਹੀ ਹੈ ਕਿ ਮਤਲਬ ਬਹੁਤ ਇਦਾਂ ਦੇ ਚਿਹਰੇ ਨੇ ਜਿਹੜੇ ਕਦੀ ਅੱਗੇ ਨਹੀਂ ਆਏ, ਜਿਨ੍ਹਾਂ ਨੇ 1 ਸਾਲ ਕਦੀ ਸੋਚਿਆ ਵੀ ਨਹੀਂ ਅਸੀਂ ਕੈਮਰੇ ਦੇ ਅੱਗੇ ਆ ਕੇ ਦੱਸਾਂਗੇ ਜਾਂ ਸਾਨੂੰ ਦੱਸਣ ਦੀ ਲੋੜ ਹੈ ਜਾਂ ਸਾਨੂੰ ਕੋਈ ਲਾਲਸਾ ਹੈ। ਬਹੁਤ ਇਸ ਤਰੀਕੇ ਦੇ ਚਿਹਰੇ ਨੇ ਜਿਹੜੇ 1 ਸਾਲ ਕਦੀ ਵੀ ਆਪਣੇ ਆਪ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਜੋ ਉਹਨਾਂ ਦੀ ਸੇਵਾ ਹੈ ਉਹ ਬਹੁਤ ਵੱਡੀ ਸੇਵਾ ਹੈ। ਇੱਕ ਬਾਈ ਮੈਂ ਗੱਲ ਕਰਨੀ ਭੁੱਲ ਗਿਆ ਜੀ ਬਿਲਕੁਲ ਬਿਲਕੁਲ। ਜਿੱਦਾਂ ਸਾਡੇ ਸਾਰਿਆਂ ਦੀ ਇੱਥੇ ਭਾਵਨਾ ਜੁੜੀ ਆ ਕਿ ਇੱਥੋਂ ਜਾ ਕੇ ਆਪਾਂ ਇੱਕ ਯਾਦਗਾਰ ਬਣਾਉਣੀ ਆ ਬਿਲਕੁਲ ਇਸ ਮੋਰਚੇ ਦੀ, ਵੀ ਜਿਹੜੀ ਸੇਵਾ ਕੀਤੀ ਗਈ ਸਾਡੇ ਮਾਂ ਧਰਤੀ ਦੇ ਵਾਰਸਾਂ ਦੇ ਜਿੰਨੇ ਸੇਵਾਦਾਰ ਆ, ਜਿੰਨੇ ਦਾਨੀ ਸੱਜਣ, ਜਿੰਨੇ ਇਹਨਾਂ ਦੇ ਭਰਾ, ਉਹਨਾਂ ਸਾਰਿਆਂ ਵੱਲੋਂ। ਤੇ ਉਹਦੇ ਵਾਸਤੇ ਜਿੱਦਾਂ 5 ਲੱਖ ਰੁਪਇਆ ਸਾਨੂੰ ਪਹਿਲਾਂ ਬੇਰੀਆ ਤੇ ਅਮਰੀਕਾ ਦੇ ਜਿਹੜੇ ਸਾਡੇ ਵੀਰ ਆ ਉਹਨਾਂ ਵੱਲੋਂ ਉਹਨੇ ਵਾਅਦਾ ਕੀਤਾ ਵੀ ਦੇਣਗੇ। ਤੇ ਬਾਕੀ ਜਿਹੜੀ ਸ਼ੈੱਡ ਆ ਆਪਣੀ ਬਾਹਰੋਂ ਜਿਹੜੀ ਮੈਟਰੋ ਵਾਲਿਆਂ ਨੇ ਪਵਾ ਕੇ ਦਿੱਤੀ ਸੀ, ਉਹ ਵੀ ਕਹਿੰਦੇ ਕੋਈ ਨਹੀਂ ਇਹਨੂੰ ਸੇਲ ਕਰ ਦਿਓ, ਜਿੰਨੇ ਵਿਕਦੀ ਇਹ ਵੀ ਸਾਡਾ ਹਿੱਸਾ ਉਹਦੇ ਵਿੱਚ ਪਾ ਦਿਓ। ਮਤਲਬ ਕਿ